अव्वल अल्लाह नूर उपाया कुदरत के सब बंदे एक नूर ते सब जग उपजया कौन भले कौन मंदे। जी बहुत शुक्रिया हैतम जी। सॉरी मैं एक चीज़ मिस कर गया। साढ़े बहुत ही सोहने कहानीकार और दो दफ़ा इन्हां दियां जड़ियां है किताबां नूं नावल नूं कहानियां दी किताब नूं इन्हां दी कहानी दी कल जड़ी है किताब सी इन्हां दी चीक दे नाम तो ਉਹ ਛਪ ਕੇ ਸਾਹਮਣੇ ਆਈ ਇਸੇ ਵਰੇ ਤੇ ਉਹਦੀ ਕੱਲ ਮੁੱਖ ਵਿਖਾਲੀ ਵੀ ਹੋਈ। ਸਾਡੇ ਬਹੁਤ ਹੀ ਸੀਨੀਅਰ ਰਾਈਟਰ ਬਹੁਤ ਹੀ ਪਿਆਰੇ ਇਨਸਾਨ ਨੈਣ ਸੁਖ ਜੀ ਅੱਗੇ ਬੇਨਤੀ ਕਿ ਉਹ ਵੀ ਤਸ਼ਰੀਫ ਲੈਣ ਤੁਹਾਡੀ ਸਭ ਦੀ ਤਾਲੀਆਂ ਦੇ ਨਾਲ। ਨੈਣ ਸੁਖ ਜੀ ਏਡੀ ਵੱਡੀ ਸ਼ਖਸੀਅਤ ਔਰ ਨਾਮ ਥੋੜਾ ਜਿਹਾ ਬਰੀਕ ਜਿਹਾ ਸੀ ਇਸ ਲਈ ਮੇਰੇ ਕੋਲ ਥੋੜਾ ਜਿਹਾ ਮਿਸ ਹੋ ਗਿਆ। ਤੇ ਨੈਣ ਸੁਖ ਦੀ ਜਿਹੜੀ ਕਿਤਾਬ ਹੈ ਚੀਕ ਉਹ ਬਾਹਰ ਸਟਾਲ ਲੱਗਾ ਹੈ ਕਿਤਾਬ ਤਰਿੰਜਨ ਦਾ, ਤੁਸੀਂ ਉੱਥੋਂ ਉਹਨੂੰ ਖਰੀਦ ਵੀ ਸਕਦੇ ਹੋ। ਬਹੁਤ ਸ਼ੁਕਰੀਆ ਔਰ ਮਾਜ਼ਰਤ ਸਰ ਥੋੜੀ ਜੀ। ਸੋ ਅਸੀਂ ਸ਼ੁਰੂ ਕਰਨੇ ਆ ਆਪਣੇ ਸੈਸ਼ਨ ਨੂੰ। ਬਾਬਾ ਨਾਨਕ ਆਖਦੇ ਨੇ ਕਿ ਧਨ ਸੋ ਕਾਗਜ਼ ਕਲਮ ਧਨ ਧਨ ਭਾਂਡਾ ਧਨ ਮਸ। ਕਾਗਜ਼ ਵੀ ਕੀਮਤੀ ਹੈ, ਉਹ ਦਵਾਤ ਉਹ ਕਲਮ ਇਹ ਸਾਰੀਆਂ ਚੀਜ਼ਾਂ ਧਨ ਨੇ। ਕਿਉਂ? ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੇ ਇਹ ਉਹ ਸ਼ੈਵਾਂ ਨੇ ਜਿਹੜੀਆਂ ਬੰਦੇ ਦੇ ਅੰਦਰ ਨੂੰ ਗੋਲਦੀਆਂ ਨੇ, ਉਹਨੂੰ ਫਰੋਲਦੀਆਂ ਨੇ ਤੇ ਉਹਦੇ ਅੰਦਰਲਾ ਤੇ ਬਾਹਰਲਾ ਸੱਚ ਇੱਕ ਕਰਕੇ ਸਾਡੇ ਸਾਹਮਣੇ ਲਿਆਂਦੀਆਂ ਨੇ। ਤੇ ਸਾਡਾ ਅੱਜ ਦਾ ਜਿਹੜਾ ਸੈਸ਼ਨ ਹੈ ਪੰਜਾਬੀ ਤੇ ਉਰਦੂ ਦੋਵੇਂ ਪੈਨਲਿਸਟ ਮੌਜੂਦ ਨੇ। ਉਹਨਾਂ ਨਾਲ ਅਸੀਂ ਸਵਾਲ ਕਰਾਂਗੇ ਕਿ ਸਾਹਿਤਕ ਤਾਰੀਖ ਕੀ ਹੈ ਔਰ ਇਹ ਕਿਉਂ ਜ਼ਰੂਰੀ ਹੈ। ਸੋ ਮੈਂ ਤਾਰੁਫ ਚਾਂਦ ਜੀ ਹੋਰਾਂ ਨੇ ਕਰਵਾ ਦਿੱਤਾ ਹੈ। ਵੇਲੇ ਦੀ ਵੰਡ ਨੂੰ ਸਾਹਮਣੇ ਰੱਖਦੇ ਹੋਏ ਮੈਂ ਚਾਹਾਂਗਾ ਕਿ ਅਸੀਂ ਡਾਕਟਰ ਸੁਮੈਰਾ ਅਕਬਰ ਹੋਰਾਂ ਵੱਲ ਵਧੀਏ ਅਤੇ ਉਹਨਾਂ ਤੋਂ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ। ਜੀ ਮੈਮ, ਤੁਸੀਂ ਲੈਲਪੁਰ ਦੇ ਜੰਮਪਲ ਹੋ, ਇੱਥੇ ਹੀ ਤੁਸੀਂ ਆਪਣੀ ਪੜ੍ਹਾਈ ਲਿਖਾਈ ਵੀ ਕੀਤੀ ਔਰ ਇੱਥੇ ਹੀ ਕਿਤੇ ਵਜੋਂ ਚੁੱਕੇ ਇਹ ਪ੍ਰੋਫੈਸਰ ਨੇ ਡਾਕਟਰ ਸੁਮੈਰਾ ਅਕਬਰ ਹੋਰੀ ਸ਼ੋਭਾ ਉਰਦੂ ਵਿੱਚ। ਅਤੇ ਲੈਲਪੁਰ ਵਿੱਚ ਤੁਸੀਂ ਇਹ ਦੱਸੋ ਕਿ ਤਕਸੀਮ ਤੋਂ ਪਹਿਲੇ ਜਾਂ ਤਕਸੀਮ ਤੋਂ ਬਾਅਦ ਉਹ ਕਿਹੜੇ ਕਿਹੜੇ ਸ਼ਾਇਰ ਅਦੀਬ ਲਿਖਾਰੀ ਸਨ ਜਿਨ੍ਹਾਂ ਦੇ ਜਾਣ ਨਾਲ ਲੈਲਪੁਰ ਨੂੰ ਨੁਕਸਾਨ ਹੋਇਆ, ਉਹਦੇ ਅਦਬ ਨੂੰ ਨੁਕਸਾਨ ਹੋਇਆ, ਜਾਂ ਕਹਿ ਲਓ ਕਿ ਅਗਰ ਉਹ ਇੱਥੇ ਰਹਿੰਦੇ ਅਤੇ ਲੈਲਪੁਰ 'ਚ ਜਿਹੜਾ ਸਾਨੂੰ ਇੱਕ ਇਲਮੀ ਅਦਬੀ ਮਾਹੌਲ ਨਜ਼ਰ ਆਉਂਦਾ ਹੈ ਉਹ ਹੋਰ ਉਹਦਾ ਰੰਗ ਚੋਖਾ ਹੋਣਾ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲੇ ਤਾਂ ਪੰਜਾਬੀ ਸੁਲੇਖ ਮੇਲੇ ਦੇ ਮੁੰਤਜ਼ਮੀਨ ਨੂੰ ਇੰਨਾ ਸੋਹਣਾ ਮੇਲਾ ਸਜਾਉਣ ਦਾ, ਇੰਨਾ ਖੂਬਸੂਰਤ ਆਰ ਕਰਨ 'ਤੇ ਬਹੁਤ ਹੀ ਵਧਾਈਆਂ, ਮੁਬਾਰਕਬਾਦ। ਉਸ ਤੋਂ ਬਾਅਦ ਲਾਇਲਪੁਰ ਦੀ ਸਾਹਿਤਕ ਤਾਰੀਖ ਬਾਰੇ ਗੱਲ ਕਰਦੇ ਨੇ। ਬਹੁਤ ਅਸੀਂ ਪਾਕਿਸਤਾਨ ਦੇ ਬਾਅਦ ਜਦੋਂ ਦੇਖਦੇ ਨੇ ਤਾਂ ਇੱਥੇ ਜ਼ਿਆਦਾਤਰ ਸ਼ਾਇਰ ਅਦੀਬ ਜਿਹੜੇ ਨੇ ਨਾ ਸ਼ੁਰੂ ਸ਼ਾਇਰੀ ਦੇ ਹਵਾਲੇ ਨਾਲ ਇੱਥੇ ਸਾਨੂੰ ਜਦੋਂ ਅਸੀਂ ਤਲਾਸ਼ ਕਰਨਾ ਸ਼ੁਰੂ ਕਰਦੇ ਨੇ ਅਤੇ ਸ਼ਾਇਰ ਸਾਨੂੰ ਮਿਲਦੇ ਨੇ। ਫਿਕਸ਼ਨ ਸਾਨੂੰ ਬਾਅਦ 'ਚ ਨਜ਼ਰ ਆਉਂਦਾ ਇੱਥੇ, ਨਾਵਲ, ਅਫਸਾਨੇ। ਅਤੇ ਇਬਤਦਾ 'ਚ ਸਾਨੂੰ ਸ਼ਾਇਰੀ ਦੇ ਹਵਾਲੇ ਨਾਲ ਇੱਥੇ ਕਾਫੀ ਕੰਮ ਹੋਇਆ। ਅਤੇ ਇਬਤਦਾ ਉਰਦੂ ਸ਼ਾਇਰੀ ਦੀ ਇੱਥੇ ਕਾਟਨ ਮਿਲਜ਼ ਮੁਸ਼ਾਇਰੇ ਹੁੰਦੇ ਸੀ। ਉਹ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਹੁੰਦੇ ਸੀ। ਇੱਕ ਮੁਸ਼ਾਇਰਾ ਦਿੱਲੀ 'ਚ ਹੁੰਦਾ ਸੀ, ਇੱਕ ਲਾਇਲਪੁਰ 'ਚ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣ ਗਿਆ ਹੈ ਅਤੇ ਰਫਾਨ ਮਿਲਜ਼ ਦੇ, ਚੂੰਕਿ ਟੈਕਸਟਾਈਲ ਸਿਟੀ ਹੈ ਅਤੇ ਇਹਦੇ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਇਹ ਜ਼ਾਹਰ ਹੈ ਕਿ ਕਾਰੋਬਾਰੀ ਲੋਕ ਨੇ ਅਤੇ ਕੋਈ ਪੜ੍ਹਨੇ ਲਿਖਣੇ ਦਾ, ਲੇਕਿਨ ਇਸ ਤਰ੍ਹਾਂ ਹਰਗਿਜ਼ ਵੀ ਨਹੀਂ। ਲਾਇਲਪੁਰ ਦੇ ਅਸੀਂ ਮਾਜ਼ੀ 'ਚ ਦੇਖੀਏ ਉਹ ਵੀ ਬੜੇ ਸਾਨੂੰ ਅਹਿਮ ਸ਼ਾਇਰ ਅਦੀਬ ਮਿਲਦੇ ਨੇ। ਹਾਲ 'ਚ ਅਸੀਂ ਦੇਖੀਏ ਤਾਂ ਹੁਣ ਵੀ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਾਇਰ ਅਦੀਬਾਂ ਦਾ ਇੱਕ ਝੁਰਮਟ ਨਜ਼ਰ ਆਉਂਦਾ ਹੈ ਕਿ ਜਿਨ੍ਹਾਂ ਨੇ ਲਾਇਲਪੁਰ ਦੀ ਪਹਿਚਾਣ ਨਾ ਸਿਰਫ ਪੂਰੇ ਪਾਕਿਸਤਾਨ 'ਚ ਬਲਕਿ ਪੂਰੀ ਦੁਨੀਆ 'ਚ ਕਰਾਈ।
ਸਹੀ ਕੁਝ ਨਾ ਲੈ ਦਿਓ, ਕੁਝ ਵਣਗੀ ਦੇ ਤੌਰ ਤੇ ਜੇ ਅੱਛਾ, ਮਤਲਬ ਅਸੀਂ ਅਗਰ ਮਾਰੂਫ ਨਾਂ ਲਈਏ ਸ਼ਾਇਰੀ ਦੇ ਹਵਾਲੇ ਨਾਲ ਇੱਥੇ, ਤੇ ਡਾਕਟਰ ਰਿਆਜ਼ ਮਜੀਦ ਸਾਹਿਬ ਬਹੁਤ ਅਹਿਮ ਨਾਮ ਨੇ ਫੈਸਲਾਬਾਦ ਦੀ ਅਦਬੀ ਤਾਰੀਖ 'ਚ। ਉਰਦੂ ਸ਼ਾਇਰੀ ਦੇ ਹਵਾਲੇ ਨਾਲ ਬੜਾ ਮੋਤਬਰ ਨਾਮ ਹੈ। ਮੈਨੂੰ ਉਹਨਾਂ ਦਾ ਇੱਕ ਸ਼ੇਰ ਯਾਦ ਆ ਰਿਹਾ ਜਿਹੜਾ ਉਹਨਾਂ ਦੀ ਪਹਿਚਾਨ ਹੈ ਕਿ ਵਕਤ खुश खुश काटने का मशवरा देते हुए, वक्त खुश खुश काटने का मशवरा देते हुए, रो पड़ा वो आप मुझको हौसला देते हुए। ਵਾਹ या रियाज़मी साहब होना का एक और शेर है, पहला मिसरा ਚਲੋ ਕੋਈ ਨਹੀਂ नहीं ਅਸੀਂ मैं याद आ जाता है ਜੀ, मुझे। ਜੀ। ਜੀ ਕੋਈ ਨਹੀਂ, ਇਸ ਦੌਰਾਨ ਜਿਹੜਾ ਹੈ ਪ੍ਰੋਫੈਸਰ ਡਾਕਟਰ मेरा फैसल दुख जब्बा ये है साहब ने- मैं अपने साथियों जैसा नहीं, मेरा दुख ये है मैं अपने साथियों जैसा नहीं, मैं बहादुर हूँ मगर हारे हुए लश्कर में हूँ। ਹਾਂ ਉਹ ਵਾਹ, ਬਹੁਤ ਕਿਆ ਮਸ਼ਹੂਰ ਅੱਛਾ। ਸ਼ੇਰ ਹੈ, ਤਾੜੀ ਬਣਦੀ ਹੈ ਜੀ ਥੋੜਾ ਜਿਹਾ। ਜੀ ਪ੍ਰੋਫੈਸਰ ਡਾਕਟਰ ਫੈਸਲ ਜੱਬਾ ਸਾਹਿਬ ਨੇ ਸਾਨੂੰ ਜੁਆਇਨ ਕੀਤਾ ਹੈ। ਪ੍ਰਿੰਸੀਪਲ ਨੇ ਜੀ ਗਵਰਨਮੈਂਟ ਗ੍ਰੈਜੂਏਟ ਕਾਲਜ ਚਨਿਓਟ ਦੇ, ਔਰ ਮਜ਼ੇ ਦੀ ਗੱਲ ਹੈ ਕਿ ਆਪਣੀ ਝੂਮਰ ਟੀਮ ਦੇ ਨਾਲ ਤਸ਼ਰੀਫ ਲਿਆਏ, ਔਰ ਮੇਰਾ ਖਿਆਲ ਹੈ ਕਿ ਭਰਪੂਰ ਤਾਲੀਆਂ ਹੋਣਾ ਚਾਹੀਦੀਆਂ। ਪੰਜਾਬ ਦਾ ਵਾਹਿਦ ਕਾਲਜ ਹੈ ਕਿ ਸ਼ਾਇਦ ਜਿਹਦੀ ਕੋਈ ਬਕਾਇਦਾ ਆਪਣੀ ਝੂਮਰ ਜਿਹੜੀ ਟੀਮ ਹੈਗੀ। ਤੇ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆ ਜੀ। ਹੈਤਮ ਜੀ ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਨਾਮ ਹੈ, ਜਿਸ ਤਰ੍ਹਾਂ ਅਸ਼ਰਫ ਯੂਸਫੀ ਸਾਹਿਬ ਬਹੁਤ ਵੱਡਾ ਨਾਮ ਹੈ ਪਾਕਿਸਤਾਨ ਦੀ ਉਰਦੂ ਸ਼ਾਇਰੀ ਦਾ, ਲਾਇਲਪੁਰ ਦਾ ਬਹੁਤ ਵੱਡਾ ਨਾਮ। ਤੇ ਉਹਨਾਂ ਦਾ ਇੱਕ ਸ਼ੇਰ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਮਾਰੂਫ ਹੈ कि ये शहर छोड़ना है मगर उससे पेशतर, ये शहर छोड़ना है मगर उससे पेशतर, उस बेवफा को एक नज़र देखना भी है। ਵਾਹ ਵਾਹ इस तरह ये बहुत लम्बी फहरिस्त है। मकसूद वफा साहब ने, अंजुम सलीमी साहब बहुत वड्डा नाम फैसलाबाद दी लायलपुर दी अदबी तारीख दा, उर्दू शायरी दा। सलीमी साहब ने पंजाबी ਜ਼ੁਬਾਨ 'ਚ ਵੀ ਸ਼ਾਇਰੀ ਕੀਤੀ ਤੇ ਹੋਰ ਵੀ ਇਸ ਤਰ੍ਹਾਂ ਅਸ਼ਾਰ ਸੁਣਾਏ ਜਾ ਸਕਦੇ ਨੇ। ਜੀ ਜੀ ਨਹੀਂ ਯਕੀਨਨ ਜਿਹੜੀ ਬਹੁਤ ਜ਼ਰਖੇਜ਼ ਧਰਤੀ ਹੈ ਲੈਲਪੁਰ ਦੀ। ਜੀ, ਸਾਨੂੰ ਜੀ। ਬਹੁਤ ਸਾਰੇ ਐਸੇ ਲੋਕ ਨਜ਼ਰ ਆਉਂਦੇ ਨੇ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਜਾਂ ਨੈਸ਼ਨਲ ਮੀਡੀਆ ਤੇ ਪ੍ਰੈਜ਼ੈਂਸ ਬਹੁਤ ਵਧੀਆ, ਔਰ ਇਹ ਯਕੀਨਨ ਲੈਲਪੁਰ ਦੇ ਲੋਕਾਂ ਲਈ ਬਹੁਤ ਇੱਕ ਮਾਣ ਵਾਲੀ ਗੱਲ ਹੈ। ਤੇ ਅਸੀਂ ਹੁਣ ਆਪਣੇ ਅਗਲੇ ਪੈਨਲਿਸਟ ਵੱਲ ਵਧਾਂਗੇ। ਡਾਕਟਰ ਰਾਬੀਆ ਸਰਫਰਾਜ਼ ਸਾਹਿਬਾ ਐਸੋਸੀਏਟ ਪ੍ਰੋਫੈਸਰ ਨੇ ਸ਼ੋਭਾ ਉਰਦੂ GC ਯੂਨੀਵਰਸਿਟੀ ਫੈਸਲਾਬਾਦ ਵਿੱਚ, ਹੈਡ ਆਫ ਡਿਪਾਰਟਮੈਂਟ ਨੇ। ਡਾਕਟਰ ਸਾਹਿਬਾ ਦਾ ਜਿਹੜਾ ਕੰਮ ਹੈ ਉਹ ਕਸੀਰੁਲ ਜਿਹਤ ਕੰਮ ਹੈ ਕਿ ਇਹਨਾਂ ਨੇ ਨਜ਼ਮ ਵਿੱਚ ਕੰਮ ਕੀਤਾ ਤੇ ਕੋਈ 2 ਮਜਮੂਏ ਇਹਨਾਂ ਦੇ ਛਪ ਚੁੱਕੇ ਨੇ, ਬੱਚਿਆਂ ਲਈ ਨਜ਼ਮਾਂ ਲਿਖੀਆਂ, ਫਿਰ ਗਜ਼ਲਾਂ ਦੇ 2 ਪਰਾਗੇ ਇਹਨਾਂ ਦੇ ਛਪ ਚੁੱਕੇ ਨੇ, ਸੀਰਤੁਨ ਨਬਵੀ 'ਤੇ ਕੰਮ ਕੀਤਾ ਹੋਇਆ ਇਹਨਾਂ ਨੇ, ਅੰਗਰੇਜ਼ੀ ਤੋਂ ਤਰਜਮੇ ਕੀਤੇ। ਇਸ ਤਰ੍ਹਾਂ ਤਹਿਕੀਕ ਤਨਕੀਦ ਵਿੱਚ ਕੋਈ 10 ਤੋਂ 12 ਕਿਤਾਬਾਂ ਛਪ ਚੁੱਕੀਆਂ ਨੇ, ਜਿਨ੍ਹਾਂ ਦੇ 'ਚ 4 ਕਿਤਾਬਾਂ ਇਕਬਾਲ ਦੀ ਮੁਖਤਲਿਫ ਫਿਕਰੀ ਜਿਹਾਦ 'ਤੇ ਨੇ। ਸੋ ਸਾਡੀ ਖੁਸ਼ਬਖਤੀ ਹੈ ਕਿ ਸਾਡੇ ਕੋਲ ਅੱਜ ਮੌਜੂਦ ਨੇ ਡਾਕਟਰ ਰਾਬੀਆ ਸਰਫਰਾਜ਼ ਸਾਹਿਬਾ। ਤੇ ਮੈਂ ਇਹਨਾਂ ਕੋਲ ਸਵਾਲ ਕਰਾਂਗਾ ਕਿ ਇਹ ਦੱਸੋ ਕਿ ਕਿਸੇ ਵੀ ਜਿਹੜੀ ਜ਼ੁਬਾਨ 'ਚ ਅਦਬੀ ਤਾਰੀਖ ਹੁੰਦੀ ਹੈ ਉਹਦਾ ਲਿਖਿਆ ਜਾਣਾ ਕਿੰਨਾ ਅਹਿਮ ਹੈ? ਕਿਉਂਕਿ ਮੈਂ ਜਦੋਂ ਬਤੌਰ ਇੱਕ ਪੰਜਾਬੀ ਪੜ੍ਹਿਆਰ ਆਪਣੀ ਹਾਲਾਂਕਿ ਲਿਖਿਆ ਤੇ ਬਹੁਤ ਕੁਝ ਗਿਆ ਹੈ, ਲੇਕਿਨ ਸ਼ਾਇਦ ਉਹ ਉਸ ਤਰ੍ਹਾਂ ਓਨਾ ਅਪੜਿਆ ਨਹੀਂ ਹੈ। ਲੇਕਿਨ ਜਦੋਂ ਕਿ ਅਸੀਂ ਵੇਖਦੇ ਹਾਂ ਉਰਦੂ ਅਦਬੀ ਤਾਰੀਖ ਵੱਲ, ਤੇ ਉੱਧਰ ਐਸੇ ਇਦਾਰੇ ਵੀ ਨੇ ਜਿਹੜੇ ਛਾਪਣ ਦਾ ਵੀ ਹੌਸਲਾ ਰੱਖਦੇ ਨੇ। ਮਸਲਨ ਡਾਕਟਰ ਜਮੀਲ ਜਾਲਬੀ ਦੀ ਤਾਰੀਖੇ ਅਦਬੇ ਉਰਦੂ 4 ਜਿਲਦਾਂ 'ਚ ਕੋਈ 4-5 ਹਜ਼ਾਰ ਸਫ਼ੇ ਬਣਦੇ ਨੇ। ਤੇ ਜੇ ਕੋਈ ਪੰਜਾਬੀ ਲਿਖਾਰੀ ਇੰਨੀ ਹਿੰਮਤ ਕਰਦਾ ਹੈ ਤੇ ਤੁਸੀਂ ਕੀ ਸਮਝਦੇ ਹੋ ਕਿ ਕਿਆ ਦੋਵਾਂ 'ਚ ਇੱਕ ਵੱਡਾ ਦੁਫੇੜ ਹੈ, ਇੱਕ ਫਾਸਲਾ ਹੈ, ਇੱਕ ਪੁਆੜਾ ਹੈ? ਇਹ ਕਿੰਨਾ ਜ਼ਰੂਰੀ ਹੈ ਕਿ ਤਾਰੀਖ ਲਿਖੀ ਜਾਣੀ, ਅਦਬੀ ਤਾਰੀਖ? जी बिस्मिल्लाहिर्रहमानिर्रहीम। ਸਭ ਤੋਂ ਪਹਿਲੇ ਤੌਹੀਦ ਅਹਿਮਦ ਚੱਠਾ ਔਰ ਉਹਦੀ ਟੀਮ ਨੂੰ ਬਹੁਤ ਮੁਬਾਰਕਬਾਦ। ਸਲੇਕ ਪੰਜਾਬੀ ਮੇਲੇ ਦੇ ਇਨਕਾਦ ਦੇ ਹਵਾਲੇ ਨਾਲ ਉਹਨਾਂ ਦੀ ਪੂਰੀ ਟੀਮ ਦੀ ਮਿਹਨਤ ਸ਼ਬ ਰੋਜ਼ ਦੀ ਜਿਹੜੀ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ। ਔਰ ਹੁਣ ਸਵਾਲ ਦੇ ਹਵਾਲੇ ਨਾਲ ਮੈਂ ਜਵਾਬ ਦੇਣਾ ਚਾਹਾਂਗੀ ਕਿ ਤੁਸੀਂ ਅਦਬੀ ਤਾਰੀਖ ਦੀ ਅਹਿਮੀਅਤ ਦੇ ਹਵਾਲੇ ਨਾਲ ਮੇਰੇ ਤੋਂ ਸਵਾਲ ਕੀਤਾ ਹੈ ਕਿ ਅਦਬੀ ਤਾਰੀਖ ਲਿਖੀ ਜਾਣੀ ਕਿਉਂ ਜ਼ਰੂਰੀ ਹੁੰਦੀ ਹੈ। ਤੇ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਅੱਜ ਆਉਣ ਵਾਲੇ ਕੱਲ੍ਹ ਦਾ ਮਾਜ਼ੀ ਹੈ। ਤੇ ਜੇ ਅਸੀਂ ਇਹਨੂੰ ਤਹਿਰੀਰ ਦੇ ਤੌਰ 'ਤੇ ਮਹਿਫੂਜ਼ ਨਹੀਂ ਕਰਾਂਗੇ ਤੇ ਸਾਡੀ ਆਉਣ ਵਾਲੀ ਨਸਲਾਂ ਨੂੰ ਸਾਡੇ ਅੱਜ ਦੇ ਬਾਰੇ ਦੇ ਵਿੱਚ ਕੁਝ ਪਤਾ ਨਹੀਂ ਲੱਗੇਗਾ।
ਹੁਣ ਤੇ ਵੈਸੇ ਮੀਡੀਆ ਨੇ ਬਹੁਤ ਤਰੱਕੀ ਕਰ ਲਈ, ਰਿਕਾਰਡਿੰਗ ਆ ਗਈ, ਸੋਸ਼ਲ ਮੀਡੀਆ ਆ ਗਿਆ, ਇਲੈਕਟ੍ਰੋਨਿਕ ਮੀਡੀਆ, ਔਰ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਤੁਹਾਡੀਆਂ ਚੀਜ਼ਾਂ ਜਿਹੜੀਆਂ ਉਹ ਮਹਿਫੂਜ਼ ਹੋ ਜਾਂਦੀਆਂ ਹੈ। ਲੇਕਿਨ ਅਗਰ ਅਸੀਂ ਅੱਜ ਤੋਂ 100 ਜਾਂ 200 ਸਾਲ ਪਹਿਲੇ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਮੀਡੀਆ ਨੇ ਵੀ ਇੰਨੀ ਤਰੱਕੀ ਨਹੀਂ ਕੀਤੀ ਸੀ, ਔਰ ਉਸ ਦੌਰ ਦੇ ਵਿੱਚ ਲਿਖੀਆਂ ਜਾਂਦੀਆਂ ਸੀ ਤਾਰੀਖਾਂ। ਮਿਸਾਲ ਦੇ ਤੌਰ 'ਤੇ ਸ਼ਾਇਰਾਂ ਦੀ ਜ਼ਿੰਦਗੀ ਦੇ ਅਹਵਾਲ ਲਿਖੇ ਜਾਂਦੇ ਸੀ, ਜਾਂ ਕੋਈ ਖ਼ਾਸ ਦਬਿਸਤਾਨ ਹੁੰਦੇ ਸੀ ਉਹਨਾਂ ਦੇ ਹਵਾਲੇ ਨਾਲ ਲਿਖਿਆ ਜਾਂਦਾ ਸੀ, ਜਾਂ ਕੋਈ ਖ਼ਾਸ ਦਰਬਾਰੀ ਸ਼ਾਇਰ ਹੁੰਦੇ ਸੀ ਅਤੇ ਉਹਨਾਂ ਦੇ ਬਾਰੇ ਦੇ ਵਿੱਚ ਮਾਲੂਮਾਤ। ਅਤੇ ਅਸੀਂ ਜਦੋਂ ਹੁਣ ਆਪਣੇ ਮਾਜ਼ੀ ਦੇ ਬਾਰੇ 'ਚ ਪੜ੍ਹਨਾ ਚਾਹੁੰਦੇ ਹਾਂ, ਕਿਉਂਕਿ ਮੈਂ ਉਰਦੂ ਸ਼ੇਰੋ ਅਦਬ ਦੀ ਉਸਤਾਦ ਹਾਂ ਅਤੇ ਮੈਂ ਉਰਦੂ ਦੇ ਹਵਾਲੇ ਨਾਲ ਤੁਹਾਨੂੰ ਦੱਸ ਸਕਦੀ ਹਾਂ ਕਿ ਜਦੋਂ ਅਸੀਂ ਉਰਦੂ ਦੀ ਤਾਰੀਖ ਪੜ੍ਹਾਉਂਦੇ ਹਾਂ ਜਾਂ ਅਸੀਂ ਦਬਿਸਤਾਨ ਦਿੱਲੀ ਜਾਂ ਦਬਿਸਤਾਨ ਲਖਨਊ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਤੇ ਸਾਡੇ ਬਹੁਤ ਸਾਰੇ ਤਾਲਿਬ ਇਲਮਾਂ ਜਾਂ ਸਕੋਲਰਸ ਨੂੰ ਉਹ ਅਦਬੀ ਤਾਰੀਖਾਂ ਪੜ੍ਹ ਕੇ ਉਹਦੇ ਬਾਰੇ ਜਾਣਕਾਰੀ ਹਾਸਿਲ ਹੁੰਦੀ ਹੈ। ਅਤੇ ਲਿਖਣਾ ਚਾਹੀਦਾ ਹੈ, ਜੋ ਤੁਸੀਂ ਅੱਜ ਲਿਖ ਰਹੇ ਹੋ, ਜੋ ਤੁਸੀਂ ਜ਼ਮਾਨੇ ਹਾਲ ਦੇ ਵਿੱਚ ਵੀ ਲਿਖ ਰਹੇ ਹੋ, ਉਹ ਮੁਸਤਕਬਲ ਦੇ ਵਿੱਚ ਜਾ ਕੇ ਅਤੇ ਤਾਰੀਖ ਦਾ ਹਿੱਸਾ ਹੀ ਬਣਨਾ ਹੈ। ਅਤੇ ਜਦੋਂ ਤਹਿਰੀਰੀ ਸੂਰਤ ਦੇ ਵਿੱਚ ਚੀਜ਼ ਆ ਜਾਏਗੀ ਤਾਂ ਮਹਿਫੂਜ਼ ਹੋ ਜਾਏਗੀ। ਔਰ ਬਹੁਤ ਸਾਰੇ ਅਦਾਰੇ, ਸਹੀ ਕਹਿ ਰਹੇ ਹੋ ਤੁਸੀਂ ਕਿ ਹਕੂਮਤੀ ਸਤ੍ਹਾ 'ਤੇ, ਅਦਬੀ ਸਤ੍ਹਾ 'ਤੇ ਹੈ ਐਸੇ ਜਿਹੜੇ ਉਰਦੂ ਦੇ ਹਵਾਲੇ ਨਾਲ ਕੰਮ ਕਰ ਰਹੇ ਹੋ। ਮੇਰਾ ਖਿਆਲ ਪੰਜਾਬੀ ਦੀਆਂ ਵੀ ਤਨਜ਼ੀਮਾਂ ਅਤੇ ਅਦਾਰੇ ਹੈ ਜਿਹੜੇ ਪੰਜਾਬੀ ਨੂੰ ਵੀ ਪ੍ਰਮੋਟ ਕਰ ਰਹੇ ਨੇ। ਅਤੇ ਮੇਰਾ ਖਿਆਲ ਹੈ ਕਿ ਪੰਜਾਬੀ ਤਾਰੀਖ ਲਿਖਣ ਵੇਲੇ ਲਿਖਣ ਦੀ ਤਰਫ ਜਿਹੜਾ ਹੈ ਨਾ ਲੋਕਾਂ ਦਾ ਰੁਝਾਨ ਕਮ ਹੈ, ਜਾਂ ਉਹ ਇਸ ਤਰਫ ਤਵੱਜੋ ਜ਼ਿਆਦਾ ਨਹੀਂ ਦੇ ਰਹੇ। ਅਤੇ ਜੇ ਤਵੱਜੋ ਦਿੱਤੀ ਜਾਵੇ, ਲਿਖਿਆ ਜਾਵੇ, ਤਾਂ ਮੈਂ ਸਮਝਦੀ ਹਾਂ ਜਿਹੜੇ ਸਰਕਾਰੀ ਅਦਾਰੇ ਨੇ ਉਹ ਔਰ ਮੁਖਤਲਿਫ ਜਾਮਿਆਤ ਦੇ ਹਵਾਲੇ ਨਾਲ ਵੀ ਮੁਖਤਲਿਫ ਸਤ੍ਹਾ 'ਤੇ ਜਾ ਕੇ ਇਹਨੂੰ ਛਾਪਿਆ ਜਾ ਸਕਦਾ ਹੈ ਅਤੇ ਮਹਿਫੂਜ਼ ਕੀਤਾ ਜਾ ਸਕਦਾ ਹੈ। ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਦਾ ਜਵਾਬ ਯਕੀਨਨ ਬੜਾ ਭਰਵਾਂ ਸੀ। ਅਤੇ ਅਸੀਂ ਪੁੱਛਣਾ ਚਾਹਾਂਗੇ ਕਿ ਲੈਲਪੁਰ ਵਿੱਚ ਜਿਹੜੀ ਮਜਲਿਸੀ ਤਨਕੀਦ ਹੈ, ਜਿਵੇਂ ਲਾਹੌਰ 'ਚ ਸਾਨੂੰ ਇੱਕ ਪੂਰੀ ਇੱਕ ਤਾਰੀਖ ਮਿਲਦੀ ਹੈ ਕਿ 1936 'ਚ ਅੰਜੁਮਨ ਤਰੱਕੀ ਪਸੰਦ ਮੁਸੰਨਫੀਨ ਬਣੀ, ਫਿਰ ਇਸ ਤਰ੍ਹਾਂ ਹੀ ਪਾਰਟੀਸ਼ਨ ਤੋਂ ਬਲਕਿ 1939 ਦੇ ਵਿੱਚ ਹਲਕਾ ਅਰਬਾਬੇ ਜ਼ੌਕ ਦੇ ਬਾਕਾਇਦਾ ਜਲਸੇ ਹੋਣਾ ਸ਼ੁਰੂ ਹੋਏ। ਅਤੇ ਲੈਲਪੁਰ 'ਚ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਰਵਾਇਤ, ਇੱਕ ਪੱਕੀ ਪੀੜ੍ਹੀ ਉਹ ਨਜ਼ਰ ਆਉਂਦੀ ਹੈ ਜਿੱਥੋਂ ਜਿਹਨੇ ਕਿ ਉਹਨੂੰ ਸ਼ੇਪ ਕੀਤਾ, ਜਿਹੜੀ ਉਹਦੀ ਲਿਟਰੇਰੀ ਹਿਸਟਰੀ ਹੈ? ਜੀ ਹਲਕਾ ਅਰਬਾਬੇ ਜ਼ੌਕ ਫੈਸਲਾਬਾਦ ਦੀ ਰਵਾਇਤ ਹੈ, ਔਰ ਹਰ ਜੁਮੇ ਨੂੰ ਇਹਨਾਂ ਦਾ ਇੱਕ ਹਫਤਾਵਾਰ ਇਜਲਾਸ ਵੀ ਹੁੰਦਾ ਹੈ, ਜਿਹਦੇ ਵਿੱਚ ਕੋਈ ਨਾ ਕੋਈ ਸ਼ੇਰੀ ਫਨਪਾਰਾ, ਕੋਈ ਨਸਰੀ ਫਨਪਾਰਾ ਪੇਸ਼ ਕੀਤਾ ਜਾਂਦਾ ਹੈ, ਜਿਹਦੇ ਵਿੱਚ ਜਿਹੜੇ ਹਾਜ਼ਰੀਨ ਹੁੰਦੇ ਉਹਦੇ ਉੱਤੇ ਤਨਕੀਦ ਕਰਦੇ ਨੇ। ਅਤੇ ਜ਼ਾਹਿਰੀ ਗੱਲ ਹੈ ਕਿ ਉਹ ਫਿਰ ਤਹਿਰੀਰੀ ਸੂਰਤ 'ਚ ਕਾਰਵਾਈ ਦਾ ਹਿੱਸਾ ਵੀ ਬਣਦੀ ਹੈ। ਔਰ ਮੇਰਾ ਖਿਆਲ ਹੈ ਕਿ ਜੋ ਥੋੜ੍ਹੀ ਕਾਵਿਸ਼ ਕਰਨ ਅਤੇ ਮੁਖਤਲਿਫ ਕਾਰਵਾਈਆਂ ਨੂੰ ਕਿਤਾਬੀ ਸੂਰਤ ਦੇ ਵਿੱਚ ਵੀ ਛਾਪ ਸਕਦੇ ਨੇ। ਅਤੇ ਇੱਕ ਭਰਪੂਰ ਰਵਾਇਤ ਹੈ ਹਲਕਾ ਅਰਬਾਬੇ ਜ਼ੌਕ ਦੀ ਫੈਸਲਾਬਾਦ ਦੇ ਵਿੱਚ। ਅਤੇ ਬਲਕਿ ਹਾਲ ਹੀ ਦੇ ਵਿੱਚ ਸਾਡੇ ਆਪਣੇ ਸ਼ੋਬੇ ਦੀ ਡਾਕਟਰ ਮਹਿਮੂਨਾ ਸੁਭਾਨੀ ਪਹਿਲੀ ਖਾਤੂਨ ਜੁਆਇੰਟ ਸੈਕਟਰੀ ਬਣੀ ਨੇ ਹਲਕਾ ਅਰਬਾਬੇ ਜ਼ੌਕ ਫੈਸਲਾਬਾਦ ਦੀ। ਅਤੇ ਹੁਣ ਤਾਂ ਸਾਡੀ ਯੂਨੀਵਰਸਿਟੀ 'ਚੋਂ, ਸਾਡੇ ਸ਼ੋਬੇ 'ਚੋਂ ਵੀ ਤਾਲਿਬ ਇਲਮਾਂ ਦੀ ਕਸੀਰ ਤਾਦਾਦ ਜਿਹੜੀ ਉਹ ਹਲਕੇ 'ਚ ਜਾਂਦੀ ਹੈ ਅਤੇ ਤਨਕੀਦੀ ਇਲਮੀ ਅਦਬੀ ਨਸ਼ਿਸਤਾਂ ਦੇ ਵਿੱਚ ਹਿੱਸਾ ਲੈਂਦੇ ਆ ਉਹ ਸਭ ਲੋਕ। ਬਹੁਤ ਖੂਬ। ਮੇਰਾ ਖਿਆਲ ਹੈ ਕਿ ਬਹੁਤ ਸਾਰੇ ਜਿਹੜੇ ਹੈ ਸਾਡੇ ਯੰਗਸਟਰਸ ਬੈਠੇ ਨੇ, ਔਰ ਯਕੀਨਨ ਇਹਨਾਂ 'ਚੋਂ ਬਹੁਤ ਸਾਰੇ ਯੂਨੀਵਰਸਿਟੀ ਕਾਲਜਿਸ 'ਚ ਪੜ੍ਹਦੇ ਹੋਣਗੇ, ਅਤੇ ਇਹਨਾਂ ਨੂੰ ਵੀ ਜਾਣਾ ਚਾਹੀਦਾ ਹੈ। ਐਸੇ ਸੰਗਤਾਂ 'ਚ, ਤਨਜ਼ੀਮਾਂ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਰਸਨਲੀ ਜੀ ਜ਼ਰੂਰ, ਕਿਉਂਕਿ ਕਿਤਾਬਾਂ 'ਚ ਤੁਸੀਂ ਉਹਨਾਂ ਨਹੀਂ ਸਿੱਖ ਸਕਦੇ ਜਿੰਨਾ ਤੁਸੀਂ ਗੱਲਬਾਤ 'ਚ, ਮੁਕਾਲਮੇ 'ਚ ਔਰ ਇੱਦਾਂ ਦੀ ਅਦਬੀ ਨਸ਼ਿਸਤਾਂ 'ਚ ਹਿੱਸਾ ਲੈ ਕੇ ਸਿੱਖ ਸਕਦੇ ਹੋ। ਜ਼ਰੂਰ ਜਾਣਾ ਚਾਹੀਦਾ ਹੈ। ਲਓ ਜੀ, ਸਾਡੇ ਜਿਹੜੇ ਅਗਲੇ ਪ੍ਰਾਹੁਣੇ ਨੇ ਡਾਕਟਰ ਫੈਸਲ ਹਯਾਤ ਜੱਪਾ ਹੋਰੀ, ਇਹਨਾਂ ਦਾ ਮੈਂ ਮੁਖਤਸਰ ਤਾਰੁਫ ਕਰਵਾਉਂਦਾ ਜਾਵਾਂ ਕਿ ਪ੍ਰਿੰਸੀਪਲ ਨੇ ਗਵਰਨਮੈਂਟ ਗ੍ਰੈਜੂਏਟ ਕਾਲਜ ਭਵਾਨਾ ਜਾਮਿਆ ਮੁਹੰਮਦੀ ਸ਼ਰੀਫ ਵਿੱਚ, ਭਵਾਨਾ ਦੀਆਂ ਸੱਥਾਂ 2005 'ਚ, ਔਰ ਕਲਾਮ ਮੀਆਂ ਮੁਹੰਮਦ ਬਖਸ਼ 2007। ਫਿਰ ਇਹਨਾਂ ਦਾ ਇੱਕ ਹੋਰ ਬੜਾ CSS ਦੇ ਜਿਹੜੇ ਸਟੂਡੈਂਟਸ ਨੇ, ਉਹਨਾਂ ਲਈ, ਐਸਪਾਇਰੈਂਟਸ ਨੇ, ਉਹਨਾਂ ਲਈ ਇਹਨਾਂ ਦਾ ਬੜਾ ਕੰਮ ਹੈ ਕਿ ਇਹਨਾਂ ਨੇ ਖੋਜ ਪੰਜਾਬ ਦੇ ਨਾਂ ਤੋਂ ਜਿਹੜਾ ਪੰਜਾਬੀ ਦਾ ਸਿਲੇਬਸ ਹੈ ਉਹਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਕੇ ਬੜੀ ਸੋਹਣੀ ਜੀ ਜਿਹੜਾ ਨਾ ਉਹ ਕਿਤਾਬ ਛਾਪੀ, ਔਰ ਯਕੀਨਨ ਉਹ ਬੜੀ ਪੋਪੂਲਰ ਹੈ ਐਸਪਾਇਰੈਂਟਸ ਦੇ ਵਿੱਚ। ਮਿਰਜ਼ਾ ਤੇ ਰਹਿਮੂ ਦੀ ਵਾਰ ਇਹਨਾਂ ਦੀ ਕਿਤਾਬ ਹੈ, ਔਰ ਬਹੁਤ ਹੀ ਬਿਹਤਰ ਔਰ ਆਥੈਂਟਿਕ ਕਿਤਾਬ ਹੈ। ਜੇ ਕਿਸੇ ਨੇ ਮਿਰਜ਼ਾ ਸਾਹਿਬਾਂ ਔਰ ਰਾ ਰਹਿਮੂ ਦੇ ਬਾਰੇ ਪੜ੍ਹਨਾ ਹੋਵੇ ਤਾਂ ਇਹ ਡਾਕਟਰ ਫੈਸਲ ਹਯਾਤ ਜੱਪਾ ਹੋਰਾਂ ਦੀ ਕਿਤਾਬ ਹੈ। ਸ਼ਾਇਰ ਨੇ, ਨਕਾਦ ਨੇ, ਪੰਜਾਬੀ ਐਕਟਿਵਿਸਟ ਨੇ, ਔਰ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਦੇ ਮੈਂਬਰ ਵੀ ਨੇ। ਇਹਨਾਂ ਦੇ ਐਕਟਿਵਿਜ਼ਮ ਦਾ ਇਹ ਹਾਲ ਹੈ ਕਿ ਇਹਨਾਂ ਨੇ ਬੱਚਿਆਂ 'ਚ, ਜਿਹੜੇ ਪੜ੍ਹਿਆਰ ਨੇ ਕਾਲਜਾਂ ਦੇ, ਉਹਨਾਂ 'ਚ ਪੰਜਾਬੀ ਕਲਚਰ, ਆਰਟ ਔਰ ਲਿਟਰੇਚਰ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਇਹਨਾਂ ਦੀਆਂ ਕੋਸ਼ਿਸ਼ਾਂ ਨੇ, ਬਹੁਤ ਕਾਵਿਸ਼ਾਂ ਨੇ। ਜਿਸ ਤਰ੍ਹਾਂ ਚਾਂਦ ਹੋਰਾਂ ਨੇ ਦੱਸਿਆ ਕਿ ਇਹਨਾਂ ਨੇ ਝੁੰਮਰ ਦੀ ਇੱਕ ਟੀਮ ਬਣਾਈ ਹੈ, ਜੋ ਕਿ ਯਕੀਨਨ ਸਲਾਨਯੋਗ ਕੰਮ ਹੈ।
ਫਿਰ ਇਹਨਾਂ ਨੇ ਕਲਚਰਲ ਦਿਹਾੜ ਮਨਾਉਣਾ ਸ਼ੁਰੂ ਕੀਤਾ ਕਾਲਜ ਦੇ ਵਿੱਚ, ਜੋ ਕਿ ਹੁਣ ਇੱਕ ਰੀਤ ਪੈ ਗਈ। 15 ਮਾਰਚ ਜਿਹੜਾ ਹੈ ਉਹ ਰੇਤਲ ਦਿਹਾੜ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜੀ ਆਇਆਂ ਨੂੰ ਫੈਸਲ ਹਯਾਤ ਜੱਪਾ ਸਾਹਿਬ। ਤੇ ਅਸੀਂ ਹੁਣ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਲੈਲਪੁਰ ਸ਼ਹਿਰ ਅਤੇ ਲੈਲਪੁਰ ਜਿਹੜਾ ਜ਼ਿਲ੍ਹਾ ਹੈ ਉਹਦੇ ਤੋਂ ਜਿਹੜੇ ਦੁਰਾਡੇ ਸ਼ਹਿਰ ਨੇ, ਪਹਿਲੇ ਤਾਂ ਉਹੀ ਸਨ ਬੇਸਿਕਲੀ ਝੰਗ ਔਰ ਚਨਿਓਟ ਔਰ ਇਹ ਜਿਹੜੇ ਇਲਾਕੇ ਸਨ ਇਹ ਹੀ ਜ਼ਿਆਦਾ ਅਹਿਮ ਸਨ। ਅੱਜ ਤੋਂ 100-125 ਸਾਲ ਪਹਿਲੇ ਫਿਰ ਸਰਗੋਦਾ, ਫੈਸਲਾਬਾਦ ਔਰ ਮਿੰਟ ਗੁਮਰੀ ਇਹਨਾਂ ਨੇ ਜਿਹੜਾ ਨਾ ਉਹ ਜ਼ਿਲ੍ਹੇ ਦਾ ਦਰਜਾ ਹਾਸਿਲ ਕੀਤਾ ਔਰ ਅੰਗਰੇਜ਼ਾਂ ਨੇ ਆਬਾਦਕਾਰੀ ਕੀਤੀ। ਸੋ ਤੁਸੀਂ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੀ ਸਾਡੀ ਲੋਕ ਸਿਨਫਾਂ ਨੇ, ਜਿਵੇਂ ਘੋੜੀਆਂ, ਢੋਲੇ, ਮਾਈਏ, ਟੱਪੇ, ਇਸ ਤਰ੍ਹਾਂ ਥਾਲ ਨੇ, ਖੇਡਾਂ ਨੇ, ਅਤੇ ਇਹ ਜਿਹੜੇ ਗਾਵਨ ਨੇ, ਜਿਹੜੇ ਲੋਕ ਜੋੜਦੇ ਨੇ, ਲੋਕ ਸਿਨਫਾਂ ਨੇ, ਇਹਨਾਂ ਦਾ ਜ਼ਿਆਦਾ ਜਿਹੜਾ ਹੈ ਉਹ ਅਸਰ ਪਜ਼ੀਰੀ ਇਹਨਾਂ ਇਲਾਕਿਆਂ 'ਚ 12 ਦੇ ਵਿੱਚ ਕਿਉਂ ਸਾਨੂੰ ਨਜ਼ਰ ਆਉਂਦੀ ਹੈ? ਇਹਦੀ ਕੀ ਵਜ੍ਹਾ ਹੋ ਸਕਦੀ ਹੈ? ਜੀ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤਾਂ ਸੁਲੇਖ ਮੇਲਾ ਸਜਾਵਣ 'ਤੇ ਮੁਬਾਰਕਬਾਦ, ਅਤੇ ਸ਼ੁਕਰੀਆ ਵੀ ਕਿ ਸਾਨੂੰ ਯਾਦ ਰੱਖਿਆ। ਜਿਹੜੀ ਤੁਸੀਂ ਲੋਕ ਗੀਤਾਂ ਦੀ ਗੱਲ ਕੀਤੀ ਜਾਂ ਲੋਕ ਅਦਬ ਦੀ ਗੱਲ ਕੀਤੀ ਹੈ, ਤੁਸੀਂ ਅਗਰ ਆਪਣੇ ਕਲਾਸਿਕ ਨੂੰ ਧਿਆਨ ਮਾਰੋ, ਬਾਬਾ ਫਰੀਦ ਤੋਂ ਲੈ ਲਓ, ਖਾਜਾ ਫਰੀਦ ਤੱਕ ਆ ਜਾਓ ਜਾਂ ਨੀਮ ਕਲਾਸਿਕ ਆ ਜਾਓ, ਅਤੇ ਉੱਥੋਂ ਵੀ ਤੁਸੀਂ ਅਗਰ ਗੌਰ ਨਾਲ ਸ਼ਾਇਰੀ ਪੜ੍ਹੋ ਤਾਂ ਤੁਹਾਨੂੰ ਉਹਦੇ ਵਿੱਚ ਵੀ ਲੋਕ ਅਦਬ ਦਾ ਸਾਇਆ ਬੜਾ ਗੂੜਾ ਦਿਸਦਾ ਹੈ। ਨੈਣ ਸੁਖ ਸਾਹਿਬ ਬੈਠੇ ਨੇ, ਬਾਬਾ ਫਰੀਦ ਦੀ ਸ਼ਾਇਰੀ ਦੇ ਅੰਦਰ ਲੋਕ ਅਦਬ ਦਾ ਸਾਇਆ ਬਹੁਤ ਗਹਿਰਾ ਹੈ। ਉਹਦੀ ਵਜ੍ਹਾ ਹੀ ਹੁੰਦੀ ਹੈ ਕਿ ਜਦੋਂ ਲੋਕ ਅਦਬ ਦੀ ਭੱਠੀ ਦੇ ਵਿੱਚੋਂ ਕੋਈ ਲਫ਼ਜ਼ ਪੱਕਦੇ ਨੇ, ਉਹੀ ਜਿਹੜੇ ਆਪਣੇ ਅਸਲ ਮਾਨਿਆਂ ਵਿੱਚ ਅਸਲ ਰੂਹ ਨਾਲ ਜਾ ਕੇ ਕਲਾਸਿਕ ਦਾ ਹਿੱਸਾ ਬਣਦੇ ਨੇ। ਸਹੀ। ਜਿਵੇਂ ਸ਼ਾਹ ਹੁਸੈਨ ਨੇ ਲਫ਼ਜ਼ ਰਾਂਝਾ ਪਹਿਲੀ ਦਫਾ ਵਰਤਿਆ, ਸਾਨੂੰ ਸ਼ਾਹ ਹੁਸੈਨ ਤੋਂ ਪਹਿਲੇ ਲਫ਼ਜ਼ ਰਾਂਝਾ ਜਿਹੜਾ ਹੈ ਉਹ ਕਿਤੇ ਲੋਕ ਇਸ ਸ਼ਾਇਰੀ ਦੇ ਵਿੱਚ, ਕਲਾਸਿਕ ਦੇ ਵਿੱਚ ਜਾਂ ਕਿਸੇ ਵੀ ਸਤਹ ਉੱਤੇ ਸਾਨੂੰ ਨਜ਼ਰ ਨਹੀਂ ਆਉਂਦਾ। ਰਾਂਝਾ ਸਭ ਤੋਂ ਪਹਿਲੇ ਰੱਬ ਦੇ ਰੂਪ ਵਿੱਚ ਸ਼ਾਹ ਹੁਸੈਨ ਨੇ ਵਰਤਿਆ, ਔਰ ਉਸ ਤੋਂ ਪਹਿਲੇ ਇਹ ਜਿਹੜਾ ਇਹ ਲੋਕ ਕਹਾਣੀ ਹੈ, ਇਹ ਤੁਸੀਂ ਆਪ ਅੰਦਾਜ਼ਾ ਕਰੋ ਕਿ ਇਹ ਲਫ਼ਜ਼ ਕਿਸ ਸਤਹ ਤੋਂ ਉੱਠ ਕੇ ਕਿਨ ਮਾਨੇ 'ਚ ਵਰਤਿਆ ਜਾਣ ਲੱਗਾ ਤਾਂ ਉਸ ਸਤਹ ਉੱਤੇ ਜਾ ਕੇ ਪਹੁੰਚਿਆ ਹੈ। ਫਿਰ ਚੂੰਕਿ ਜਿਹੜੇ ਇਹ ਲੋਕ ਨੇ, ਮੈਂ ਜੰਗਲੀ ਬੈਲਟ ਜਿਹਨੂੰ ਕਹਿੰਦਾ ਹੁੰਦਾ, ਕੁਛ ਲੋਕ ਸ਼ਾਇਦ ਇਸ ਲਫ਼ਜ਼ ਤੋਂ ਅਰੇਂਜ ਵੀ ਹੁੰਦੇ ਨੇ ਕਿ ਲਫ਼ਜ਼ ਨਹੀਂ ਵਰਤਣਾ ਚਾਹੀਦਾ, ਲੇਕਿਨ ਮੈਂ ਇਹਨੂੰ ਮਾਣ ਨਾਲ ਵਰਤਦਾ। ਜਿਹੜਾ ਇਹ ਜੰਗਲੀ ਬੈਲਟ ਹੈ, ਇਹਦੇ ਕੋਲ ਆਪਣੇ ਜਿਹੜਾ ਦਿਲ ਦੀ ਬੜਾਸ ਕੱਢਣ ਵਾਸਤੇ ਹੋਰ ਸਿਨਫ ਵੀ ਨਹੀਂ ਸੀ। ਅਗਰ ਅਸੀਂ ਮਾਈਆ ਦਾ ਜ਼ਿਕਰ ਕਰੀਏ, ਮਾਈਆ ਖਾਲਿਸਤਾਨ ਔਰਤਾਂ ਦੀ ਸਿਨਫ ਹੈ। ਉਸ ਦੌਰ 'ਚ ਪਿੱਛੇ ਚਲਾ ਜਾਓ ਤੇ ਮਾਈਆ ਦਾ ਮਤਲਬ ਜਿਹੜਾ ਹੈ, ਮੇਰਾ ਚੂੰਕਿ PhD ਦਾ ਕੰਮ ਵੀ ਮਾਈਏ ਦੇ ਉੱਤੇ ਹੈ। ਮਾਹੀ ਜਿਹੜਾ ਅਸੀਂ ਮੁਰਾਦ ਲਿਆ ਹੈ, ਉਹ ਲਿਆ ਹੈ ਚਰਵਾ, ਛੇੜੂ, ਮੱਝੀ ਦੀ ਖਿਦਮਤ ਕਰਨ ਵਾਲਾ, ਸੇਵਾ ਕਰਨ ਵਾਲਾ। ਹੁਣ ਤੁਸੀਂ ਜੰਗਲ ਦੇ ਦੌਰ 'ਚ ਜਾਓ, ਜਿਹੜਾ ਇੱਕ ਚਰਵਾ ਇੱਕ ਮਾਲ ਚਰਾਉਂਦਾ ਹੈ, ਸਾਰਾ ਦਿਨ ਉਹ ਮਾਲ ਦੇ ਪਿੱਛੇ ਹੁੰਦਾ ਹੈ, ਉਹਦੀ ਕੋਈ ਮਹਿਬੂਬਾ ਵੀ ਤਾਂ ਹੁੰਦੀ ਹੈ ਨਾ। ਉਸ ਦੀ ਜਿਹੜੀ ਆਪਣੇ ਉਸ ਮਾਈ ਨੂੰ ਯਾਦ ਕਰਨ ਵਾਸਤੇ ਉਹ ਜੋ ਬੋਲ ਆਪਣੀ ਜ਼ਬਾਨ 'ਚੋਂ ਕੱਢਦੀ ਹੈ, ਸਿੰਪਲ ਅਸੀਂ ਉਹਨੂੰ ਮਾਈ ਆਖਦੇ ਹਾਂ। ਸਹੀ। ਔਰ ਇਸ ਤਰ੍ਹਾਂ ਢੋਲਾ ਵੀ ਤੁਸੀਂ ਲੈ ਲਓ, ਢੋਲਾ ਵੀ ਸਾਡੀ ਲੋਕ ਸਿਨਫ ਹੈ, ਇਸ ਤਰ੍ਹਾਂ ਟੱਪਾ ਲੋਕ ਸਿਨਫ ਹੈ। ਇਹਨਾਂ ਇਲਾਕਿਆਂ ਦੇ ਵਿੱਚ ਚੂੰਕਿ ਦੇਖੋ ਫੈਸਲਾਬਾਦ ਆ ਗਿਆ ਜਾਂ ਲਾਹੌਰ ਚਲਾ ਗਿਆ, ਇਸ ਦੇ ਵਿੱਚ ਮੰਡੀਆਂ ਆ ਗਈਆਂ, ਮੰਡੀਆਂ ਨਾਲ ਕਿਤਾਬਾਂ ਆ ਗਈਆਂ, ਮਸ਼ੀਨਾਂ ਪ੍ਰਿੰਟਿੰਗ ਵਾਲੀਆਂ ਆ ਗਈਆਂ, ਦੂਸਰੀਆਂ ਸਿਨਫਾਂ ਆ ਗਈਆਂ, ਲੋਕਾਂ ਦਾ ਮੁਹਾੜ ਉਹਨਾਂ ਸਿਨਫਾਂ ਹੋ ਗਿਆ। ਲੇਕਿਨ ਅਜੇ ਵੀ ਜੰਗਲੀ ਬੈਲਟ ਦੇ ਵਿੱਚ ਲੋਕ ਆਪਣਾ ਜਿਹੜਾ ਕਥਾਰਸਿਸ ਹੈ ਉਹ ਢੋਲਾ, ਮਾਈਆ, ਟੱਪਾ ਔਰ ਖਸੂਸਨ ਦੋੜੇ ਦੇ ਜ਼ਰੀਏ ਹੀ ਕਰਦੇ ਸਾਨੂੰ ਨਜ਼ਰ ਆਉਂਦੇ ਨੇ। ਔਰ ਉਹਨਾਂ ਦੀ ਅੱਜ ਕੱਲ੍ਹ ਵੀ ਜਿਹੜੀ ਮਹਿਬੂਬ ਤਰੀਨ ਸਿਨਫ ਹੈ ਸਾਡੇ ਜੰਗਲੀ ਬੈਲਟ ਦੀ, ਉਹ ਢੋਲਾ ਔਰ ਦੋੜਾ ਹੀ ਹੈ। ਵਾਹ ਵਾਹ ਵਾਹ, ਬਹੁਤ ਹੀ। ਤੇ ਅਗਲਾ ਸਵਾਲ ਕਰਨੇ ਆ ਡਾਕਟਰ ਸੁਮੈਰਾ ਅਕਬਰ ਹੋਰਾਂ ਕੋਲੋਂ ਕਿ ਇਹ ਤੇ ਸਨ ਪੰਜਾਬੀ ਸਿਨਫਾਂ ਜਾਂ ਜਿਵੇਂ ਅਸੀਂ ਕਹਿੰਦੇ ਇਹਨਾਂ ਨੂੰ ਕਿ ਲੋਕ ਗੀਤ ਸਨ, ਤੇ ਉਰਦੂ ਦੇ ਵਿੱਚ ਸਾਡੇ ਕੋਲ ਨਜ਼ਮ ਹੈ, ਆਜ਼ਾਦ ਨਜ਼ਮ, ਨਸਰੀ ਨਜ਼ਮ ਹੈ। ਉਹਦੇ ਕੀ ਵਜ੍ਹਾ ਹੈ ਕਿ ਜਿਹੜੀਆਂ ਦੂਜੀਆਂ ਸਿਨਫਾਂ ਆਈਆਂ ਨੇ, ਮਤਲਬ ਹਾਈਕੋ ਬਹੁਤ ਲੋਕਾਂ ਨੇ ਲਿਖਣਾ ਸ਼ੁਰੂ ਕੀਤੀ ਕਿਸੇ ਜ਼ਮਾਨੇ 'ਚ, ਜਾਂ ਇਸ ਤਰ੍ਹਾਂ ਮਾਈਏ ਲਿਖੇ ਨੇ ਜਾਂ ਜਮੀਲੁद्दीन ਆਲੀ ਨੇ ਕੁਝ ਦੋੜੇ ਲਿਖੇ ਨੇ, ਤੇ ਉਹ ਇੰਨੀਆਂ ਪੋਪੂਲਰ ਕਿਉਂ ਨਹੀਂ ਹੋ ਸਕੀਆਂ? ਕਿਆ ਜ਼ੁਬਾਨ ਦਾ ਮਸਲਾ ਹੈ ਕਿ ਉਹ ਧਰਤੀ ਨਾਲ ਉਸ ਤਰ੍ਹਾਂ ਜੁੜੀ ਨਹੀਂ ਹੋਈ ਕਿ ਉਹ ਜਿਹੜੀਆਂ ਲੋਕਾਂ ਦੀਆਂ ਸਿਨਫਾਂ ਨੇ, ਲੋਕ ਸਿਨਫਾਂ ਨੇ, ਲੋਕਾਂ ਦੇ ਜਿਹੜਾ ਇਜ਼ਹਾਰ ਹੈ ਉਹ ਉਸ ਤਰ੍ਹਾਂ ਉਹਦੇ 'ਚੋਂ ਕਰ ਨਹੀਂ ਪਾਈ? ਨਹੀਂ, ਉਰਦੂ 'ਚ ਸਾਨੂੰ ਬਹੁਤ ਸਾਰੀਆਂ ਅਸਨਾਫ ਨਜ਼ਰ ਆਉਂਦੀਆਂ ਨੇ, ਬਲਕਿ ਇਹ ਜਿਹੜੀ ਨਜ਼ਮ ਹੈ, ਨਈ ਨਜ਼ਮ ਜਾਂ ਜਿਹਨੂੰ ਨਸਰੀ ਨਜ਼ਮ ਕਹਿੰਦੇ ਨੇ, ਉਹਦੀ ਤਾਂ ਫੈਸਲਾਬਾਦ 'ਚ ਬੜੀ ਤਵਾਨਾ ਰਵਾਇਤ ਹੈ।
ਨਸਰੀ ਨਜ਼ਮ ਦੇ ਹੱਕ 'ਚ ਇੱਥੋਂ ਬਹੁਤ ਸਾਰੀ ਆਵਾਜ਼ਾਂ ਸਾਨੂੰ ਸੁਣਾਈ ਦਿੰਦੀਆਂ ਨੇ, ਕਿਉਂਕਿ ਬਹੁਤ ਸਾਰੇ ਲੋਕ ਇਹਨੂੰ ਸ਼ਾਇਰੀ ਮੰਨਦੇ ਹੀ ਨਹੀਂ। ਤੇ ਨਸਰੀ ਨਜ਼ਮ ਨੂੰ ਟਾਈਟਲ ਵੀ ਇੱਥੇ ਨਜ਼ਮ ਤੇ ਨਸਰ ਦਾ ਮਿਲਾ ਕੇ ਡਾਕਟਰ ਰਿਆਜ਼ ਮਜੀਦ ਸਾਹਿਬ ਨੇ ਇੱਕ ਨਈ ਇਸਤਲਾਹ ਨਸਮ ਨਿਕਾਲੀ ਹੈ। ਤੇ ਡਾਕਟਰ ਰਾਬਿਆ ਸਰਫਰਾਜ਼ ਸਾਹਿਬਾ ਦੀ ਨਸਰੀ ਨਜ਼ਮਾਂ ਦੇ ਮਜਮੂਏ ਦਾ ਉਨਵਾਨ ਵੀ ਹੈ ਨਸਮੇ। ਤੋ ਇਹ ਬਹੁਤ ਜ਼ਿਆਦਾ ਫਰੋਗ ਇੱਥੇ ਨਸਰੀ ਨਜ਼ਮ ਨੂੰ ਮਿਲਿਆ। ਇਸ ਤੋਂ ਇਲਾਵਾ ਜ਼ਾਹਰ ਹੈ ਗਜ਼ਲ ਦੀ ਇੱਕ ਕਲਾਸਿਕੀ ਹੈ ਨਾ, ਇੱਕ ਰਵਾਇਤ ਹੈ, ਲੋਕਾਂ ਦੀ ਜੁੜਤ ਹੈ ਉਹਦੇ ਨਾਲ। ਤੇ ਮੇਰੇ ਖਿਆਲ 'ਚ ਜ਼ਰਾ ਜਿਹੜੀ ਰਾਈਮਿਕ ਚੀਜ਼ ਹੁੰਦੀ ਹੈ ਨਾ, ਉਹ ਸਾਡੇ ਜ਼ਰਾ ਅਸੀਂ ਥੋੜ੍ਹੇ ਜਿਹੇ ਰਿਦਮ ਦੇ ਨਾਲ ਲੋਕ ਨੇ ਤੇ ਉਹ ਜ਼ਿਆਦਾ ਪਾਪੂਲਰ ਹੁੰਦੀ ਹੈ। ਤੇ ਗਜ਼ਲ ਇਸ ਲਈ ਹੁਣ ਵੀ ਅੱਜ ਵੀ ਤੁਸੀਂ ਦੇਖੇ ਹੋ ਤੇ ਫੈਸਲਾਬਾਦ 'ਚ ਬਹੁਤ ਹੀ ਅਹਿਮ ਗਜ਼ਲ ਗੋ ਸ਼ਾਇਰ ਨੇ, ਮਾਜ਼ੀ 'ਚ ਵੀ ਸੀ। ਅੱਛਾ, ਫੈਸਲਾਬਾਦ 'ਚ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਾਇਰ ਅਦੀਬ ਵੀ ਨੇ ਜਿਹੜੇ ਇੱਥੋਂ ਚਲੇ ਗਏ ਦੂਸਰੇ ਮਮਾਲਿਕ 'ਚ ਤੇ ਉਹਨਾਂ ਨੇ ਬੜਾ ਨਾਮ ਪੈਦਾ ਕੀਤਾ। ਅੱਛਾ, ਉਸ ਤੋਂ ਬਾਅਦ ਇੱਥੇ ਨਸਰੀ ਨਜ਼ਮ ਹੈ। ਇੱਥੇ ਹੁਣ ਜਿਹੜਾ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ, ਬੋਲੀਆਂ ਬਹੁਤ ਜ਼ਿਆਦਾ ਲਿਖੀ ਜਾ ਰਹੀਆਂ ਨੇ ਫੈਸਲਾਬਾਦ ਦੇ, ਬੋਲੀ ਦੇ ਹਵਾਲੇ ਨਾਲ ਬਹੁਤ ਕੰਮ ਹੋ ਰਿਹਾ ਹੈ। ਅੱਛਾ, ਉਸ ਤੋਂ ਬਾਅਦ ਤੁਸੀਂ ਪਹਿਲੇ ਇੱਕ ਅਦਬੀ ਤਾਰੀਖ ਦੀ ਵੀ ਗੱਲ ਕਰਦੇ ਸੀ। ਅਗਰ ਫੈਸਲਾਬਾਦ ਦੀ ਅਦਬੀ ਤਾਰੀਖ ਬਾਰੇ ਦੇਖਣਾ ਹੈ ਤੇ ਅਸ਼ਫਾਕ ਬੁਖਾਰੀ ਸਾਹਿਬ ਦਾ ਬਹੁਤ ਹੀ ਭਰਵਾਂ ਤੇ ਬਹੁਤ ਹੀ ਅਹਿਮ ਕੰਮ ਇਸ ਬਾਰੇ। ਉਹਨਾਂ ਨੇ ਲਾਇਲਪੁਰ ਕਹਾਣੀ ਦੇ ਉਨਵਾਨ ਤੋਂ ਨਾ ਇੱਕ ਸ਼ੁਰੂ ਕੀਤੀ ਸੀ ਸੀਰੀਜ਼, ਫੈਸਲਾਬਾਦ ਦੀ ਅਦਬੀ ਤਾਰੀਖ ਅਸੀਂ ਉਹਨੂੰ ਕਹਿ ਸਕਦੇ ਨੇ। ਤੇ ਉਸ ਸੀਰੀਜ਼ ਦੀ 4-5 ਕਿਤਾਬਾਂ ਸਾਹਮਣੇ ਆਈਆਂ ਨੇ। ਇੱਕ ਦਾ ਨਾਮ ਸੀ ਚਨਾਬ ਕਲੱਬ, ਰੀਗਲ ਚੌਕ, ਤੇ ਹਲਕਾ ਬਾਬੇ ਜ਼ੌਕ ਸੀ ਇੱਕ ਕਿਤਾਬ ਦਾ ਟਾਈਟਲ। ਤੇ ਫੈਜ਼ ਸਾਹਿਬ ਦੇ ਹਵਾਲੇ ਨਾਲ ਉਹਨਾਂ ਦੀ ਸੀ ਫੈਜ਼ ਚੰਦ ਨਈ ਦਰਿਆਫਤੇ। ਉਹਦੇ 'ਚ ਉਸ ਕਿਤਾਬ 'ਚ ਫੈਜ਼ ਦੇ ਜਿਹੜੇ ਫੈਸਲਾਬਾਦ ਨਾਲ ਤਾਲੁਕ ਸੀ ਉਹ ਉਹਨਾਂ ਨੇ ਬਿਆਨ ਕੀਤੇ। ਤੇ ਅਸਨਾਫ ਤੇ ਭਰਪੂਰ ਨੇ ਇੱਥੇ ਲਿਖੀ ਜਾ ਰਹੀ ਨੇ, ਪਾਪੂਲਰ ਵੀ ਹੋ ਰਹੀ ਨੇ। ਐਸੀ ਕੋਈ ਗੱਲ ਨਹੀਂ ਕਿ ਫੈਸਲਾਬਾਦ 'ਚ ਨਹੀਂ, ਹਾਈਕੋ ਵੀ ਲਿਖੀ ਜਾ ਰਹੀ ਹੈ, ਮਰਸੀਆ ਬਹੁਤ ਲਿਖਿਆ ਜਾ ਰਿਹਾ। ਨਾਤ ਫੈਸਲਾਬਾਦ ਨੂੰ ਸ਼ਹਿਰੇ ਨਾਤ ਕਿਹਾ ਜਾਂਦਾ ਹੈ। ਜਿੰਨੇ ਨਾਤ ਦੇ ਸ਼ਾਇਰ ਜਾਂ ਜਿੰਨੀ ਨਾਤ ਦੀ ਤਨਜ਼ੀਮਾਂ ਤੇ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਜਿਹੜੇ ਨਾਤੀਆ ਮਜਮੂਏ ਉਹ ਇਸੀ ਸ਼ਹਿਰ ਤੋਂ ਸ਼ਾਇਆ ਹੁੰਦੇ ਨੇ। ਤੇ ਬਹੁਤ ਸਾਰੀ ਅਸਨਾਫ 'ਚ ਲਿਖਿਆ ਜਾ ਰਿਹਾ ਲਾਇਲਪੁਰ 'ਚ। ਬਿਲਕੁਲ ਸਹੀ। ਅਸੀਂ ਇੱਕ ਛੋਟਾ ਜਿਹਾ ਅਗਲਾ ਜ਼ਿਮਨੀ ਸਵਾਲ ਕਰਨੇ ਆ ਡਾਕਟਰ ਰਾਬਿਆ ਸਰਫਰਾਜ਼ ਹੋਰਾਂ ਕੋਲੋਂ ਕਿ ਪੜਚੋਲ ਵੱਲ ਆਉਂਦੇ ਅਸੀਂ, ਤਹਿਕੀਕ ਔਰ ਤਨਕੀਦ, ਕਿਉਂਕਿ ਤੁਹਾਡਾ ਵੀ ਬਹੁਤ ਸਾਰਾ ਕੰਮ ਹੈ ਇਹਦੇ 'ਤੇ। ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇੰਡੀਪੈਂਡੈਂਟ ਇੱਕ ਬੰਦਾ ਰਿਸਰਚ ਕਰ ਰਿਹਾ ਹੈ, ਕਿਸੇ ਸਨਦੀ ਤਹਿਕੀਕ ਨਹੀਂ ਕਰ ਰਿਹਾ, ਉਹਨੂੰ ਕਿਹੜੇ ਕਿਹੜੇ ਜਿਹੜੇ ਚੈਲੰਜਸ ਨੇ ਉਹ ਸਾਹਮਣਾ ਕਰਨਾ ਪੈਂਦਾ ਉਹਨਾਂ ਦਾ? ਇੰਡੀਪੈਂਡੈਂਟ ਤਹਿਕੀਕ ਔਰ ਤਨਕੀਦ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ, ਜਾਂ ਲਾਇਲਪੁਰ 'ਚ ਕੀ ਕੰਮ ਹੋਇਆ ਹੁਣ ਤੱਕ? ਮੇਰਾ ਖਿਆਲ ਹੈ ਕਿ ਓਵਰਆਲ ਹੀ ਤਹਿਕੀਕ ਔਰ ਤਨਕੀਦ ਦੇ ਹਵਾਲੇ ਨਾਲ ਜੋ ਤੁਹਾਨੂੰ ਮੁਸ਼ਕਿਲਾਤ ਹੁੰਦੀਆਂ, ਅਗਰ ਕੋਈ ਵੱਡਾ ਸਰਕਾਰੀ ਅਦਾਰਾ ਤੁਹਾਡੀ ਸਰਪ੍ਰਸਤੀ ਨਹੀਂ ਕਰ ਰਿਹਾ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ। ਮਿਸਾਲ ਦੇ ਤੌਰ 'ਤੇ ਬਹੁਤ ਜਿਹੇ ਇੱਦਾਂ ਦੇ ਲੋਕ ਹੁੰਦੇ ਜਿਨ੍ਹਾਂ ਦੇ ਕੋਲ ਡਾਟਾ ਮੌਜੂਦ ਹੁੰਦਾ ਹੈ, ਤੁਸੀਂ ਉਹਨਾਂ ਦੇ ਕੋਲ ਜਾਂਦੇ ਵੀ ਹੋ ਲੇਕਿਨ ਉਹ ਉਸ ਤਰ੍ਹਾਂ ਨਾਲ ਤੁਹਾਡੇ ਨਾਲ ਤਾਵਨ ਨਹੀਂ ਕਰਦੇ। ਜਾਂ ਇਹ ਵੀ ਹੋ ਸਕਦਾ ਹੈ ਕਿ ਲਾਇਬ੍ਰੇਰੀਆਂ ਦੀ ਤੁਹਾਨੂੰ ਬਹੁਤ ਜ਼ਿਆਦਾ ਤਾਦਾਦ ਇੱਥੇ ਨਹੀਂ ਨਜ਼ਰ ਆਏਗੀ ਫੈਸਲਾਬਾਦ ਦੇ ਵਿੱਚ, ਲਾਇਲਪੁਰ ਦੇ ਵਿੱਚ। ਲੇਕਿਨ ਹੁਣ ਚੂੰਕਿ ਔਨਲਾਈਨ ਲਾਇਬ੍ਰੇਰੀਆਂ ਬਹੁਤ ਜ਼ਿਆਦਾ ਹੋ ਗਈਆਂ ਵਾ ਤੇ ਔਨਲਾਈਨ ਕਿਤਾਬਾਂ ਤੋਂ ਵੀ ਇਸਤਫਾਦਾ ਕਰ ਲੈਂਦੇ ਲੋਕ, ਤੇ ਉਸ ਹਵਾਲੇ ਨਾਲ ਅਹਿਮ। ਲੇਕਿਨ ਸਰਕਾਰੀ ਅਦਾਰੇ ਫੈਸਲਾਬਾਦ ਦੇ ਵਿੱਚ ਰਿਸਰਚ ਦੇ ਹਵਾਲੇ ਨਾਲ ਨਹੀਂ ਹੈਗੇ ਤੇ ਤੁਹਾਨੂੰ ਤਹਿਕੀਕ ਔਰ ਤਨਕੀਦ ਦੇ ਹਵਾਲੇ ਨਾਲ ਉਹ ਜ਼ਰੂਰੀਆਤ ਜਿਹੜੀਆਂ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ। ਜੇ ਅਗਰ ਤੁਸੀਂ ਮਰਕਜ਼ ਦੇ ਵਿੱਚ ਬੈਠੇ ਹੋ, ਜੈਸੇ ਲਾਹੌਰ ਜਾਂ ਇਸਲਾਮਾਬਾਦ ਦੇ ਵਿੱਚ ਬੈਠ ਕੇ ਤੁਸੀਂ ਰਿਸਰਚ ਕਰ ਰਹੇ ਹੋ, ਤਾਂ ਤੁਹਾਨੂੰ ਤੁਹਾਡਾ ਲੋਕਾਂ ਦੇ ਨਾਲ ਜਿਹੜਾ ਇੱਕ ਤਾਲੁਕ ਹੈ ਜਾਂ ਰਾਬਤਾ ਹੈ ਉਹ ਵੀ ਆਸਾਨ ਹੁੰਦਾ ਹੈ। ਤੁਹਾਡੀ ਰਸਾਈ ਜਿਹੜੀ ਹੈ ਉਹ ਜਿਹੜੇ ਤੁਹਾਡੇ ਬੇਸਿਕ ਸੋਰਸਿਸ ਨੇ ਉਹਨਾਂ ਤੱਕ ਵੀ ਆਰਾਮ ਨਾਲ ਹੋ ਜਾਂਦੀ ਹੈ। ਲੇਕਿਨ ਇਹ ਚੂँਕਿ ਮਰਕਜ਼ ਤੋਂ ਦੂਰੀ ਹੈ ਔਰ ਇੱਥੇ ਬਹੁਤ ਸਾਰੀ ਵਜੂਹਾਤ ਦੀ ਬਿਨਾ 'ਤੇ ਕੁਤਬਖਾਨੇ ਵੀ ਇੰਨੇ ਕਾਇਮ ਨਹੀਂ ਕੀਤੇ ਗਏ, ਸਰਕਾਰੀ ਅਦਾਰੇ ਵੀ ਨਹੀਂ ਗਏ, ਤੇ ਫਿਰ ਤੁਸੀਂ ਜੇ ਇੰਡੀਪੈਂਡੈਂਟਲੀ ਕਰਨਾ ਚਾਹ ਰਹੇ ਹੋ ਕੋਈ ਰਿਸਰਚ ਤੇ ਤੁਹਾਨੂੰ ਕਾਫੀ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪੜੇਗਾ। ਜੀ ਬਹੁਤ ਸ਼ੁਕਰੀਆ। ਇਹਦੀ ਤੇ ਘਾਟ ਸਾਨੂੰ ਪੂਰੇ ਪੰਜਾਬ 'ਚ, ਪੂਰੇ ਮੁਲਕ 'ਚ ਹੀ ਮਿਲਦੀ ਹੈ ਕਿ ਲਾਇਬ੍ਰੇਰੀਆਂ ਔਰ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਜ਼ਿਆਦਾ ਹੋਣਾ ਚਾਹੀਦਾ ਹੈ। ਅਸੀਂ ਹੁਣ ਵਧਨੇ ਆ ਜੀ, ਚੂँਕਿ ਨੈਣ ਸੁਖ ਸਾਹਿਬ ਮੌਜੂਦ ਨੇ, ਸੀਨੀਅਰ ਲਿਖਾਰੀ ਨੇ। ਹੁਣ ਤੱਕ ਇਹਨਾਂ ਦੇ 5 ਕਹਾਣੀ ਪਰਾਗੇ ਛਪ ਚੁੱਕੇ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲੇ ਇਹਨਾਂ ਦਾ ਜਿਹੜਾ ਕਹਾਣੀਆਂ ਦਾ ਮਜਮੂਆ ਛਪਿਆ ਠੀਕਰੀਆਂ, ਫਿਰ ਉਥਲ ਪੁਥਲ, ਫਿਰ ਉਸ ਤੋਂ ਬਾਅਦ ਆਈ ਪੂਰੇ ਦੀ ਵਾਹ, ਔਰ ਇਸ ਤਰ੍ਹਾਂ ਇਹਨਾਂ ਦੇ 2 ਨਾਵਲ
ਛਪੇ ਨੇ ਔਰ ਹੁਣੇ ਤੀਜਾ ਨਾਵਲ ਆਇਆ ਹੈ। ਮਾਧੋ ਲਾਲ ਹੁਸੈਨ ਲਾਹੌਰ ਦੀ ਵੇਲ ਨਾਵਲ ਨੂੰ ਟਾਹਾਂ ਪ੍ਰਾਈਜ਼ ਮਿਲਿਆ ਕੈਨੇਡਾ ਤੋਂ। ਤੇ ਜਗ ਧੁੰਮੇ ਲਿਖਾਰੀ ਨੇ ਚੂँकि ਡਾਕਟਰ ਅਨਵਰ ਅਨੀਕ ਸਾਹਿਬ ਆਪਣੀ ਬਿਮਾਰੀ ਦੀ ਵਜ੍ਹਾ ਤੋਂ ਨਹੀਂ ਆਏ ਤੇ ਉਹਨਾਂ ਦਾ ਬਹੁਤਾ ਕੰਮ ਤਾਰੀਖ ਤੇ ਹੈ ਤੇ ਅਸੀਂ ਸਾਰਾ ਉਹ ਵੀ ਕੰਮ ਜਿਹੜਾ ਨਾ ਉਹ ਨੈਣ ਸੁੱਖ ਹੋਰਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਇੱਕ ਬੋਲੀ ਹੈ ਕਿ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਅਸੀਂ ਲੈਲਪੁਰ ਦੀ ਜਿਹੜੀ ਤਵਾਰੀਖ ਹੈ ਉਹਦੇ ਬਾਰੇ ਜਾਣਨਾ ਚਾਹਾਂਗੇ ਕਿ ਕਿਸ ਮਕਸਦ ਦੇ ਤਹਿਤ ਇਹ ਆਬਾਦਕਾਰੀ ਹੋਈ ਔਰ ਜਦੋਂ ਇਹ ਆਬਾਦਕਾਰੀ ਹੋਈ ਤੇ ਜਿਹੜੇ ਜੰਗਲੀ ਔਰ ਆਬਾਦਕਾਰ ਸਨ ਉਹਨਾਂ 'ਚ ਕਿਸ ਕਿਸਮ ਦੀ ਖਿੱਚ ਧਰੂ ਰਹੀ ਔਰ ਫਿਰ ਉਹਦੇ 'ਚ ਕਿਸ ਕਿਸਮ ਦਾ ਅਦਬ ਪੁੰਗ ਰਿਹਾ। ਅਫਜ਼ਲ ਹਸਨ ਰੰਧਾਵਾ ਦਾ ਇੱਕ ਸ਼ੇਰ ਹੈ, ਮੈਂ ਦਰਿਆਵਾਂ ਦਾ ਹਾਣੀ ਸਾਂ ਤਰਨੇ ਪੈ ਗਏ ਖਾਲ ਨਹੀਂ ਮਾਏ। ਤੇ ਸੱਚੀ ਪੁੱਛੋ ਤੇ ਜਿਹੜੀ ਬਾਹਰ ਦੀ ਵਾਰ ਹੈ ਨਾ ਉਹ ਇਸ ਸ਼ੇਰ ਵਿੱਚ ਹੀ ਹੈ ਕਿ ਖੁੱਲ੍ਹਾ ਇਲਾਕਾ ਸੀ ਜਾਂ ਜਿਵੇਂ ਜੱਪਾ ਸਾਹਿਬ ਕਹਿ ਰਹੇ ਜੰਗਲੀ ਜਾਂ ਜੰਗਲ ਤੁਸੀਂ ਜਿਸ ਤਰ੍ਹਾਂ, ਔਰ ਜਿਸ ਤਰ੍ਹਾਂ ਹੜੱਪੇ 'ਤੇ ਕੋਈ ਕੰਮ ਨਹੀਂ ਨਾ ਹੋਇਆ ਇਸੇ ਤਰ੍ਹਾਂ ਬਾਹਰ 'ਤੇ ਵੀ ਕੋਈ ਕੰਮ ਨਹੀਂ ਹੋਇਆ। ਔਰ ਉਹਦੀਆਂ ਕਈ ਵਜ੍ਹਾ ਨੇ ਕਿ ਬਾਹਰ ਦੇ ਵਿੱਚ ਜਿਹੜੀ ਆਬਾਦਕਾਰੀ ਹੁੰਦੀ ਰਹੀ ਉਹ ਜਿਹੜੇ ਹੋਣ ਖਾਨਦਾਨ ਇੱਥੇ ਹਾਕਮ ਨੇ ਜਾਂ ਪੋਲੀਟਿਕਸ ਦੇ ਵਿੱਚ ਨੇ ਜਾਂ ਫਿਊਡਲ ਲਾਰਡਸ ਵੀ ਬਣੇ, ਉਹਨਾਂ 'ਚ ਅਕਸਰ ਜਿਹੜੇ ਨੇ ਉਹ ਆਪਣਾ ਜਿਹੜਾ ਸ਼ਜਰਾ ਹੈ ਉਹ ਬਾਹਰ ਦਾ ਦੱਸਦੇ ਨੇ। ਮਤਲਬ ਰਾਜਸਥਾਨ ਦਾ ਬੀਕਾਨੇਰ, ਜੈਸਲਮੀਰ, ਬਟਿਆਣਾ, ਬਟਨੇਰ ਉਹਨਾਂ ਇਲਾਕਿਆਂ 'ਚੋਂ ਆਏ ਦੱਸਦੇ। ਅਤੇ ਇੱਥੇ ਦੇ ਕੌਣ ਲੋਕ ਸਨ ਜਿਹੜੇ ਪਹਿਲੇ ਇੱਥੇ ਵਸਦੇ ਸਨ ਉਹਦੇ ਉੱਤੇ ਕਿਸੇ ਕੋਈ ਕੰਮ ਨਹੀਂ ਕੀਤਾ। ਔਰ ਜਿਹੜੇ ਬਾਹਰੋਂ ਆਏ ਜਿਹੜੇ ਇੱਥੇ ਬਣ ਗਏ ਹਾਕਮ ਬਣ ਗਏ ਜਾਂ ਉਹਨਾਂ ਨੇ ਤਾਂ ਫਿਰ ਕਰਨਾ ਵੀ ਨਹੀਂ ਸੀ ਕਿਉਂਕਿ ਉਹਨਾਂ ਦੇ ਤਾਂ ਵਾਸਤੇ ਮਾਣ ਦੀ ਗੱਲ ਹੀ ਕੋਈ ਨਹੀਂ ਸੀ। ਬਹਰਹਾਲ ਉਹਨਾਂ ਨੂੰ ਇੱਥੇ ਜ਼ਮੀਨਾਂ ਮਿਲੀਆਂ। ਅਲਾਉਦੀਨ ਖਿਲਜੀ ਦੇ ਜ਼ਮਾਨੇ 'ਚ ਬਹੁਤ ਸਾਰੇ ਖਾਨਦਾਨ ਦੱਸਦੇ ਨੇ ਸੀ ਅਲਾਉਦੀਨ ਖਿਲਜੀ ਦੇ ਜ਼ਮਾਨੇ ਵਿੱਚ ਆਏ, ਫਿਰ ਲੋਧੀਆਂ ਦੇ ਜ਼ਮਾਨੇ 'ਚ ਆਏ, ਫਿਰ ਅਕਬਰ ਦੇ ਜ਼ਮਾਨੇ ਤੱਕ ਆਉਂਦੇ ਰਹੇ ਔਰ ਫਿਰ ਅਸੀਂ ਦੇਖਦੇ ਹਾਂ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਬਾਦਕਾਰੀ ਇੱਥੇ ਹੋਈ। ਅਸੀਂ ਅਗਰ ਉਹਦੇ ਪਿਛਲੀ ਗੱਲ ਕਰਾਂਗੇ ਨਾ ਤਾਂ ਬਿਲਕੁਲ ਕਿਸੇ ਹੋਰ ਪਾਸੇ ਗੱਲ ਚਲੀ ਜਾਏਗੀ ਔਰ ਗੱਲ ਬਹੁਤ ਲੰਮੀ ਹੋ ਜਾਏਗੀ। ਮੈਂ ਫਿਰ ਉਸ ਆਬਾਦਕਾਰੀ ਤੋਂ ਹੀ ਗੱਲ ਨੂੰ ਸ਼ੁਰੂ ਕਰਨਾ। ਜਿਹੜੀ ਨਹਿਰਾਂ ਦਾ ਨਿਜ਼ਾਮ ਬਣਾਇਆ ਅੰਗਰੇਜ਼ਾਂ ਨੇ ਜਿਹਦੇ ਤੋਂ ਬੜਾ ਮਾਣ ਕਰਦੇ ਨੇ ਔਰ ਸਾਨੂੰ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਤਾਂ ਇੱਥੇ ਕੋਈ ਇਰੀਗੇਸ਼ਨ ਦਾ ਕੋਈ ਸ਼ਾਇਦ ਸਿਸਟਮ ਨਹੀਂ ਸੀ, ਲੇਕਿਨ ਬਹੁਤ ਸਾਰੀ ਤੁਸੀਂ ਪੁਰਾਣੀਆਂ ਤਾਰੀਖ ਦੀਆਂ ਕਿਤਾਬਾਂ ਪੜ੍ਹੋ ਤਾਂ ਬਹੁਤ ਸਾਰੀਆਂ ਸਾਡੀਆਂ ਇੱਥੇ ਨਹਿਰਾਂ ਹੈ ਸਨ ਪਹਿਲਾਂ ਤੋਂ ਜਿਨ੍ਹਾਂ ਦੇ ਨਾਮ ਹੀ ਮੌਜੂਦ ਨੇ ਉਹਨਾਂ ਨਹਿਰਾਂ ਦੇ। ਬਸ ਫਰਕ ਇਹ ਸੀ ਕਿ ਉਹ ਦਰਿਆਵਾਂ ਨੂੰ ਨਿੱਕੇ ਕਰਕੇ ਨਹੀਂ ਸਨ ਬਣਾਈਆਂ ਗਈਆਂ, ਦਰਿਆਵਾਂ ਦੇ ਵਿੱਚੋਂ ਨਹੀਂ ਸਨ ਕੱਢੀਆਂ ਗਈਆਂ, ਉਹ ਸੈਲਾਬੀ ਔਰ ਬਰਸਾਤੀ ਨਹਿਰਾਂ ਸਨ ਜਾਂ ਮੌਸਮੀ ਨਹਿਰਾਂ ਸਨ। ਅਤੇ ਉਹਦੇ ਨਾਲ ਧਰਤੀ ਇੱਕ ਵਸਦੀ ਸੀ। ਔਰ ਫਿਰ ਜਿਸ ਤਰ੍ਹਾਂ ਕੱਲ੍ਹ ਵੰਡਲ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਕਿ ਦਰਿਆਵਾਂ ਨੂੰ ਨਿੱਕਾ ਕਰਨ ਦੇ ਨਾਲ ਜਿਹੜੀ ਰਿਵਰ ਟ੍ਰੇਡ ਇੱਥੇ ਹੁੰਦੀ ਸੀ ਉਹ ਸਾਰੀ ਬੰਦ ਹੋ ਗਈ। ਅਤੇ ਹੁਣ ਮਾਣ ਵੀ ਅਸੀਂ ਕਰ ਸਕਦੇ ਹਾਂ ਅਤੇ ਦੂਜੇ ਪਾਸੇ ਫਿਰ ਅਸੀਂ ਉਹਦਾ ਮਰਸੀਆ ਵੀ ਲਿਖ ਸਕਦੇ ਹਾਂ ਕਿ ਸਾਡੇ ਦਰਿਆ ਨਿੱਕੇ ਹੋ ਗਏ ਔਰ ਸਾਡੀ ਅਗਰ ਉਹ ਰਿਵਰ ਜਦੋਂ ਯੂਰਪ ਵਿੱਚ ਸਾਰੇ ਰਿਵਰ ਟ੍ਰੇਡ ਚੱਲ ਰਹੀ ਸੀ ਅਤੇ ਇੱਥੇ ਤਾਂ ਉਹ ਖ਼ਤਮ ਕਰ ਦਿੱਤੀ ਗਈ। ਲੇਕਿਨ ਬਹਰਹਾਲ ਆਬਾਦਕਾਰੀ ਤੋਂ ਬਾਅਦ ਦੀ ਅਸੀਂ ਗੱਲ ਕਰਨੇ ਹਾਂ। ਹੁਣ ਜਿਸ ਵੇਲੇ ਇੱਥੇ ਆਬਾਦਕਾਰੀ ਹੋਈ ਅਤੇ ਜਿਹੜੇ ਸਾਰੇ ਲੋਕ ਆਬਾਦ ਇੱਥੇ ਹੋਏ ਆ ਕੇ, ਜਿਹੜੇ ਪੁਰਾਣੇ ਇੱਥੇ ਟਰਾਈਬ ਸਨ ਉਹਨਾਂ ਦੀ ਬਜਾਏ ਜਿਹੜੇ ਇਹ ਲੋਕ ਆ ਕੇ ਵਸੇ ਇਹ ਸਾਰੇ ਉਸ ਪੰਜਾਬ 'ਚੋਂ ਉਧਰਲੇ ਪੰਜਾਬ ਤੋਂ ਜਿਹਨੂੰ ਹੁਣ ਅਸੀਂ ਈਸਟ ਪੰਜਾਬ ਕਹਿੰਦੇ ਹਾਂ ਉੱਧਰੋਂ, ਜਾਂ ਫਿਰ ਸਾਡਾ ਜਿਹੜਾ ਮਾਝੇ ਦਾ ਇਲਾਕਾ ਹੈ ਉੱਥੋਂ ਆ ਕੇ ਸਿਆਲਕੋਟ, ਗੁਜਰਾਤ, ਗੁਜਰਾਂਵਾਲਾ, ਈਵਨ ਲਾਹੌਰ ਵੀ ਇੱਥੋਂ ਵੀ ਲੋਕ ਆਏ ਔਰ ਦੂਸਰੇ ਪੰਜਾਬ ਤੋਂ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਉਹਨਾਂ ਇਲਾਕਿਆਂ 'ਚੋਂ ਵੀ ਬਹੁਤ ਜ਼ਿਆਦਾ ਲੋਕ ਆਏ। ਅੱਛਾ, ਹੁਣ ਇਹ ਸਾਰੇ ਜਿਹੜੇ ਲੋਕ ਸਨ ਨਾ ਇਹ ਕਿਸੇ ਹੱਦ ਤੱਕ ਸਰਕਾਰੀ ਮੁਲਾਜ਼ਮਤਾਂ ਕਰ ਚੁੱਕੇ ਸਨ ਔਰ ਸਰਕਾਰੀ ਮੁਲਾਜ਼ਮਤ ਦੇ ਬਦਲੇ ਦੇ ਵਿੱਚ ਇਹਨਾਂ ਨੂੰ ਜਾਂ ਘੋੜੀਪਾਲ ਸਕੀਮਾਂ ਦੇ ਤਹਿਤ ਜਾਂ ਮੱਝਪਾਲ ਸਕੀਮਾਂ ਦੇ ਤਹਿਤ ਇਹਨਾਂ ਨੂੰ ਇੱਥੇ ਜ਼ਮੀਨਾਂ ਅਲਾਟ ਹੋਈਆਂ। ਫਿਰ ਜਦੋਂ ਇੱਥੇ ਆਏ ਤਾਂ ਜਿਵੇਂ ਅਮਰੀਕਾ ਦੇ ਵਿੱਚ ਉਹੀ ਜਿਹੜੇ ਗੋਰੇ ਸਨ ਉਹਨਾਂ ਨੂੰ ਲੱਗਾ ਕਿ ਹੁਣ ਸਾਡੇ ਕੋਲ ਇੰਗਲੈਂਡ ਜਿਹੜਾ ਉਹ ਬਹੁਤ ਟੈਕਸ ਲੈ ਰਿਹਾ ਅਤੇ ਉਹਦੇ ਖਿਲਾਫ ਫਿਰ ਅਮਰੀਕੀਆਂ ਨੇ ਕੀਤੀ। ਇਸੇ ਤਰ੍ਹਾਂ ਫਿਰ ਇਹ ਜਿਹੜੇ ਲੋਕ ਇੱਥੇ ਆ ਕੇ ਵਸੇ ਇਹਨਾਂ ਨੂੰ ਲੱਗਾ ਕਿ ਜਿਹੜਾ ਹੁਣ ਸਾਡੇ 'ਤੇ ਰੈਵਨਿਊ ਲਾ ਰਹੇ ਨੇ ਬਹੁਤ ਜ਼ਿਆਦਾ, ਇਹਦੇ ਖਿਲਾਫ ਉਹਨਾਂ ਨੇ ਸ਼ੁਰੂ ਕਰ ਦਿੱਤੀ ਗੱਲਬਾਤ। ਉਹਦੇ ਤਹਿਤ ਫਿਰ ਇੱਥੇ ਬੜੀਆਂ ਵੱਡੀਆਂ ਲਹਿਰਾਂ ਚੱਲੀਆਂ ਜਿਸ ਤਰ੍ਹਾਂ ਕਿਰਤੀ ਕਿਸਾਨ ਲਹਿਰ ਚੱਲੀ। ਉਹਨਾਂ ਦੀ ਗੱਲ ਬਾਅਦ 'ਚ ਕਰਾਂਗੇ ਜ਼ਰੂਰ। ਮੈਂ ਚਾਹੁੰਦਾ ਕਿ ਜ਼ਰਾ ਗੱਲ ਨੂੰ ਅੱਗੇ ਟੋਰਿਆ ਜਾਏ, ਤੁਹਾਡਾ ਜਵਾਬ ਬਹੁਤ ਭਰਵਾਂ ਸੀ।
ਤੇ ਅਸੀਂ ਡਾਕਟਰ ਸਾਹਿਬ ਫੈਸਲ ਹਯਾਤ ਜੱਪਾ ਹੋਰਾਂ ਕੋਲੋਂ ਪੁੱਛਣਾ ਚਾਹਾਂਗੇ ਕਿ ਇਹ ਜਿਹੜਾ ਰਚਨਾ ਦੁਆਬ ਹੈ, ਦਰਿਆਵਾਂ ਦੇ ਪਾਣੀਆਂ ਦੀ ਮਿਠਾਸ ਹੈ ਜਾਂ ਉਹ ਕੀ ਐਸੀ ਫਜ਼ਾ ਹੈ ਕਿ ਇੱਥੇ ਦੋ ਕਿੱਸੇ ਹੋਏ ਨੇ ਬੜੇ ਮਸ਼ਹੂਰ, ਜਿਨ੍ਹਾਂ ਦੀ ਸ਼ੋਹਰਤ ਜਿਹੜੀ ਹੈ ਉਹ ਹਰ ਅਦਬ ਵਿੱਚ ਪਹੁੰਚੀ ਹੈ, ਹਰ ਜ਼ੁਬਾਨ ਰਾਹੀਂ ਪੂਰੀ ਦੁਨੀਆ ਤੱਕ ਪਹੁੰਚੀ ਹੈ, ਇੱਕ ਹੀਰ ਰਾਂਝਾ ਤੇ ਇੱਕ ਮਿਰਜ਼ਾ ਸਾਹਿਬਾ, ਤੇ ਤੁਸੀਂ ਕੀ ਆਖੋਗੇ? ਜੀ ਤੁਸੀਂ ਅਗਰ ਇਸ ਕੱਦੀ ਦਾ ਜਾਇਜ਼ਾ ਲਓ ਨਾ, ਜਿੱਥੇ ਵੀ ਕੱਦੀ ਦੀ ਲਾਈਫ ਹੈ, ਦਰਿਆ ਦਾ ਕਿਨਾਰਾ ਕੱਦੀ ਅਸੀਂ ਆਖਦੇ ਉਹਨੂੰ, ਇੱਕ ਟਰਮ ਹੁੰਦੀ ਹੈ ਐਕਸਟ੍ਰੀਮਿਸਟ। ਵੈਸੇ ਤਾਂ ਬੜੀ ਭੈੜੀ ਜਿਹੀ ਟਰਮ ਹੈ, ਲੇਕਿਨ ਇੱਥੋਂ ਦੇ ਲੋਕ ਜਿਸ ਕੰਮ ਵਿੱਚ ਵੀ ਹੱਥ ਪਾਉਂਦੇ ਨੇ ਅਖੀਰ ਕਰ ਦਿੰਦੇ ਨੇ। ਅੱਛਾ, ਤਾੜੀ ਬਣਦੀ ਹੈ ਮੇਰਾ ਖਿਆਲ। ਜਿਹੜੀ ਰਿਆਜ਼ ਅਮਨ ਸ਼ਾਹ ਸਾਹਿਬ ਦਾ ਇੱਕ ਬੜਾ ਖੂਬਸੂਰਤ ਸ਼ੇਰ ਹੈ ਕਿ ਮੈਂ ਮੰਨਦਾ ਹਾਂ 14ਵੀਂ ਰਾਤ ਦਾ ਪੂਰਾ ਚਾਨਣ, ਜਿਹੜਾ ਯਾਰ ਗੁਜ਼ਾਰੇ ਦਾ ਹੈ ਮੈਂ ਨਹੀਂ ਮੰਨਦਾ। ਵਾਹ ਵਾਹ ਵਾਹ। ਇਹਨਾਂ ਲੋਕਾਂ ਕੋਲ ਜਿਹੜੀ ਚੀਜ਼ ਹੈ ਨਾ ਗੁਜ਼ਾਰੇ ਦੀ ਕਰ ਲੈਣੀ, ਜਿਹੜੀ ਚੀਜ਼ ਦੀ ਸਮਝ ਆ ਜਾਵੇ ਨਾ, ਉਹ ਕੰਮ ਜੰਗਲੀ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ। ਜਿਹੜੀ ਚੀਜ਼ ਦੀ ਉਹਨੂੰ ਸਮਝ ਆ ਜਾਵੇ, ਜਿਹੜੀ ਚੀਜ਼ ਵਿੱਚ ਹੱਥ ਪਾ ਲਵੇ ਨਾ, ਉਸੇ ਤੁਸੀਂ ਵੇਖ ਲਓ। ਤੁਸੀਂ ਸਿਰਫ ਇਹ ਖੇਤਰ ਨਾ ਵੇਖੋ, ਤੁਸੀਂ ਕੋਈ ਵੇਖ ਲਓ, ਤੁਸੀਂ ਅਬਦੁਲ ਸਲਾਮ ਨੂੰ ਵੇਖ ਲਓ, ਤੁਸੀਂ ਤਹਿਰ ਕਾਦਰੀ ਨੂੰ ਵੇਖ ਲਓ, ਜਾਂ ਤੁਸੀਂ ਇਹ ਅਗਰ ਲੋਕ ਸਿਨਫਾ ਇਸ ਲੋਕ ਦਾਸਤਾਨ ਨਾਲ ਵੀ ਆਉਂਦੇ ਹੋ, ਤਾਂ ਇਸ ਤੋਂ ਸੋਹਣੀਆਂ ਦਾਸਤਾਨਾਂ ਸ਼ਾਇਦ ਹੁਣ ਕਿਸੇ ਖਿੱਤੇ 'ਚ ਮਿਲਣ। ਕਿਉਂਕਿ ਉਹੀ ਗੱਲ ਕਿ ਇਹ ਲੋਕ ਜੋ ਕੰਮ ਕਰਨਾ ਚਾਹੁੰਦੇ ਨੇ ਦਿਲੋਂ ਹੋ ਕੇ, ਉਹਨੂੰ ਫਿਰ ਇੰਜ ਕਰਦੇ ਨੇ ਕਿ ਬਾਅਦ ਵਿੱਚ ਉਸ ਦੀ ਮਿਸਾਲ ਕੋਈ ਨਾ ਮਿਲੇ। ਇਹ ਦਰਿਆ ਦੀ ਤਾਸੀਰ ਹੈ, ਉਸ ਕੱਦੀ ਦੀ ਤਾਸੀਰ ਹੈ। ਰਿਆਜ਼ ਸਿਆਲ ਦੌੜ ਦਾ ਬੜਾ ਖੂਬਸੂਰਤ ਸ਼ਾਇਰ ਹੈ, ਉਸ ਦਾ ਮਿਸਰਾ ਬੜਾ ਖੂਬਸੂਰਤ ਲੱਗਦਾ ਹੈ ਕਿ ਜੇਲਮ ਦੀ ਮਣ ਤੇ ਸਰਿਓਂ ਦੀ ਝੂਮਰ ਹੈ ਰਿਆਜ਼ ਮੇਰੀ ਕਮਜ਼ੋਰੀ। ਜਿਹੜੀ ਉਹ ਸਰਿਓਂ ਦੀ ਝੂਮਰ ਹੈ ਨਾ, ਉਹ ਦਰਿਆ ਦੀ ਮਣ ਹੈ, ਉਹ ਪਾਣੀ ਹੈ, ਉਹ ਰੇਤ ਹੈ। ਤੁਸੀਂ ਅਗਰ ਉੱਥੇ ਜਾਓ ਤਾਂ ਇੱਕ ਰੋਮਾਂਸ ਹੈ, एक इंतहाई खूबसूरत मंजर है और इंतहाई खूबसूरत लिविंग स्टैंडर्ड स्टाइल है। ਉੱਥੋਂ ਦੇ ਬੰਦੇ ਦੀ ਇਹ ਤਾਸੀਰ ਹੈ ਕਿ ਉਹ ਇਸ਼ਕ ਹੋਵੇ, ਅਦਬ ਹੋਵੇ, ਸਾਇੰਸ ਹੋਵੇ, ਜਿਸ ਪਾਸੇ ਵੀ ਜਾਵੇ ਉਸ ਮਿੱਟੀ ਦੀ ਤਾਸੀਰ ਉਸ ਦੇ ਵਿੱਚੋਂ ਨਜ਼ਰ ਆਉਂਦੀ ਹੈ। ਔਰ ਉਹੀ ਤਾਸੀਰ ਸਾਨੂੰ ਰਾਂਝਾ ਹੋਵੇ, ਮਿਰਜ਼ਾ ਹੋਵੇ ਜਾਂ ਹੀਰ ਹੋਵੇ, ਸਾਨੂੰ ਸਾਰਿਆਂ 'ਚੋਂ ਨਜ਼ਰ ਆਉਂਦੀ ਹੈ। ਬਹੁਤ ਵਧੀਆ, ਬਹੁਤ ਖੂਬ। ਦੋਸਤੋ, ਕਿਹਾ ਜਾਂਦਾ ਹੈ ਕਿ when history is amalgamated with fiction and mythology, legends are born। ਤੇ ਇੱਕ ਘੋੜੀ ਮੈਂ ਤੁਹਾਨੂੰ ਸੁਣਾਵਾਂਗਾ, ਤੇ ਉਸ ਤੋਂ, ਕਿਉਂਕਿ ਇਸ਼ਕ ਔਰ ਇਨਕਲਾਬ ਇਹ ਕੋਈ ਦੋ ਵੱਖਰੀਆਂ ਸ਼ੈਵਾਂ ਨਹੀਂ ਨੇ। ਅਸੀਂ ਤੇ ਪੰਜਾਬ ਦੇ ਲੋਕ ਹਮੇਸ਼ਾ ਤੋਂ ਇਹਨਾਂ ਨੂੰ ਇੱਕ ਹੀ ਸਮਝਿਆ। ਆਓ ਨੀ ਭੈਣੋ ਰਲ ਗਾਵੀਏ ਘੋੜੀਆਂ, ਜੰਝ ਤਾਂ ਹੋਈਏ ਤਿਆਰ, ਮੌਤ ਕੁੜੀ ਨੂੰ ਪਰਨਾਵਣ ਚੱਲਿਆ, ਦੇਸ ਭਗਤ ਸਰਦਾਰ। ਆਓ ਨੀ ਭੈਣੋ ਰਲ ਗਾਵੀਏ ਘੋੜੀਆਂ, ਰਾਜਗੁਰੂ ਸੁਖਦੇਵ ਸਰਬਾਲੇ, ਰਾਜਗੁਰੂ ਸੁਖਦੇਵ ਸਰਬਾਲੇ, ਕਈ ਪੈਦਲ ਕਈ ਸਵਾਰ, ਤੇ 40 ਕਰੋੜ ਤੇਰੇ ਜਾਂਜੀ ਵੇ ਲਾੜਿਆ, ਕਈ ਪੈਦਲ ਕਈ ਸਵਾਰ, ਵਾਗ ਫੜਾਈ ਤੈਥੋਂ ਭੈਣਾਂ ਨੇ ਲੈਣੀ, ਮਾਵਾਂ ਨੇ ਕੀਤਾ ਉਧਾਰ। ਆਓ ਨੀ ਭੈਣੋ ਰਲ ਗਾਵੀਏ ਘੋੜੀਆਂ। ਸੋ ਇਹ ਉਹ ਇਲਾਕਾ ਹੈ ਜਿਹਨੂੰ ਸਾਂਦਲ ਬਾਰ ਆਖਿਆ ਜਾਂਦਾ ਹੈ। ਸਾਂਦਲ ਜਿਹੜਾ ਹੈ ਉਹ ਸੌਤਰਿਆਂ ਦਾ ਵਡਕਾ ਹੋ ਗੁਜ਼ਰਿਆ। ਔਰ ਤੁਸੀਂ ਵੇਖੋ ਕਿ ਸਾਂਦਲ ਬਾਰ ਤੋਂ ਇਹ ਸਰ ਜੇਮਸ ਬ੍ਰੌਡਵੁੱਡ ਲਾਇਲ ਦੇ ਤੋਂ ਅੱਗੇ ਸ਼ਾਹ ਫੈਸਲਾਬਾਦ ਇਹਦਾ ਨਾਂ ਹੋਇਆ। ਔਰ ਫਿਰ ਸ਼ਾਹ ਫੈਸਲਾਬਾਦ ਤੋਂ 3 ਦਿਨ ਬਾਅਦ ਉਹ ਨੋਟੀਫਿਕੇਸ਼ਨ ਚੇਂਜ ਕਰਕੇ ਫਿਰ ਫੈਸਲਾਬਾਦ ਕੀਤਾ ਨੇ। ਯਾਨੀ ਸਾਡੇ ਕੋਲ ਕੁਝ ਸਾਡਾ ਹੈ ਹੀ ਨਹੀਂ, ਨਾ ਸਾਡੇ ਨਾਂ ਸਾਡੇ ਨੇ, ਨਾ ਸਾਡੀ ਬੋਲੀ ਸਾਡੀ ਹੈ। ਤੇ ਅਸੀਂ ਜਦੋਂ ਆਪਣੀਆਂ ਜੜ੍ਹਾਂ ਤੋਂ ਇੰਨੇ ਦੂਰ ਹੋਵਾਂਗੇ ਤੇ ਫਿਰ ਸਾਨੂੰ ਜੜ੍ਹਾਂ ਵਾਲਾ ਵੇਖਣਾ ਪਏਗਾ ਇੰਸੀਡੈਂਟ, ਸ਼ਾਇਦ ਉਹਦੀ ਇਹੀ ਵਜ੍ਹਾ ਹੈ। ਤੇ ਮੈਂ ਨੈਣ ਸੁੱਖ ਹੋਰਾਂ ਕੋਲੋਂ ਪੁੱਛਣਾ ਚਾਹਾਂਗਾ ਕਿ
ਜਿਹੜਾ ਇੱਥੇ ਮਜ਼ਾਮਤੀ ਅਦਬ ਲਿਖਿਆ ਗਿਆ ਉਹਦੇ ਕੀ ਹਾਲਾਤ ਸਨ, ਖਾਸ ਤੌਰ ਤੇ ਕਿਸਾਨ ਮੂਵਮੈਂਟ ਹੋਵੇ, ਗਦਰ ਮੂਵਮੈਂਟ ਹੋਵੇ, ਗਦਰ ਪਾਰਟੀ ਦਾ ਬਣਾਇਆ ਜਾਣਾ, ਜਾਂ ਫਿਰ ਭਗਤ ਸਿੰਘ ਦੀ ਨੌਜਵਾਨ ਸਭਾ ਲਹਿਰ ਹੋਵੇ, ਤੇ ਉਹ ਕਿਹੋ ਜਿਹੇ ਹਾਲਾਤ ਸਨ ਜਿਨ੍ਹਾਂ 'ਚੋਂ ਅਦਬ ਵੀ ਪੈਦਾ ਹੋਇਆ ਔਰ ਇਹਨਾਂ ਲਹਿਰਾਂ ਨੇ ਜਿਹੜਾ ਅੰਗਰੇਜ਼ ਸਾਮਰਾਜ ਸੀ ਉਹਨੂੰ ਇੱਕ ਫੜਤੂਲ ਵੀ ਪਾਈ ਰੱਖਿਆ। ਉਹੀ ਗੱਲ ਮੈਂ ਜਿਹੜੀ ਪਹਿਲਾਂ ਕਰ ਰਿਹਾ ਸਾਂ ਕਿ ਜਿਸ ਵਕਤ ਤੋਂ ਕਿਰਤੀ ਕਿਸਾਨ ਲਹਿਰ ਚੱਲੀ ਔਰ ਫਿਰ ਉਹ ਗੁਜਰਾਂਵਾਲੇ ਦਾ ਸ਼ਾਇਰ ਸੀ ਬਾਂਕੇ ਦਿਆਲ, ਉਹਨੇ ਉਹ ਗੀਤ ਲਿਖਿਆ ਪਗੜੀ ਸੰਭਾਲ ਜੱਟਾ, ਅਤੇ ਉਸ ਗੀਤ ਦੇ ਤਹਿਤ ਹੀ ਉਸ ਲਹਿਰ ਨੂੰ ਪਗੜੀ ਸੰਭਾਲ ਜੱਟਾ ਲਹਿਰ ਹੀ ਕਿਹਾ ਗਿਆ। ਅਤੇ ਕਿਸਾਨਾਂ ਦਾ ਇਸ਼ੂ ਸੀ ਬੜਾ ਵੱਡਾ ਔਰ ਬਹੁਤ ਸਾਰੇ ਐਸੇ ਗੀਤ ਵੀ ਲਿਖੇ ਗਏ ਹੋਣਗੇ ਜਿਹੜੇ ਕਿਸੇ ਸੰਭਾਲੇ ਨਹੀਂ ਔਰ ਸਾਨੂੰ ਅੱਜ ਉਹਨਾਂ ਦਾ ਪਤਾ ਵੀ ਨਹੀਂ, ਲੇਕਿਨ ਇੱਕ ਜਿਹੜੀ ਬੁਨਿਆਦ ਬਣੀ ਰੈਜ਼ਿਸਟੈਂਸ ਦੀ ਉਹ ਸਾਨੂੰ ਨਜ਼ਰ ਆਉਂਦੀ ਹੈ। ਫੈਸਲਾਬਾਦ ਲੈਲਪੁਰ ਜਿਹੜਾ ਸ਼ਹਿਰ ਵਸਿਆ ਨਾ, ਉਹਦੇ ਵਿੱਚ ਬੜੀ ਤਗੜੀ ਰਵਾਇਤ ਸਾਨੂੰ ਨਜ਼ਰ ਆਉਂਦੀ ਹੈ। ਹੁਣ ਉਹ ਜਿਸ ਵਕਤ ਇੱਕ ਮਾਹੌਲ ਬਣ ਗਿਆ, ਰੈਜ਼ਿਸਟੈਂਸ ਦਾ ਮਾਹੌਲ ਬਣ ਗਿਆ, ਅਤੇ ਜਿਹੜਾ ਵੀ ਨਵਾਂ ਲਿਖਣ ਵਾਲਾ ਆਉਂਦਾ ਸੀ ਉਹਦੇ ਅੰਦਰ ਉਹ ਚੀਜ਼ ਆਟੋਮੈਟਿਕਲੀ, ਈਵਨ ਪਾਰਟੀਸ਼ਨ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਮਤਲਬ ਫੈਜ਼ ਅਹਿਮਦ ਫੈਜ਼ ਜਦੋਂ ਜੇਲ੍ਹ ਤੋਂ ਰਿਹਾ ਹੁੰਦਾ ਅਤੇ ਉਹ ਲਾਹੌਰ ਨਹੀਂ ਜਾਂਦਾ, ਉਹ ਸਿੱਧਾ ਫੈਸਲਾਬਾਦ ਆਉਂਦਾ। ਉਹਦੀ ਕੀ ਵਜ੍ਹਾ ਸੀ? ਕਿਉਂਕਿ ਇੱਥੇ ਲੇਬਰ ਕਲਾਸ ਵੀ ਬਹੁਤ ਵੱਡੀ ਬਣੀ, ਇੰਡਸਟਰੀ ਵੀ ਬਹੁਤ ਜ਼ਿਆਦਾ ਸੀ। ਫਿਰ ਜਿੰਨੇ ਸਾਡੇ ਲੈਫਟ ਦੇ ਵੱਡੇ ਵੱਡੇ ਲੀਡਰ ਇਸ ਪਾਸੇ, ਉਹ ਜ਼ਿਆਦਾਤਰ ਫੈਸਲਾਬਾਦ ਦੇ ਸਨ ਜਾਂ ਫੈਸਲਾਬਾਦ ਆ ਕੇ ਰਹੇ। ਮਤਲਬ CR ਅਸਲਮ ਮਤਲਬ ਸੀ, ਫਿਰ ਮੀਆਂ ਮਹਿਮੂਦ ਅਹਿਮਦ ਸੀ, ਆਪਣਾ ਸੈਫ ਖਾਲਦ ਸੀ, ਇਹ ਬੜੇ ਵੱਡੇ ਨਾਂ ਨੇ। ਮੇਜਰ ਇਸਾਕ ਸੀ, ਚੂੰਕਿ ਇੰਡਸਟਰੀ ਸੀ ਇੱਥੇ, ਮੇਜਰ ਇਸਾਕ ਸੀ। ਮੇਜਰ ਇਸਾਕ ਦੇ ਫਿਰ ਜਿਹੜੇ ਮੇਜਰ ਇਸਾਕ ਦੇ ਜਿਹੜੇ 2 ਡਰਾਮੇ ਸਨ ਖਾਸ ਤੌਰ 'ਤੇ, ਕੁਕਨਸ ਔਰ ਮੁਸੱਲੀ, ਉਹਦੇ 'ਚ ਇੱਕ ਨਵਾਂ ਹੀ ਤਜਰਬਾ ਕੀਤਾ ਗਿਆ। ਮੈਂ ਉਹਨਾਂ ਦਾ ਜਿਹੜਾ ਮੁਸੱਲੀ ਡਰਾਮਾ ਮੈਂ 3 ਵਾਰੀ ਵੇਖਿਆ ਔਰ ਉਹਨਾਂ ਨੇ ਇਹ ਵੀ ਇਖਤਿਆਰ ਦਿੱਤਾ ਸੀ ਆਪਣੇ ਉਹ ਡਰਾਮਾ ਕਰਨ ਵਾਲਿਆਂ ਨੂੰ ਕਿ ਤੁਸੀਂ ਜਿਵੇਂ ਚਾਹੋ, ਮਤਲਬ ਜਿਹੜਾ ਕੋਈ ਮਸ਼ਹੂਰ ਗੀਤ ਉਸ ਇਲਾਕੇ ਦੇ ਵਿੱਚ ਉਹ ਵੀ ਵਿੱਚ ਪਾ ਲਓ, ਤੁਸੀਂ ਇਵਨ ਨਾਤ ਪਾ ਲਓ, ਤੁਸੀਂ ਕਵਾਲੀ ਪਾ ਲਓ, ਗਜ਼ਲਾਂ ਪਾ ਲਓ, ਜੋ ਮਰਜ਼ੀ ਪਾ ਲਓ। ਅਤੇ ਉਹ ਸਾਰੇ ਲੋਕ ਇਹ ਸਮਝਦੇ ਸਨ ਇਹ ਡਰਾਮਾ ਮੈਂ ਹੀ ਲਿਖਿਆ, ਮੁਸੱਲੀ ਡਰਾਮਾ ਨਾ। ਅਤੇ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਕੋਕਨਸ ਡਰਾਮਾ ਸੀ ਉਹ ਫਿਰ ਅਫਜ਼ਲ ਹਸਨ ਰੰਧਾਵਾ। ਹੁਣ ਅਗਰ ਅਸੀਂ ਰੈਜ਼ਿਸਟੈਂਸ ਦੀ ਉਸ ਤਰ੍ਹਾਂ ਗੱਲ ਨਾ ਕਰੀਏ, ਫਿਰ ਮੈਨੂੰ ਬਾਰ ਲੱਗ ਰਿਹਾ ਕਿ ਸ਼ਾਇਦ ਉਹ ਨਾ ਕੋਈ ਵੀ ਨਾ ਲਵੇ, ਅਤੇ ਮੈਂ ਉਹ ਤੁਹਾਡੇ ਸਵਾਲ ਦਾ ਉਹ ਜਵਾਬ ਤਾਂ ਨਹੀਂ। ਇੱਕ ਇੱਥੇ ਦੇ ਸ਼ਾਇਰ ਸਨ ਜਿਨ੍ਹਾਂ ਨੇ ਜਿਹੜੇ ਗੀਤ ਲਿਖੇ, ਉਹ ਅੱਜ ਅਸੀਂ ਬਹੁਤ ਸਾਰੇ ਲੋਕ ਉਹਨਾਂ ਦਾ ਨਾਂ ਨਹੀਂ ਜਾਣਦੇ ਔਰ ਉਹ ਅਸਲ ਦੇ ਵਿੱਚ ਅਸੀਂ ਉਹਨੂੰ ਫੋਕ ਸਮਝ ਰਹੇ ਹਾਂ ਕਿ ਇਹ ਲੋਕ ਗੀਤ ਨੇ। ਹਾਲਾਂਕਿ ਉਹ ਸ਼ਾਇਰ ਦਾ ਨਾਂ ਸੀ ਨੰਦ ਲਾਲ ਨੂਰਪੁਰੀ ਜੀ। ਅਤੇ ਇਹ ਹੁਣ ਗੋਰੀ ਦੀਆਂ ਝਾਂਜਰਾਂ, ਦਿਓਰ ਦੇ ਵਿਆਹ 'ਤੇ ਮੈਨੂੰ ਨੱਚ ਲੈਣ ਦੇ, ਸ਼ੌਕਣ ਮੇਲੇ ਦੀ, ਫਿਰ ਬੱਲੇ ਨੀ ਪੰਜਾਬ ਦੀ ਦੇਸ ਜੱਟੀਏ, ਫਿਰ ਜੁੱਤੀ ਕਸੂਰੀ ਪੈਰੀ ਨਾ ਪੂਰੀ, ਇਹ ਸਾਰੇ ਗੀਤ ਨੰਦ ਲਾਲ ਨੂਰਪੁਰੀ ਦੇ ਸਨ। ਪਾਰਟੀਸ਼ਨ ਤੋਂ ਬਾਅਦ ਉਹ ਚਲੇ ਗਏ ਉਸ ਪਾਸੇ ਅਤੇ ਉਦਾਸ ਹੀ ਰਹੇ, ਪਰੇਸ਼ਾਨ ਹੀ ਰਹੇ, ਅਤੇ 1966 ਵਿੱਚ ਉਹਨਾਂ ਖੁਦਕੁਸ਼ੀ ਕਰ ਲਈ। ਫਿਰ ਇਸ ਤਰ੍ਹਾਂ ਹੋਰ ਜਿਸ ਤਰ੍ਹਾਂ ਬਰੀ ਨਿਜ਼ਾਮੀ ਹੈ। ਹੁਣ ਬਰੀ ਨਿਜ਼ਾਮੀ ਜਾਂ ਨੁਸਰਤ ਫਤਿਹ ਅਲੀ ਖਾਨ ਦਾ ਤੁਸੀਂ ਪੰਜਾਬੀ ਦਾ ਸਾਰਾ ਕੰਮ ਮੈਂ ਅਗਰ ਕਹਾਂ ਨਾ ਇੱਕ ਪਾਸੇ ਵੇ, ਅਤੇ 2 ਜਿਹੜੇ ਸਿੰਗਰ ਨੇ ਮਤਲਬ ਨੂਰਜਹਾਂ ਔਰ ਨੁਸਰਤ ਫਤਿਹ ਅਲੀ ਖਾਨ, ਇਹਨਾਂ ਦੇ ਗਾਏ ਗਾਣੇ ਉਹਨਾਂ ਤੋਂ ਭਾਰੇ ਨੇ। ਪੂਰਾ ਜਿਹੜਾ ਸਾਡਾ ਪੰਜਾਬੀ ਦਾ ਹੈ ਨਾ, ਕਿ ਜਿੰਨੇ ਸੋਹਣੇ ਉਹਨਾਂ ਨੇ ਗੀਤ ਗਾਏ, ਜਿੰਨੇ ਉਹਨਾਂ ਦੇ ਲੋਕਾਂ ਦੇ ਵਿੱਚੋਂ ਪਾਪੂਲਰ ਹੋਏ, ਨੁਸਰਤ ਫਤਿਹ ਅਲੀ ਖਾਨ ਹੋਵੇ ਜਾਂ ਨੂਰਜਹਾਂ ਹੋਵੇ। ਅਤੇ ਇਸੇ ਤਰ੍ਹਾਂ ਬਰੀ ਨਿਜ਼ਾਮੀ ਦੇ ਜਿਹੜੇ ਗੀਤ ਸਨ। ਫਿਰ ਅਗਰ ਅਫਜ਼ਲ ਹਸਨ ਰੰਧਾਵਾ ਫਿਕਸ਼ਨ ਨਹੀਂ ਲਿਖ ਰਿਹਾ ਪੰਜਾਬੀ ਦਾ, ਅਤੇ ਮੈਨੂੰ ਇੰਝ ਲੱਗਦਾ ਕਿ ਅੱਜ ਸ਼ਾਇਦ ਪੰਜਾਬੀ ਦਾ ਫਿਕਸ਼ਨ ਹੁੰਦਾ ਹੀ ਨਾ। ਸਹੀ। ਕਈ ਸਾਲ ਤੱਕ ਪੰਜਾਬੀ ਫਿਕਸ਼ਨ ਦੇ ਵਿੱਚ ਸਿਰਫ ਉਹ ਹੀ ਇੱਕ ਵੱਡਾ ਨਾਂ ਸੀ ਕਿ ਜਿਹੜਾ ਦੁਆਬਾ ਉਹਨਾਂ ਦਾ ਨਾਂ ਆਇਆ, ਦੀਵਾ ਤੇ ਦਰਿਆ, ਰਣ ਤਲਵਾਰ ਤੇ ਘੋੜੇ। ਫਿਰ ਅਸ਼ਨਬੀ ਦੇ ਕੁਝ ਅਫਰੀਕੀ ਨਾਵਲਾਂ ਦਾ ਤਰਜਮਾ ਵੀ ਕੀਤਾ, ਤਰਜਮੇ ਵੀ ਕੀਤੇ, ਮੁੰਨਾ ਕੋ ਲਾਹੌਰ, ਲਾਈ ਮੋਰ ਉਹਨਾਂ ਦਾ ਸੀ। ਅਤੇ ਫਿਰ ਇਸ ਤਰ੍ਹਾਂ ਮਤਲਬ ਤੁਸੀਂ ਈਵਨ ਇੱਥੋਂ ਦੇ ਇੱਕ ਸ਼ਾਇਰ ਸਾਡਾ ਦੋਸਤ ਸੀ, ਅੱਜ ਕੱਲ੍ਹ ਬਿਮਾਰ ਹੈ, ਸ਼ੋਰਕੋਟ ਦਾ। ਮਤਲਬ ਜਦੋਂ ਮਾਰਸ਼ਲ ਲਾ ਲੱਗਾ ਮੁਲਕ ਦੇ ਵਿੱਚ, ਅੱਛਾ ਅਗਰ ਹਾਲਾਤ ਖਰਾਬ ਨੇ, ਅਤੇ ਜਿਸ ਤਰ੍ਹਾਂ ਸੀ ਅਬੀਰ ਅਬੂ ਜ਼ਰੀ, ਹੁਣ ਉਹਦੀ ਨਜ਼ਮ ਬੜੀ ਮਸ਼ਹੂਰ ਆਈ, ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ, ਪਿੱਛੂ ਕਰਦਾ ਫਿਰਾਂ ਟਕੋਰ ਤੇ ਫਾਇਦਾ ਕੀ। ਹੁਣ ਇਸ ਤਰ੍ਹਾਂ ਦੀਆਂ ਪਾਪੂਲਰ ਵੀ ਹੋਇਆ। ਲੇਕਿਨ ਜਦੋਂ ਮੁਲਕ 'ਚ ਮਾਰਸ਼ਲ ਆਏ, ਅਤੇ ਇਹ ਸਟੂਡੈਂਟ ਇੱਕ ਜਵੇਦ ਜੇਦੀ ਨਾਂ ਦਾ ਨਾ, ਇਹ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ, ਅਤੇ ਇਹ ਉੱਥੇ ਇੱਕ ਇਹਨੇ ਲਿਖਿਆ ਕਿ
ਜਿੱਥੇ ਮੋਰਾਂ ਪਾਈ ਪੈਲ ਕੁੜੇ ਉੱਥੇ ਫਿਰਦੇ ਨੇ ਜਰਨੈਲ ਕੁੜੇ। ਤੇ ਉਹ ਹਰ ਮੌਜੂ ਦੇ ਉੱਤੇ ਤੁਹਾਨੂੰ ਇੱਥੋਂ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਭਰਵੀਂ ਨਜ਼ਰ ਆਉਂਦੀ ਹੈ ਹਰ ਇਸ਼ੂ ਦੇ ਉੱਤੇ। ਔਰ ਸਿਰਫ ਰੈਜ਼ਿਸਟੈਂਸ ਨਹੀਂ, ਮਤਲਬ ਵੈਸੇ ਵੀ ਜਿਹਨੂੰ ਅਸੀਂ ਅਦਬ ਕਹਿ ਸਕਦੇ ਹਾਂ। ਫਿਰ ਦੂਸਰਾ ਤੁਸੀਂ ਇੱਕ ਹੋਰ ਦੇਖੋ ਮਾਹੌਲ ਜਿਹੜਾ ਬਣਿਆ ਇੱਥੇ, ਕਿ ਜਿਵੇਂ ਲਾਇਲਪੁਰ ਲਿਟਰੇਰੀ ਕੌਂਸਲ ਇੱਥੇ ਬਣੀ, ਔਰ ਜਿਸ ਤਰ੍ਹਾਂ ਹਿਸਟਰੀ ਦੀ ਕਾਨਫਰੰਸ ਇੱਥੇ ਬੜੀ ਵੱਡੀ ਹੋਈ, ਫੈਸਲਾਬਾਦ ਲਿਟਰੇਰੀ ਫੈਸਟੀਵਲ, ਇਹ ਸੁਲੇਖ ਮੇਲਾ। ਤੁਸੀਂ ਇਹ ਫੈਸਲ ਜੱਪਾ ਹੋਰਾਂ ਦਾ ਜਿਹੜਾ ਕੰਮ ਹੈ, ਮੈਂ ਕਿਸੇ ਵੀ ਕਾਲਜ ਦੇ ਪ੍ਰਿੰਸੀਪਲ ਨੂੰ ਨੱਚਦਿਆਂ ਨਹੀਂ ਕਦੀ ਵੇਖਿਆ। ਇਹ ਵਾਹਿਦ ਪ੍ਰਿੰਸੀਪਲ ਨੇ ਕਿ ਜਿਹੜੇ ਆਪਣੇ ਸਟੂਡੈਂਟ ਨੂੰ ਸਾਡੇ ਇਸ ਪੰਜਾਬ ਵਿੱਚ ਹਲਾਸ਼ੇਰੀ ਦੇਣ ਵਾਸਤੇ ਕਿ ਉਹਨਾਂ ਨੂੰ ਇੱਥੋਂ ਦਾ ਜਿਹੜਾ ਫੋਕ ਡਾਂਸ ਹੈ ਉਹ ਸਿਖਾਉਂਦੇ ਵੀ ਨੇ ਤੇ ਨਾਲ ਉਹਨਾਂ ਦੇ ਆਪ ਨੱਚ ਵੀ ਰਹੇ ਹੁੰਦੇ ਨੇ। ਫਿਰ ਇਹਨਾਂ ਨੇ ਉੱਥੇ ਅਹਿਮਦ ਹਾਂ ਖਰਲ ਤੇ ਇਸ ਤਰ੍ਹਾਂ ਦੇ ਕਈ ਅਸੀਂ ਵੀ ਗਏ ਹਾਂ ਇਹਨਾਂ ਦੇ ਕੋਲ ਉੱਥੇ ਪ੍ਰੋਗਰਾਮ। ਤੇ ਇਹੀ ਇਲਾਕਾ ਹੈ ਜਿੱਥੇ ਇੰਜ ਦੇ ਦੀਵੇ ਜਿਹੜੇ ਨੇ ਬਲ ਰਹੇ ਨੇ ਔਰ ਉਹਨਾਂ ਦਾ ਚਾਨਣ ਪੂਰੇ ਪੰਜਾਬ ਤੱਕ ਕੱਪੜ ਰਿਹਾ। ਬਹੁਤ ਸ਼ੁਕਰੀਆ ਨੈਣ ਸੁਖ ਜੀ। ਅੱਛਾ, ਅਸੀਂ ਇੰਜ ਨਹੀਂ ਕਰਾਂਗੇ ਕਿ ਇੱਥੇ ਬਹਿ ਕੇ ਆਪੇ ਜਿਹੜਾ ਨਾ ਉਹ ਖੇਡੀ ਜਾਈਏ, ਅਸੀਂ ਬਾਲ ਤੁਹਾਡੀ ਕੋਰਟ 'ਚ ਵੀ ਦਿਆਂਗੇ। ਤੇ ਮੇਰੀ ਖਾਹਿਸ਼ ਹੋਗੀ ਕਿ ਜਿਹੜੀ ਇਹ ਜਿਹੜੇ ਨੌਜਵਾਨ ਲੋਕ ਬੈਠੇ ਨੇ ਇਹ ਵੀ ਸਵਾਲ ਕਰਨ। ਤੁਸੀਂ ਚਾਰਾਂ ਪੈਨਲਿਸਟਾਂ 'ਚੋਂ ਕਿਸੇ ਕੋਲੋਂ ਵੀ ਕੋਈ ਵੀ ਸਵਾਲ ਕਰ ਸਕਦੇ ਹੋ ਪੰਜਾਬ ਦੀ ਜਾਂ ਲੈਲਪੁਰ ਦੀ ਜਿਹੜੀ ਅਦਬੀ ਤਵਾਰੀਖ ਹੈ, ਜਾਂ ਕੋਈ ਤੁਹਾਡੇ ਮਨ 'ਚ ਕੋਈ ਹੋਰ ਸਵਾਲ ਹੋਵੇ ਲਿਟਰੇਚਰ ਤੋਂ ਰਿਲੇਟਡ, ਤੇ ਅਸਾਤਿਜ਼ਾ ਮੌਜੂਦ ਨੇ, ਤੁਸੀਂ ਸਵਾਲ ਖੁੱਲ੍ਹ ਕੇ ਕਰ ਸਕਦੇ ਹੋ ਜੀ। ਕੋਈ ਵੀ ਸਵਾਲ ਕਰ ਸਕਦਾ ਹੈ ਜੀ। ਬਿਸਮਿਲ੍ਲਾ। ਮਾਈਕ ਦਿਓ ਨਾ। ਬੜੀ ਅੱਛੀ ਗੱਲ ਕੀਤੀ ਹੈ ਕਿ ਧਰਤੀ ਬੜੀ ਕਮਾਲ ਦੀ, ਵਾਕਈ ਕਮਾਲ ਦੀ। ਅਗਰ ਅਸੀਂ ਕਲੋਨੀਅਲ ਪੀਰੀਅਡ ਵਿੱਚੋਂ ਸ਼ੁਰੂ ਹੋ ਜਾਈਏ, ਰੀਲੀ ਭਗਤ ਸਿੰਘ ਜਿਹੜਾ ਨਾ ਟਾਪ ਤਰੀਨ ਰੈਵੋਲੂਸ਼ਨਰੀ ਰਿਹਾ, ਰੀਲੀ ਫਾਂਸੀ ਤੇ ਚੜ ਗਿਆ, ਕਮਾਲ ਦੀ ਧਰਤੀ ਹੈ। ਫਿਰ ਅਗਰ ਪਾਰਟੀਸ਼ਨ ਤੋਂ ਬਾਅਦ ਆ ਰੀਲੀ ਜੋ ਬੈਸਟ ਦੁਨੀਆ ਦਾ ਸਾਇੰਸਦਾਨ ਪੈਦਾ ਹੋਇਆ ਹੈ, ਨੋਬਲ ਇਨਾਮ ਲੈ ਗਿਆ, ਉਹ ਵੀ ਇਸੇ ਧਰਤੀ ਤੋਂ ਹੈ। ਅਗਰ ਦੁਨੀਆ ਦਾ ਬੈਸਟ ਜਿਹੜਾ ਸਿੰਗਰ ਦੇਖਣਾ ਹੈ, ਕਿ ਤੁਸੀਂ ਵੀ ਗੱਲ ਕੀਤੀ ਹੈ, ਉਹ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦਾ ਸ਼ਾਇਦ ਹਾਲ ਦਾ ਨਾਮ ਹੀ ਹੈ ਫਤਿਹ। ਔਰ ਅਗਰ ਲਵ ਦੀ ਗੱਲ ਹੁੰਦੀ ਹੈ ਤੇ ਲਵ ਦੀ ਵੀ ਜਿੰਨੀ ਵੀ ਰਾਂਝੇ ਦੀ ਜਿਸਨੇ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਔਰ ਅਗਰ ਦੁਨੀਆ ਦਾ ਬੈਸਟ ਕਲੈਰਜੀ ਵੀ ਪੈਦਾ ਹੁੰਦਾ, ਜਾਂ ਮੌਲਾਨਾ ਤਾਰੁਲ ਕਾਦਰੀ ਤੁਸੀਂ ਗੱਲ ਕੀਤੀ ਹੈ, ਤੇ ਇਤਨੀ ਡਾਇਵਰਸਿਟੀ ਹੈ, ਮਤਲਬ ਮਿਊਜ਼ਿਕ ਤੋਂ ਲੈ ਕੇ ਲਵ ਤੋਂ ਲੈ ਕੇ ਰੈਵੋਲੂਸ਼ਨਰੀ ਤੋਂ ਲੈ ਕੇ। ਉਹ ਥੋੜਾ ਦੱਸੋ ਕਿ ਇਸ ਧਰਤੀ 'ਚ ਇੰਨੀ ਡਾਇਵਰਸਿਟੀ, ਇੰਨਾ ਰੌਬਸਟ ਕਿਉਂ, ਕੀ ਵਜ੍ਹਾ ਹੈ? ਇੰਨੀ ਲੋਕੈਲਿਟੀ ਜੀ ਇੰਨਾ ਕੁਝ ਨਹੀਂ ਮਿਲੇਗਾ। ਬੜਾ ਅਹਿਮ ਸਵਾਲ ਹੈ। ਇਹਦੇ ਨਾਲ ਹੀ ਮੈਂ ਜੋੜਦਿਆ ਜਾਵਾਂ, ਜਿਹੜਾ ਵੀ ਜਵਾਬ ਦੇਣਾ ਚਾਹਵੇ ਪੈਨਲਿਸਟ, ਕਿ ਨੇਮਤ ਅਹਿਮਦ ਇੱਥੇ ਇੱਕ ਕਹਾਣੀਕਾਰ ਸਨ, ਉਹਨਾਂ ਦੀ ਕਿਤਾਬ ਵੀ ਬਸੰਤੀ, ਔਰ ਉਹ ਵੀ ਇਹ ਫਿਰਕੂ ਜਿਹੜੇ ਫਸਾਦ ਨੇ ਜਾਂ ਉਹਦੀ ਵਜ੍ਹਾ ਤੋਂ ਕਤਲ ਹੋਏ ਸਨ ਇੱਥੇ। ਦੇਖੋ ਜਿਹੜਾ ਅਹਿਮਦ ਖਾਨ ਦਾ ਨਾਮ ਭੁੱਲ ਗਏ ਹੋ ਜੀ, ਰਾਏ ਅਹਿਮਦ ਖਾਨ ਦਾ ਨਾਮ ਵੀ ਨਾਲ ਜੋੜ ਦਿਓ ਤਾਂ ਕਿ ਉਹ ਤਕੂਨ ਮੁਕੰਮਲ ਹੋ ਜਾਵੇ ਜੀ। ਜੀ ਦੇਖੋ ਜਿਹੜੀ ਆਬਾਦਕਾਰੀ ਹੁੰਦੀ ਹੈ ਨਾ, ਜਦੋਂ ਕਿਸੇ ਥਾਂ ਤੇ ਬਹੁਤ ਲੋਕ ਆ ਕੇ ਵਸਦੇ ਨੇ, ਤੇ ਉਹਦੇ ਵਿੱਚ ਜਿਹੜਾ ਸਿਆਸੀ ਸ਼ਊਰ ਤੁਹਾਡਾ ਹਰ ਹਵਾਲੇ ਨਾਲ, ਤੁਹਾਡਾ ਸਮਾਜੀ ਸ਼ਊਰ, ਉਹ ਉਹਨਾਂ ਇਲਾਕਿਆਂ ਤੋਂ ਬਹੁਤ ਡਿਫਰੈਂਟ ਔਰ ਜ਼ਿਆਦਾ ਹੁੰਦਾ ਹੈ। ਜਿਹੜੇ ਇਲਾਕੇ ਬਿਲਕੁਲ ਜਿੱਥੇ ਕਦੀ ਕੋਈ ਆਬਾਦਕਾਰੀ ਨਹੀਂ ਹੋਈ ਔਰ ਲੋਕ ਬਸ ਉੱਥੇ ਅਸੀਂ ਪੂਰੇ ਦੁਨੀਆ ਦੇ ਮੁਲਕਾਂ ਦੀਆਂ ਵੀ ਮਿਸਾਲਾਂ ਦੇ ਸਕਦੇ ਹਾਂ। ਜਿਸ ਤਰ੍ਹਾਂ ਅਮਰੀਕਾ ਹੈ, ਅਮਰੀਕਾ ਦੇ ਵਿੱਚ ਇਸ ਵੇਲੇ ਜੋ ਕੁਝ ਹੋਇਆ ਹੈ, ਉਹ ਜਿਹੜੇ ਉੱਥੋਂ ਦੇ ਨੇਟਿਵ ਸਨ ਉਹ ਤਾਂ ਨਹੀਂ, ਮਤਲਬ ਉਹ ਇੱਕ ਨੈਗੇਟਿਵ ਪਾਸੇ ਵੀ ਗੱਲ ਜਾਂਦੀ ਹੈ ਕਿਸੇ ਹੱਦ ਤੱਕ। ਲੇਕਿਨ ਜਿਹੜੀ ਪੋਜ਼ੀਟਿਵ ਗੱਲ ਵੀ ਹੈ ਵੇ ਕਿ ਜਦੋਂ ਇੱਥੇ ਇੰਨੇ ਲੋਕ ਆਬਾਦ ਹੋਏ ਆ ਕੇ, ਹੁਣ ਤੁਸੀਂ ਦੇਖੋ ਨਾ, ਜਿਸ ਤਰ੍ਹਾਂ ਤਾਹਿਰੁਲ ਕਾਦਰੀ ਦੀ ਗੱਲ ਹੋਈ, ਜਾਂ ਡਾਕਟਰ ਅਬਦੁਲ ਸਲਾਮ ਦੀ ਗੱਲ ਹੋਈ, ਜਾਂ ਨੁਸਰਤ ਫਤਿਹ ਅਲੀ ਖਾਨ ਦੀ ਗੱਲ, ਇਹਨਾਂ ਦਾ ਕਿ ਤੁਸੀਂ ਪਿਛੋਕੜ ਵੇਖੋ ਨਾ, ਸਭ ਦਾ ਪਿਛੋਕੜ ਕਿਸੇ ਦਾ, ਕੋਈ ਕਿੱਧਰੋਂ ਆਇਆ, ਕੋਈ ਕਿੱਧਰੋਂ ਆਇਆ, ਕੋਈ ਪਾਣੀਪਤ ਤੋਂ ਆਇਆ, ਕੋਈ ਸੋਨੀਪਤ ਤੋਂ ਆਇਆ, ਕੋਈ ਕਰਨਾਲ ਤੋਂ, ਕੋਈ ਰੋਹਤਕ ਤੋਂ, ਕੋਈ ਇੱਥੋਂ ਦੇ ਲੋਕਲ ਵੀ ਲੋਕ ਨੇ। ਤੇ ਉਹ ਜਿਹੜੀ ਇੰਨੀ ਜ਼ਿਆਦਾ ਡਾਇਵਰਸਿਟੀ ਦੀ ਗੱਲ ਕੀਤੀ ਨਾ ਇਲਿਆਸ ਚੱਠਾ ਹੋਰਾਂ, ਉਹਦੀ ਵਜ੍ਹਾ ਹੀ ਹੈ ਵੇ ਕਿ ਇੱਥੇ ਇੰਨੀ ਮਤਲਬ ਇੰਨੀ ਆਬਾਦਕਾਰੀ ਹੁੰਦੀ ਰਹੀ ਇਸ ਇਲਾਕੇ ਦੇ ਵਿੱਚ, ਕਿ ਉਹ ਇੰਜ ਹੋਣਾ ਹੀ ਸੀ ਕਿ ਇਹਦੇ ਵਿੱਚ ਉਹ ਵੱਡੇ ਵੱਡੇ ਲੋਕਾਂ ਨੇ ਪੈਦਾ ਹੋਣਾ ਹੀ ਹੋਣਾ ਸੀ। ਕਿਉਂਕਿ ਉਹ ਜਿਹੜਾ ਵੀ ਪਿੱਛੋਂ ਕੁਝ ਲੈ ਕੇ ਆਇਆ, ਪਿੱਛੋਂ ਵੀ ਕੁਝ ਲੈ ਕੇ ਆਇਆ, ਫਿਰ ਉੱਥੇ ਜਦੋਂ ਆਏ ਮੁਕਾਬਲਾ ਹੁੰਦਾ ਹੈ। ਹੁਣ ਦੇਖੋ ਇੱਥੇ ਇੱਕ ਤੁਸੀਂ ਚੀਜ਼ ਵੇਖੀ ਕਿ ਜਿਹੜੀ ਆਬਾਦਕਾਰ ਸਨ ਔਰ ਜਿਹੜੇ ਜੰਗਲੀ ਸਨ,
ਉਹ ਆਪਣੇ ਆਪਣੇ ਵੱਖਰੇ ਵੱਖਰੇ ਹੀ ਰਹੇ ਨੇ ਇੱਥੇ ਅੱਜ ਵੀ। ਉਹਨਾਂ 'ਚ ਤੁਸੀਂ ਬਹੁਤ ਜ਼ਿਆਦਾ ਆਪਸ ਵਿੱਚ ਉਹਨਾਂ ਦੀਆਂ ਸ਼ਾਦੀਆਂ ਨਹੀਂ ਵੇਖਦੇ, ਰਿਸ਼ਤੇਦਾਰੀਆਂ ਉਹਨਾਂ ਨੇ ਨਹੀਂ ਕੀਤੀਆਂ। ਉਹ ਉਹਨਾਂ ਨੂੰ ਆਬਾਦਕਾਰ ਕਹਿੰਦੇ ਨੇ, ਉਹ ਉਹਨਾਂ ਨੂੰ ਜੰਗਲੀ ਕਹਿੰਦੇ ਨੇ, ਲੇਕਿਨ ਆਪਣੇ ਆਪਣੇ ਥਾਂ ਉਹਨਾਂ ਦਾ ਇੱਕ ਰੋਲ ਹੈ। ਔਰ ਮਤਲਬ ਵੱਧ ਕੇ ਇੱਕ ਦੂਸਰੇ ਨਾਲੋਂ ਸਿਆਸਤ 'ਚ ਵੇਖ ਲਓ, ਹਰ ਥਾਂ ਵੇਖ ਲਓ, ਉਹ ਕੰਮ ਕਰ ਰਹੇ ਨੇ। ਤਾਂ ਮੇਨ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਆਬਾਦਕਾਰੀ ਹੈ ਉਹ ਹੋ ਸਕਦਾ ਕਿਸੇ ਹਵਾਲੇ ਨਾਲ ਤੁਸੀਂ ਉਹਨੂੰ ਨੈਗੇਟਿਵ ਵੀ ਕਹਿ ਸਕਦੇ ਹੋ, ਲੇਕਿਨ ਪੋਜ਼ੀਟਿਵ ਬਹੁਤ ਜ਼ਿਆਦਾ ਉਹਦੇ 'ਚ ਜੀ ਹੈ। ਇਹਨਾਂ ਇਲਾਕਿਆਂ ਨੂੰ ਵਸਾਵਣ ਦੇ ਵਿੱਚ ਔਰ ਜ਼ਮੀਨ ਨੂੰ ਉਪਜਾਊ ਬਣਾਉਣ 'ਚ ਯਕੀਨਨ ਉਹਨਾਂ ਲੋਕਾਂ ਦਾ ਬਹੁਤ ਰੋਲ ਸੀ, ਜਿਹੜੇ ਹੁਸ਼ਿਆਰਪੁਰ ਤੋਂ, ਜਲੰਧਰ ਤੋਂ, ਮਾਲਵੇ ਤੋਂ ਜਿਹੜੇ ਸਾਰੇ ਲੋਕ ਆਏ। ਤੇ ਅਸੀਂ ਜੀ ਬਿਸਮਿਲ੍ਲਾ, ਜ਼ਰੂਰ ਜੀ। ਅੱਜ ਕਿਉਂ ਨਹੀਂ ਸਿਰ ਮੱਥੇ ਤੇ ਜ਼ਰੂਰ ਕਰੋ ਜੀ। ਸਭ ਤੋਂ ਪਹਿਲਾਂ ਦੋਸਤੋ ਬਹੁਤ ਖੁਸ਼ੀ ਹੋਈ ਪੈਨਲਿਸਟ ਦੀਆਂ ਗੱਲਾਂ ਸੁਣ ਕੇ। ਮੇਰਾ ਸਵਾਲ ਇਹ ਹੈ ਕਿ ਜਦੋਂ ਅਸੀਂ ਆਪਣੇ ਪਿਛੋਕੜ ਦੀ, ਆਪਣੀਆਂ ਜੜ੍ਹਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਮਾਣ ਹੁੰਦਾ, ਪ੍ਰਾਊਡ ਫੀਲ ਕਰਦੇ ਹਾਂ। ਪਰ ਇੱਕ ਸਵਾਲ ਮੇਰਾ ਇਹ ਆ ਕਿ ਅਸੀਂ ਅੱਜ ਵੈਸਟ ਵੱਲ ਕਿਉਂ ਦੇਖ ਰਹੇ ਹਾਂ ਕਿ ਉਹ ਸਾਨੂੰ ਐਮੈਂਸੀਪੇਟ ਕਰੇਗਾ, ਜਦੋਂ ਕਿ ਕੱਲ੍ਹ ਡਾਕਟਰ ਬੰਦਲ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਕਿ ਸਾਡੇ ਪੁਰਖਿਆਂ ਨੇ ਪਹਿਲਾਂ ਹੀ ਕੀ ਕੁਛ ਕੀਤਾ ਜਦੋਂ ਉਹ ਲੋਕ ਹਨੇਰੇ ਵਿੱਚ ਸੀਗੇ। ਤਾਂ ਇਹ ਜਿਹੜੀ ਡਿਊਲਟੀ ਹੈ, ਖਾਸ ਕਰ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਔਰ ਮੈਂ ਦੇਖਦਾ ਕਿ ਉੱਧਰਲੇ ਪੰਜਾਬ ਦੇ ਵਿੱਚ, ਮੈਂ ਪੰਜਾਬ ਨੂੰ ਪੰਜਾਬ ਹੀ ਕਹਿੰਦਾ, ਮੈਂ ਚੜ੍ਹਦਾ ਲੈਂਦਾ ਨਹੀਂ ਕਹਿੰਦਾ, ਉਸ ਪੰਜਾਬ ਦੇ ਹਿੱਸੇ ਵਿੱਚ ਇਹ ਜ਼ਿਆਦਾ ਗੱਲ ਹੈ ਕਿਉਂਕਿ ਬਾਹਲੇ ਪੜ੍ਹੇ ਲਿਖੇ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਨੇ। ਕੰਫਰਟ ਜ਼ੋਨ ਵਿੱਚ ਰਹਿਣ ਨਾਲ ਅਸੀਂ ਆਪਣੀ ਜੜ੍ਹ ਤੱਕ ਨਹੀਂ ਜਾ ਸਕਦੇ, ਔਰ ਨਾ ਹੀ ਸਾਨੂੰ ਉਹਨਾਂ ਨੂੰ ਜੜ੍ਹ ਦੀ ਫਰੋਲਣ ਦੀ ਲੋੜ ਆ, ਜਿੱਦਾਂ ਨੈਣ ਸੁਖ ਜੀ ਨੇ ਕਿਹਾ ਹੈਗਾ। ਤਾਂ ਮੇਰਾ ਸਵਾਲ ਇਹ ਹੈ ਕਿ ਅਸੀਂ ਜੇ ਆਪਣਾ ਦੁਨੀਆ ਦੇ ਵਿੱਚ ਸਵੈਮਾਨ ਪੈਦਾ ਕਰਨਾ ਹੈਗਾ ਤਾਂ ਸਾਨੂੰ ਆਪਣੀ ਜੜ੍ਹ ਨੂੰ ਹੋਰ ਹਰਿਆ ਕਰਨਾ ਪਵੇਗਾ, ਔਰ ਆਪਣੀ ਜੜ੍ਹ ਨੂੰ ਹੋਰ ਦਿਖਾਉਣਾ ਪਵੇਗਾ ਕਿ ਅਸੀਂ ਕੌਣ ਲੋਕ ਹੈਗੇ ਆ। ਤਾਂ ਇਹ ਕੀ ਗੱਲ ਹੈ ਕਿ ਅਸੀਂ ਹਮੇਸ਼ਾ ਹੀ ਵੈਸਟ ਵੱਲ ਨੂੰ ਦੇਖਦੇ ਹਾਂ, ਔਰ ਜਿਹੜਾ ਸਾਡਾ ਦਿਮਾਗ ਹੈਗਾ ਉਹ ਵੈਸਟ ਨੇ ਮਤਲਬ ਇੱਕ ਕਿਸਮ ਦਾ ਸਾਨੂੰ ਕੈਪਚਰ ਕੀਤਾ ਹੈਗਾ ਕਿ ਵੈਸਟ ਹੀ ਹੈਗਾ ਜੋ ਸਾਰੀ ਦੁਨੀਆ ਨੂੰ ਐਮੈਂਸੀਪੇਟ ਕਰੇਗਾ। ਇਹ ਮੇਰਾ ਸਵਾਲ, ਜਿਹੜਾ ਵੀ ਸੱਜਣ, ਜਿਹੜਾ ਵੀ ਮੇਰੀ ਭੈਣ ਇਹਦਾ ਜਵਾਬ ਦੇਣਾ ਚਾਹੀਦਾ। ਇਹਦਾ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕਰਨਾ ਦੋਸਤਾਂ ਦੀ ਇਜਾਜ਼ਤ ਨਾਲ, ਕਿ ਜਿਹੜਾ ਇਹਨੂੰ ਵਾਈਟ ਮੈਨਸ ਬਰਡਨ ਕਿਹਾ ਜਾਂਦਾ ਹੈ, ਪੂਰੀ ਦੁਨੀਆ ਨੂੰ ਸਿਵਲਾਈਜ਼ ਕਰਨ ਦਾ ਇੱਕ ਕਲੋਨੀਅਲ ਪੂਰੀ ਉਹਦੀ ਇੱਕ ਤਾਰੀਖ ਹੈ। ਔਰ ਦੁਨੀਆ 'ਚ ਅੱਜ ਜਿੰਨੇ ਵੀ ਮਸਲੇ ਨੇ ਉਹ ਸ਼ਾਇਦ ਜਿਵੇਂ ਵੰਡਲ ਸਾਹਿਬ ਨੇ ਕੱਲ੍ਹ ਕਿਹਾ ਸੀ, ਉਹਨੂੰ ਤੁਸੀਂ ਡੀਕੋਲੋਨਾਈਜੇਸ਼ਨ ਕਹਿ ਲਓ, ਉਹਨੂੰ ਪੋਸਟ ਕੋਲੋਨੀਅਲਿਜ਼ਮ ਕਹਿ ਲਓ, ਨੀਓ ਕੋਲੋਨੀਅਲਿਜ਼ਮ ਕਹਿ ਲਓ। ਸੋ ਜਦੋਂ ਤੱਕ ਉਹ ਡੀਕੋਲੋਨਾਈਜੇਸ਼ਨ ਦਾ ਪੂਰਾ ਜਿਹੜਾ ਇੱਕ ਚੱਕਰ ਹੈ ਉਹ ਮੁਕੰਮਲ ਨਹੀਂ ਹੁੰਦਾ, ਅੱਜ ਦੁਨੀਆ 'ਚ ਜਿੰਨੇ ਵੀ ਵੱਡੇ ਮਸਲੇ ਨੇ, ਮਤਲਬ ਤੁਸੀਂ ਦੇਖ ਲਓ ਕਿਹੜੇ ਨੇਸ਼ਨ ਸਟੇਟ ਦੇ ਮਸਲੇ ਨੇ, ਉਹ ਡੀਕੋਲੋਨਾਈਜੇਸ਼ਨ ਦੇ ਅਧੂਰਾ ਰਹਿ ਜਾਣ ਦੀ ਵਜ੍ਹਾ ਤੋਂ ਅੱਜ ਵੀ ਉਂਝ ਨੇ। ਔਰ ਅਸੀਂ ਜਿਹੜੇ ਪਛੜੇ ਹੋਏ, ਵੈਸੇ ਤਾਂ ਉਸ ਤਰ੍ਹਾਂ ਦੁਨੀਆ ਗਲੋਬਲ ਵਿਲੇਜ ਹੈ, ਲੇਕਿਨ ਅਸੀਂ ਜਿਹੜੇ ਪਛੜੇ ਹੋਏ ਲੋਕ ਆ ਉਹਨਾਂ ਨੂੰ ਕੱਟਿਆ ਗਿਆ ਹੈ ਬਕਾਇਦਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਉਹਦਾ ਨਾਵਲ ਹੈ 100 Years Solitude ਮਾਰਕੀਜ਼ ਦਾ, ਅਤੇ ਉਹ ਕਹਿੰਦਾ ਕਿ ਮਕਾਂਡੋ ਦੇ ਵਿੱਚ ਨਾ ਤਾਂ ਇੱਥੇ ਕਦੀ ਕੋਈ ਚਰਚ ਸੀ ਅਤੇ ਨਾ ਤਾਂ ਇੱਥੇ ਕਦੀ ਕੋਈ ਗਵਰਨਮੈਂਟ ਸੀ। ਸੋ ਲੋਕਾਂ ਦਾ ਆਪਣਾ ਬਣਾਇਆ ਹੋਇਆ ਇੱਕ ਸਿਸਟਮ ਉਹਨਾਂ ਨੂੰ ਇਸ ਅਹਿਸਾਸੇ ਕਮਤਰੀ 'ਚ ਪਾ ਦਿੱਤਾ ਗਿਆ ਕਿ ਤੁਹਾਡੇ ਕੋਲ ਤਾਂ ਕੁਛ ਹੈ ਹੀ ਨਹੀਂ, ਤੁਹਾਡੇ ਕੋਲ ਨਾ ਆਪਣਾ ਕਲਚਰ ਹੈ, ਨਾ ਤੁਹਾਡੇ ਕੋਲ ਆਪਣਾ ਇਲਮ ਹੈ। ਅਸੀਂ ਅੱਜ ਇੱਥੇ ਜ਼ੁਬਾਨਾਂ ਦੀਆਂ ਗੱਲਾਂ ਕਰ ਰਹੇ ਹਾਂ, ਸਾਡੇ ਜਿਹੜੇ ਲੋਕ ਵੜਕੇ ਸਨ, ਜਿਹੜੇ ਉਹ ਕੋਈ ਅਨਪੜ੍ਹ ਲੋਕ ਨਹੀਂ ਸਨ, ਉਹਨਾਂ ਕੋਲ ਆਪਣੀ ਸੂਝ, ਸਿਆਣਪ, ਉਹ ਹਿਕਮਤ, ਦਾਨਿਸ਼ ਉਹਨਾਂ ਦੇ ਅੰਦਰ ਪੂਰੀ ਮੌਜੂਦ ਸੀ। ਇਹ ਮੇਰਾ ਖਿਆਲ ਹੈ ਕਿ ਕੋਲੋਨਾਈਜੇਸ਼ਨ ਦੀ ਵਜ੍ਹਾ ਤੋਂ ਇਹ ਸਾਰੇ ਮਸਲੇ ਜਿਹੜੇ ਨੇ ਉਹ ਸਾਨੂੰ ਅੱਜ ਵੀ ਸਾਹਮਣਾ ਕਰਨਾ ਪੈ ਰਿਹਾ। ਡਾਕਟਰ ਸੁਬੈਰਾ ਅਕਬਰ ਸਾਹਿਬ ਜੀ, ਬੜਾ ਸੋਹਣਾ ਇਹਨਾਂ ਨੇ ਸਵਾਲ ਕੀਤਾ ਸਰ ਨੇ। ਅਤੇ ਇੱਦਾਂ ਕਿ ਸਾਡੇ ਇੱਥੇ ਨਾ ਹੁਣ ਸ਼ਊਰ ਆ ਰਿਹਾ, ਬੜੀ ਗੱਲ ਹੈ ਕਿ ਅਸੀਂ ਵੈਸਟ ਵੱਲ ਨਹੀਂ ਵੇਖਣਾ। ਅਸੀਂ ਫਿਲਹਾਲ ਤਾਂ ਵੇਖਦੇ ਹਾਂ, ਲੇਕਿਨ ਤੁਸੀਂ ਵੇਖੋ ਕਿ ਲਾਇਲਪੁਰ 'ਚ ਜਿਹੜੇ ਇਸ ਤਰ੍ਹਾਂ ਦੇ ਮੁਕਾਮੀ ਜ਼ੁਬਾਨ ਦੇ ਮੇਲੇ ਨੇ, ਇਹ ਇਸੀ ਚਾਨਣੀ ਨੂੰ ਜਾਂ ਇਸੀ ਸੋਚ ਨੂੰ ਵਧਾਉਣ ਵਾਸਤੇ ਨੇ। ਅਤੇ ਇੱਕ ਆ ਜਿਹੜਾ ਇੱਕ ਗਲੋਬਲਾਈਜੇਸ਼ਨ ਦੇ ਸਾਨੂੰ ਹੁਣ ਮਾਬੈਨ ਜਿਹੜਾ ਨਾ ਇੱਕ ਲੋਕਲਾਈਜੇਸ਼ਨ ਦੀ ਜਾਂ ਇਹ ਮਕਾਮੀ ਬਿਆਨੀਆਂ ਵੀ ਨਜ਼ਰ ਆ ਰਿਹਾ ਜ਼ੁਬਾਨਾਂ ਦਾ, ਅਤੇ ਉਹ ਪੂਰੀ ਦੁਨੀਆ 'ਚ ਹੈ ਅਤੇ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਹੈ। ਹੁਣ ਤੁਸੀਂ ਲਾਇਲਪੁਰ 'ਚ ਦੇਖੋ, ਪਾਕਿਸਤਾਨ ਦੇ ਹੋਰ ਸ਼ਹਿਰਾਂ 'ਚ ਵੇਖੋ, ਤੁਹਾਨੂੰ ਮੁਕਾਮੀ ਜ਼ੁਬਾਨਾਂ ਦੇ ਅਦਬੀ ਮੇਲੇ ਔਰ ਇਸ ਤਰ੍ਹਾਂ ਦੇ ਸੂਝਵਾਨਾਂ ਦੇ ਇਕੱਠ ਨਜ਼ਰ ਆਉਣਗੇ। ਇਹਦਾ ਮਤਲਬ ਹੈ ਕਿ ਇਹ ਚਾਨਣ ਫੈਲੇਗਾ ਅਤੇ ਸਾਨੂੰ ਪੂਰੀ ਉਮੀਦ ਰਹਿਣਾ ਚਾਹੀਦਾ ਹੈ ਕਿ
ਅਗਰ ਇਹ 10ਵਾਂ ਸਾਲ ਇੱਥੇ ਲੈਲਪੁਰ ਜੈਸੇ ਸ਼ਹਿਰ 'ਚ ਹੋ ਗਿਆ ਹੈ ਕਿ ਪੰਜਾਬੀ ਸੁਲੇਖ ਮੇਲਾ ਹੋ ਰਿਹਾ ਹੈ, ਤੇ ਇਹਦਾ ਮਤਲਬ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨਾਲ, ਆਪਣੀ ਰਹਿਤਲ ਨਾਲ, ਆਪਣੀ ਜ਼ੁਬਾਨ ਨਾਲ, ਆਪਣੀ ਤਹਿਜ਼ੀਬ ਨਾਲ, ਆਪਣੇ ਵਸੇਬ ਨਾਲ ਮੁਹੱਬਤ ਹੈ। ਤੇ ਇਹ ਆਹਿਸਤਾ ਆਹਿਸਤਾ ਕਰਕੇ ਇਹ ਖਤਮ ਹੋਏਗਾ। ਜ਼ਾਹਰ ਹੈ ਕਿ ਜਿਹੜਾ ਸਾਡਾ ਵੈਸਟ ਵੱਲ ਵੇਖਣ ਵਾਲਾ ਹੈ, ਲੇਕਿਨ ਅਸੀਂ ਮੁਸਤਕਬਲ ਤੋਂ ਮਾਯੂਸ ਨਹੀਂ। ਇਸ ਤਰ੍ਹਾਂ ਦੇ ਪੰਜਾਬ ਦੀ ਧਰਤੀ 'ਚ ਇਸ ਤਰ੍ਹਾਂ ਦੇ ਹੁਣ ਇਵੈਂਟਸ ਹੋਣ ਲੱਗ ਗਏ ਨੇ ਕਿ ਆਵਾਮ 'ਚ, ਆਮ ਲੋਕਾਂ 'ਚ ਇਹ ਸ਼ਊਰ ਪੈਦਾ ਹੋ ਰਿਹਾ ਹੈ ਕਿ ਇਹ ਸਾਰੀ ਗੇਮ ਜਿਹੜੀ ਹੈ ਨਾ, ਇਹ ਕਲੋਨਲਾਈਜੇਸ਼ਨ ਦੀ ਸੀ ਤੇ ਅਸੀਂ ਇਸ ਤੋਂ ਬਾਹਰ ਨਿਕਲਣਾ ਹੈ। ਓਰੀਐਂਟਲਿਜ਼ਮ ਤੋਂ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਹੋਰ ਕਈ ਕਿਤਾਬਾਂ ਨੇ ਕਿ ਜਿਨ੍ਹਾਂ ਨੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕੀਤਾ ਹੈ, ਤੇ ਇਨਸ਼ਾਅੱਲਾ ਇਹ ਖਤਮ ਹੋ ਜਾਏਗਾ ਜਲਦ। ਵੈਸੇ ਨਾ ਮੇਰੇ ਅੱਛਾ ਮੇਰੇ ਵੀ ਛੋਟੀ ਜਿਹੀ ਗੱਲ ਆ ਰਹੀ ਸੀ ਕਿਉਂਕਿ ਬੜਾ ਬੇਸਿਕ ਜਿਹਾ ਸਵਾਲ ਹੈ। ਤੇ ਇੱਕ ਹੈ ਨਾ ਉਹ ਸਾਡਾ ਖਾਣ ਕੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਹੁਣ ਅਸੀਂ ਨਾ ਬਹੁਤ ਕਵੇਲਾ ਹੋ ਗਿਆ ਜੋ ਅਸੀਂ ਹੁਣ ਅੱਜ ਕਰ ਰਹੇ ਹਾਂ ਨਾ, ਤੇ ਪਤਾ ਨਹੀਂ ਇਹਦੇ 'ਚ ਬਰਕਤ ਪੈ ਜਾਏ ਔਰ ਅੱਗੇ। ਲੇਕਿਨ ਬਹੁਤ ਇੱਕ ਸਾਨੂੰ ਨਾ ਪੰਜਾਬੀਆਂ ਨੂੰ ਥੋੜ੍ਹਾ ਜਿਹਾ ਨਾ ਆਪਣੇ ਬਾਰੇ ਮਾਣ, ਤੇ ਅਸੀਂ ਕਈ ਦਫਾ ਹੱਦੋਂ ਵੱਧ ਹੀ ਕਰ ਜਾਂਦੇ ਹਾਂ ਆਪਣੇ ਉੱਤੇ। ਪਰ ਕੁਝ ਥੋੜ੍ਹਾ ਜਿਹਾ ਇਹ ਵੀ ਸੋਚਣਾ ਚਾਹੀਦਾ ਕਿ ਕਈ ਐਸੇ ਮਕਾਮ ਆਏ ਕਿ ਸਾਨੂੰ ਜੋ ਬੋਲਣਾ ਚਾਹੀਦਾ ਸੀ ਅਸੀਂ ਨਹੀਂ ਬੋਲੇ। ਵੇਖੋ ਜਿਹੜਾ ਕਿਉਂਕਿ ਅਸੀਂ ਇੰਗਲਿਸ਼ ਦੇ ਐਜੂਕੇਸ਼ਨ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਸਾਡੇ ਵਾਸਤੇ ਬਣਾਇਆ, ਜਦੋਂ ਅਸੀਂ ਉਹਦੇ ਵਿੱਚ ਅੱਜ ਵੀ ਉਹਦੇ ਵਿੱਚ ਹੀ ਹਾਂ, ਤੇ ਅਸੀਂ ਕਿਵੇਂ ਵੈਸਟ ਵੱਲ ਨਹੀਂ ਵੇਖਾਂਗੇ। ਫਿਰ ਤੁਸੀਂ ਦੇਖੋ ਕਿ ਜਿਸ ਵੇਲੇ ਪੰਜਾਬੀ ਦੀ ਅਗਰ ਅਸੀਂ ਗੱਲ ਕਰੀਏ ਕਿ ਜਿਸ ਵੇਲੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਗਰ ਪੰਜਾਬੀ ਸਕੂਲਾਂ 'ਚ ਲੱਗੇਗੀ ਤਾਂ ਉਹ ਗੁਰਮੁਖੀ ਵਿੱਚ ਲੱਗੇਗੀ। ਅੱਛਾ, ਜਿਹੜਾ ਉਹਦਾ ਸਿਲੇਬਸ ਬਣਾਇਆ ਓਰੀਐਂਟਲ ਕਾਲਜ ਵਾਸਤੇ, ਉਹ ਸਿੱਖਾਂ ਦਾ ਮਜ਼ਹਬੀ ਉਹਦੇ 'ਚ ਗ੍ਰੰਥ ਸਾਹਿਬ ਵਿੱਚੋਂ ਲਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਲਈਆਂ। ਅੱਛਾ, ਮੁਸਲਮਾਨਾਂ ਨੂੰ ਇਹ ਲੱਗਾ, ਕੱਲ੍ਹ ਵੀ ਇੱਥੇ ਕਿਸੇ ਨੇ ਗੱਲ ਕੀਤੀ ਸੀ ਕਿ ਬਈ ਇਹ ਤਾਂ ਸਿੱਖਾਂ ਦੀ ਜ਼ੁਬਾਨ ਹੈ। ਉਸ ਵੇਲੇ ਨਾ ਸਿੱਖ ਬੋਲੇ, ਜਿਹੜੇ ਸਾਡੇ ਲੀਡਰ ਕਹਿ ਲਓ, ਜਾਂ ਕਿ ਬਈ ਇਹ ਤੁਸੀਂ ਕੀ ਕਰ ਰਹੇ ਹੋ, ਪੰਜਾਬੀ ਜ਼ੁਬਾਨ ਨੂੰ ਤੁਸੀਂ ਇਹ ਸਿਰਫ ਸਕੂਲ ਵਿੱਚ ਲਾਓ ਗੁਰਮੁਖੀ ਦੇ ਵਿੱਚ। ਤੇ ਸਿੱਖਾਂ ਨੂੰ ਵੀ ਬੋਲਣਾ ਚਾਹੀਦਾ ਸੀ, ਹਿੰਦੂਆਂ ਨੂੰ ਵੀ ਬੋਲਣਾ ਚਾਹੀਦਾ ਸੀ, ਔਰ ਮੁਸਲਮਾਨਾਂ ਨੂੰ ਵੀ ਬੋਲਣਾ ਚਾਹੀਦਾ ਸੀ। ਐਸੇ ਤਰ੍ਹਾਂ ਬਹੁਤ ਸਾਰੇ ਥਾਂ। ਫਿਰ ਜਿਹੜੀ ਤੁਹਾਡੀ ਆਜ਼ਾਦੀ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਆਜ਼ਾਦੀ, ਇਹ ਵੀ ਆਜ਼ਾਦੀ ਵੀ ਤਾਂ ਕਾਗਜ਼ਾਂ 'ਚ ਲਿਖ ਕੇ ਹੀ ਲਈ ਹੈ ਨਾ। ਅਸਾਂ ਕੁਝ ਸਮਝੌਤੇ ਕੀਤੇ ਨੇ ਜਿਹੜੇ ਅਸੀਂ ਖੁੱਲ੍ਹ ਕੇ ਹੁਣ ਗੱਲਾਂ ਵੀ ਨਹੀਂ ਕਰ ਸਕਦੇ। ਅਸਾਂ ਕੋਈ ਲੜ ਕੇ ਥੋੜ੍ਹਾ ਲਈਏ। ਅਸੀਂ 10,000 ਬੰਦਾ ਲੜ ਕੇ ਨਹੀਂ ਮਰਵਾਇਆ, ਅਸੀਂ 10 ਲੱਖ ਬੰਦਾ ਮਾਈਗ੍ਰੇਸ਼ਨ 'ਚ ਮਰਵਾਤਾ। ਅਤੇ ਉਹ ਕੁਝ ਆਪਣੇ ਬਾਰੇ ਵੀ ਸਾਨੂੰ ਸੋਚਣਾ ਪਏਗਾ ਵੀ ਕਿੱਥੇ ਕਿੱਥੇ ਅਸਾਂ ਗਲਤ ਕੀਤਾ। ਤੇ ਜੱਪਾ ਸਾਹਿਬ ਕੋਈ ਗੱਲ ਕਰਨਾ ਚਾਹ ਰਹੇ ਸੀ। ਸਰ, ਮੈਂ ਤੁਹਾਡੀ ਗੱਲ ਨੂੰ ਥੋੜ੍ਹਾ ਅੱਗੇ ਵਧਾਉਣਾ ਕਿ ਜਿਹੜਾ ਇਹ ਨਫਸਿਆਤੀ ਮਸਾਇਲ ਦਾ ਸ਼ਿਕਾਰ ਸਾਨੂੰ ਕਰ ਦਿੱਤਾ ਗਿਆ ਨਾ ਕਿ ਤੁਸੀਂ ਅਗਰ ਪੰਜਾਬੀ ਬੋਲ ਸੋ ਤਾਂ ਤੁਸੀਂ ਵੱਡੇ ਬੰਦੇ ਨਹੀਂ ਲੱਗ ਸਕਦੇ, ਤੁਹਾਡਾ ਕਰੈਕਟਰ ਵੱਡਾ ਨਹੀਂ ਹੋ ਸਕਦਾ। ਮੇਰੇ ਖਿਆਲ ਦੇ ਵਿੱਚ ਪੰਜਾਬ ਦੁਨੀਆ ਦਾ ਵੈਦ ਕੀਤਾ ਹੈ ਜਿੱਥੇ ਅਸੀਂ ਕਿਸੇ ਓਪਰੀ ਜ਼ਬਾਨ ਨੂੰ ਬੋਲ ਕੇ ਅਪਣਾ ਕੇ ਅਸੀਂ ਵੱਡਾ ਲੱਗਣਾ ਚਾਹੁੰਦੇ ਹਾਂ, ਵੱਡਾ ਬਣਨਾ ਚਾਹੁੰਦੇ ਹਾਂ। ਅਸੀਂ ਪੰਜਾਬੀ ਉਸਤਾਦ ਹੀ, ਮੈਂ ਬਹੁਤ ਸਾਰੇ ਆਪਣੇ ਦੋਸਤਾਂ ਨੂੰ ਵੇਖਿਆ ਇੰਤਹਾਈ ਮਾਜ਼ਰਤ ਦੇ ਨਾਲ, ਜਿਹੜੇ ਖਾਂਦੇ ਪੰਜਾਬੀ ਦਾ ਨੇ ਤਾਂ ਬੱਚਿਆਂ ਆਪਣੇ ਨਾਲ ਉਰਦੂ ਬੋਲਦੇ ਨੇ ਜਾਂ ਇੰਗਲਿਸ਼ ਬੋਲਦੇ ਨੇ। ਜਿੱਤਣ ਤੱਕ ਇਹ ਨਫਸਿਆਤੀ ਮਸਲਾ ਦੂਰ ਨਾ ਹੋ ਸਕੇ ਕਿ ਸਾਡੇ ਵਡਕੇ ਅਗਰ ਪੰਜਾਬੀ ਬੋਲਦੇ ਹਨ ਤਾਂ ਕੀ ਰਾਏ ਅਹਿਮਦ ਖਾਨ ਇੰਗਲਿਸ਼ ਜਾਣਦਾ ਹੈ, ਭਗਤ ਸਿੰਘ ਇੰਗਲਿਸ਼ ਜਾਣਦਾ ਹੈ, ਜਾਂ ਬਾਕੀ ਵੀ ਜਿਹੜੇ ਲੋਕ ਨੇ ਉਹ ਕਿਸੇ ਓਪਰੀ ਜ਼ਬਾਨ ਵਿੱਚ ਵੱਡੇ ਕਰੈਕਟਰ ਬਣੇ ਨੇ? ਕਤਨ ਨਹੀਂ। ਜਿਤਨੇ ਤੱਕ ਅਸੀਂ ਆਪਣੇ ਜ਼ਿਹਨ ਵਿੱਚੋਂ ਇਹ ਗੱਲ ਨਹੀਂ ਨਾ ਕਰਨੀ ਕਿ ਜ਼ਬਾਨ ਦਾ ਤਾਲੁਕ ਕਰੈਕਟਰ ਨਾਲ ਹੁੰਦਾ ਹੀ ਨਹੀਂ ਹੈ। ਬੰਦਾ ਚੰਗਾ ਹੁੰਦਾ ਹੈ ਜਾਂ ਬੈੜਾ ਹੁੰਦਾ ਹੈ ਆਪਣੇ ਕਰੈਕਟਰ ਦੇ ਨਾਲ ਹੁੰਦਾ ਹੈ, ਆਪਣੇ ਅਮਲ ਦੇ ਨਾਲ ਹੁੰਦਾ ਹੈ। ਜ਼ਬਾਨ ਦਾ ਤਾਲੁਕ ਉਸ ਚੀਜ਼ ਨਾਲ ਨਹੀਂ ਹੈ। ਸਾਡਾ ਬੱਚਾ ਜਿਤਨੇ ਤੱਕ ਉਸ ਕੰਫਰਟ ਜ਼ੋਨ ਵਿੱਚ ਨਾ ਜਾਸੀ ਕਿ ਉਸ ਤੋਂ ਜਿਹੜੀ ਮਾਂ ਜ਼ਬਾਨ ਉਹਨੂੰ ਪੜ੍ਹਾਉਂਦੀ ਹੈ, ਸਮਝਾਉਂਦੀ ਹੈ, ਜਿਸ ਜ਼ਬਾਨ ਦੇ ਵਿੱਚ ਉਹ ਸ਼ਊਰ ਲੈਂਦਾ ਹੈ ਉਹਦੇ ਕੋਲ ਜ਼ਬਾਨ ਖੋਲ੍ਹ ਹੀ ਜਾਂਦੀ ਹੈ। ਇਸ ਤਰ੍ਹਾਂ ਦੇ ਮੇਲਿਆਂ ਠੇਲਿਆਂ ਦਾ ਅਸਰ ਜ਼ਰੂਰ ਹੋ ਰਿਹਾ ਹੈ। ਲੇਕਿਨ ਇੱਥੇ ਅਜੇ ਵੀ ਸਾਡੀਆਂ ਧੀਆਂ ਭੈਣਾਂ ਆਪਸ ਵਿੱਚ ਗੱਲ ਕਰਦੀਆਂ ਪਈਆਂ ਤਾਂ ਸੁਣ ਰਹੇ ਉਰਦੂ 'ਚ ਕਰ ਰਹੀਆਂ ਨੇ। ਸੋ ਜਿਤਨੇ ਤੱਕ ਸਾਨੂੰ ਨਫਸਿਆਤੀ ਤੌਰ 'ਤੇ ਇਸ 'ਚੋਂ ਅਸੀਂ ਨਾ ਨਿਕਲਣਾ, ਉਤਨ ਤੱਕ ਜਿਹੜਾ ਸਰ ਜਿਹੜੇ ਤੁਸੀਂ ਸਵਾਲ ਕੀਤਾ ਅਸੀਂ ਉਸ 'ਚ ਨਹੀਂ ਕਰ ਸਕਦੇ। ਮੇਰਾ ਦਾਵਾ ਹੈ ਕਿ ਤਰੱਕੀ ਉਤਨੇ ਤੱਕ ਅਸੀਂ ਕਰ ਹੀ ਨਹੀਂ ਸਕਦੇ ਜਿੱਤਣ ਤੱਕ ਅਸੀਂ ਆਪਣੇ ਸਕੂਲ ਲੈਵਲ 'ਤੇ ਗੱਲ ਪੰਜਾਬੀ 'ਚ ਨਹੀਂ ਕਰਨੀ, ਪੰਜਾਬੀ 'ਚ ਨਹੀਂ ਪੜ੍ਹਾਉਣੀ। ਅਗਰ ਅਸੀਂ ਇਸ ਪਾਸੇ ਟੁਰ ਜਾਈਏ ਤਾਂ ਫਿਰ ਸਾਨੂੰ ਮੇਰੇ ਖਿਆਲ ਵਿੱਚ ਤੁਸੀਂ ਜਿਹੜੀ ਨੈਣ ਸੁਖ ਸਾਹਿਬ ਨੇ ਗੱਲ ਕੀਤੀ ਹੈ ਕਿ ਮੈਂ ਵਾਇਦ ਪ੍ਰਿੰਸੀਪਲ ਵੇਖਿਆ ਕਿ ਜਿਹੜਾ ਨੱਚਦਾ ਵੀ ਹੈ, ਮੈਨੂੰ ਮਾਣ ਹੈ ਇਸ ਚੀਜ਼ ਦੇ ਉੱਤੇ ਅਲਹਮਦੁਲਿਲਾ ਕਿ ਮੇਰੇ ਲਾਸ਼ਊਰ ਦੇ ਵਿੱਚ ਅਜੇ ਵੀ ਉਹੀ ਟੱਪੇ ਨੇ, ਉਹੀ ਮਾਹੀਏ ਨੇ, ਉਹੀ ਗਾਵਣ ਨੇ
ਜਿਹੜੀ ਮੈਂ ਆਪਣੀ ਮਾਂ ਦੀ ਜ਼ਬਾਨ ਤੋਂ ਸੁਣਿਆ। ਮੇਰੀ ਮਾਂ ਦੀ ਆਵਾਜ਼ ਬੜੀ ਸੁਰੀਲੀ ਆਈ, ਮੈਨੂੰ ਅੱਜ ਵੀ ਉਹਦੇ ਟੱਪੇ ਉਸੇ ਤਰ੍ਹਾਂ ਉਹ ਗਾਉਂਦੀ ਨਜ਼ਰ ਆਉਂਦੀ ਹੈ। ਔਰ ਉਹਨਾਂ ਟੱਪਿਆਂ ਤੇ ਮੈਂ ਅੱਜ ਵੀ ਜਦੋਂ ਮੈਂ ਉਹ ਗੁੰਬੇਰ ਖੇਡਦਾ, ਮੈਨੂੰ ਉਹੀ ਉਹਨਾਂ ਮਾਵਾਂ ਦੀ ਗੁੰਬੇਰ, ਉਹਨਾਂ ਮਾਵਾਂ ਮਾਸੀਆਂ ਦੀ ਗੁੰਬੇਰ ਉਹ ਦਾਇਰਾ ਯਾਦ ਆਉਂਦਾ ਹੈ, ਜਿੱਥੇ ਉਹ ਤਾੜੀ ਦੀ ਆਵਾਜ਼ ਤੇ 2-2 ਘੰਟੇ 3-3 ਘੰਟੇ ਲੰਮੇ ਗਾਵਣਾ ਤੇ ਜੁੰਬੇਰ ਖੇਡਦੀ ਰਹਿੰਦੀਆਂ। ਅਗਰ ਅਸੀਂ ਇਸੇ ਸੋਚ ਨੂੰ, ਇਸੇ ਕਲਚਰ ਨੂੰ, ਜੋ ਮੈਂ ਹਾਂ, ਅਗਰ ਮੈਂ ਉਹੀ ਮੈਂ ਰੱਖ ਦੇਵਾਂ ਨਾ, ਉਹੀ ਨਜ਼ਰ ਆਉਣਾ ਚਾਹਾਂ ਤਾਂ ਬੜੀ ਗੱਲ ਹੈ। ਕੁਝ ਹੋਰ ਬਣ ਕੇ ਨਜ਼ਰ ਆਵਾਂ ਤਾਂ ਨਾ ਮੈਂ ਅਸਲ ਰਹਿਣਾ ਤਾਂ ਨਾ ਮੈਂ ਨਕਲ ਬਣ ਸਕਣਾ। ਸ਼ੁਕਰੀਆ ਜੀ। ਉਹ ਕਹਿੰਦੇ ਨੇ, ਨਜਮ ਸ਼ਾਹ ਜੀ ਨੇ ਕਿਹਾ ਕਿ ਧੁਖਦੀ ਰਹੀ ਤੇ ਮੱਚ ਵੀ ਪੌਸੀ, ਜੀ। ਤੇ ਐਡੀ ਮਾਯੂਸੀ ਵਾਲੀ ਗੱਲ ਨਹੀਂ ਹੈ। ਜਿੱਥੇ ਤੱਕ ਗੱਲ ਹੈ ਕਿ ਸੈਲੀਬ੍ਰੇਟ ਕਰਨਾ ਆਪਣੇ, ਅਸੀਂ ਕਿਰਦਾਰਾਂ ਦੀ ਹੀ ਗੱਲ ਕਰ ਲੈਂਦੇ। ਉਹ ਤੁਸੀਂ ਇੱਕ ਬੋਲੀ ਸੁਣੋ ਕਿ ਜੱਗੇ ਮਾਰਿਆ ਲੈਲਪੁਰ ਡਾਕਾ ਤੇ ਤਾਰਾਂ ਖੜਕ ਗਈਆਂ। ਹੁਣ ਇੱਕ ਰੈਬਲ ਹੈ, ਉਹ ਡਾਕਾ ਮਾਰਨਾ, ਤੁਸੀਂ ਮੈਨੂੰ ਦੱਸੋ ਕਿ ਕੋਈ ਚੰਗੀ ਗੱਲ ਹੈ? ਤੇ ਕਿਉਂ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਨੇ ਆ? ਜਿਵੇਂ ਉਹ ਦੂਜੇ ਪਾਸੇ ਕਿ ਢੱਕਾਂ ਯਾਦ ਕਰੇਂਦੀਆਂ ਹਨ, ਮੁੜ ਇੱਕ ਵਾਰੀ ਫਿਰ ਆ ਰਾਹ ਨੱਥੂ ਖਾਂ ਦਿਆ ਅਹਿਮਦ ਖਾਨਾ। ਹੁਣ ਕੈਦੀਆਂ ਨੂੰ ਜਿਹੜੇ ਜੇਲੇ ਬੰਦ ਨੇ ਉਹਨਾਂ ਨੂੰ ਆਜ਼ਾਦ ਕਰਾ ਲੈਣਾ, ਉਹਨਾਂ ਨੂੰ ਛੁਡਾ ਲੈਣਾ, ਇਹ ਕੋਈ ਚੰਗਾ ਕੰਮ ਹੈ? ਲੇਕਿਨ ਨਹੀਂ, ਸਾਨੂੰ ਲੋੜ ਹੈ ਕਿ ਅਸੀਂ ਉਹ ਕਿਰਦਾਰ ਜਿਉਂਦੇ ਰੱਖੀਏ ਆਪਣੇ ਨਿਸਾਬਾਂ 'ਚ, ਆਪਣੀਆਂ ਕਿਤਾਬਾਂ 'ਚ ਔਰ ਆਪਣੇ ਚੇਤਿਆਂ 'ਚ, ਤੇ ਉਹਨਾਂ ਨੂੰ ਬਾਰ-ਬਾਰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਸੀਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਉਸ ਵੇਲੇ ਦੇ ਵਰਲਡ ਆਰਡਰ ਦੇ ਮੁਤਾਬਕ ਸੁਪਰ ਪਾਵਰ ਹੀ ਸੀ ਨਾ ਜੀ। ਤੇ ਸਾਡੇ ਇਹ ਕਰੈਕਟਰ ਭਗਤ ਸਿੰਘ ਹੋਵੇ, ਉਹਦਾ ਚਾਚਾ ਅਜੀਤ ਸਿੰਘ ਹੋਵੇ, ਸੂਫੀ ਅੰਬਾ ਪ੍ਰਸ਼ਾਦ ਹੋਵਣ, ਗਦਰ ਪਾਰਟੀ ਦੇ ਲੋਕ, ਕਿਸਾਨ ਕੀਰਤੀ ਮੂਵਮੈਂਟ, ਉਹ ਸੁਪਰ ਪਾਵਰ ਨਾਲ ਲੜੇ ਨੇ। ਅਸੀਂ ਇਹ ਗੁਲਾਮੀ ਇੰਜੇ ਹੀ ਕਬੂਲ ਨਹੀਂ ਕੀਤੀ ਸੀ। ਤੇ ਇਹ ਤਾਰੀਖ ਦਾ ਰਿਕਾਰਡ ਬੜੀ ਹੱਦ ਤੱਕ ਦਰੁਸਤ ਰਹਿਣਾ ਚਾਹੀਦਾ। ਅਸੀਂ ਪੋਸਟ ਪਾਰਟੀਸ਼ਨ ਦੀ ਕੁਝ ਗੱਲ ਕਰ ਲਈਏ। ਮੇਜਰ ਇਸਾਕ ਮੁਹੰਮਦ ਇਸ ਇਲਾਕੇ ਦਾ ਉਹ ਪਹਿਲਾ ਬੰਦਾ ਸੀ ਜਿਹਨੇ ਇਹ ਜ਼ਰੂਰਤ ਮਹਿਸੂਸ ਕੀਤੀ ਕਿ ਜਿਹੜੀ ਲੈਫਟ ਦੀ ਮੂਵਮੈਂਟ ਹੈ, ਉਨੀ ਦੇਰ ਤੱਕ ਉਹ ਲੋਕਾਂ ਦੇ ਵਿੱਚ ਇਨਫਿਲਟਰੇਟ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਉਹ ਉਹਨਾਂ ਦੀ ਜ਼ੁਬਾਨ, ਉਹਨਾਂ ਦੇ ਕਲਚਰ ਨਾਲ ਨਾ ਜੁੜੀ ਹੋਵੇ। ਦਸਤੇ ਸਬਾ ਫੈਜ਼ ਸਾਹਿਬ ਦੀ ਜਿਹੜੀ ਦੂਜੀ ਕਿਤਾਬ ਹੈ, ਉਹਦਾ ਦਿਵਾਚਾ ਲਿਖਣ ਵਾਲਾ 1952 'ਚ ਗਾਲਬਨ ਛਪੀ ਹੈ, ਉਹ ਜੇਲ੍ਹ 'ਚ ਉਹਨੇ ਲਿਖੀ ਸੀ। 1974 'ਚ ਜਦੋਂ ਉਹਨਾਂ ਨੇ ਮਜ਼ਦੂਰ ਕਿਸਾਨ ਪਾਰਟੀ ਬਣਾਈ, ਤੇ ਅਸੀਂ ਪੁੱਛਣਾ ਚਾਹਾਂਗੇ ਕਿ ਉਹ ਬੰਦਾ ਜਿਹਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਹੈ ਜਾਂ ਦੂਜੀਆਂ ਜਿਹੜੀਆਂ, ਮੈਂ ਇਹਨਾਂ ਨੂੰ ਕੌਮੀ ਜ਼ਬਾਨਾਂ ਹੀ ਕਹਿਣਾ ਕਿਉਂਕਿ ਕੌਮਾਂ ਬੋਲਦੀਆਂ ਨੇ, ਤੇ ਉਸ ਮੂਵਮੈਂਟ ਨਾਲ ਕੀ ਬਣੀ ਤੇ ਅੱਜ ਉਹਦੇ ਕੀ ਹਾਲਾਤ ਨੇ? ਵੇਖੋ, ਜਿਹੜਾ ਲੈਫਟ ਥੋੜ੍ਹਾ ਬਹੁਤਾ ਸਾਨੂੰ ਪਿੰਡਾਂ ਤੱਕ ਗਿਆ, ਉਹ ਤਾਂ ਗਿਆ ਹੀ ਮੇਜਰ ਇਸਾਕ ਦੇ ਜ਼ਮਾਨੇ ਵਿੱਚ। ਜਿਹੜਾ ਬਾਕੀ ਲੈਫਟ ਸੀ, ਜਿਹੜਾ ਕਰਾਚੀ ਦਾ ਜਾਂ ਪਿੰਡੀ ਦਾ ਜਾਂ ਉਰਦੂ ਦੇ ਹੱਕ ਵਿੱਚ ਜਿਹੜਾ ਸੀ, ਉਹ ਤਾਂ ਲੋਕਾਂ ਤੱਕ ਗਿਆ ਹੀ ਨਹੀਂ। ਔਰ ਸ਼ਹਿਰਾਂ ਦੇ ਵਿੱਚ ਹੀ ਕੋਈ ਛੋਟੀ ਮੋਟੀ ਗੱਲ ਕੀਤੀ। ਮੇਜਰ ਇਸਾਕ ਤੇ ਮਤਲਬ ਪਿੰਡਾਂ ਤੱਕ, ਬੜੇ ਦੂਰ ਇਲਾਕਿਆਂ ਦੇ ਵਿੱਚ। ਫਿਰ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਸ ਧਰਤੀ ਦਾ ਜੀ ਜਿਹੜਾ ਮਾਣ ਕਰਦਾ ਰਿਹਾ ਕਿ ਮੈਂ ਇਸ ਧਰਤੀ ਦਾ, ਜਿਹਨੂੰ ਮਸੱਲੀ ਅਸੀਂ ਕਹਿੰਦੇ ਹਾਂ, ਪਹਿਲੀ ਵਾਰੀ ਉਹਨੂੰ ਆਪਣੀ ਸਿਆਸਤ ਵਿੱਚ ਲੈ ਕੇ ਆਏ। ਉਹਨਾਂ ਦੇ ਨਾਲ ਇੱਕ ਆਗਾ ਖਾਸ ਸਿਹੋਤਰਾ ਹੁੰਦੇ ਸਨ, ਅਮਰ ਰਿਆਜ਼, ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ, 106 ਸਾਲ ਦੀ ਉਮਰ 'ਚ ਉਹ ਫੌਤ ਹੋਏ। ਅਤੇ ਉਹ ਹੁਣ ਦਿਹਾਤੀ ਮਜ਼ਦੂਰ ਤਨਜ਼ੀਮ ਸੀ ਜਿਹੜੀ ਮੇਜਰ ਇਸਾਕ ਦੇ ਨਾਲ ਮਿਲੀ। ਔਰ ਇਹ ਜਦੋਂ ਉਹਨਾਂ ਨੇ ਜਾਣਾ ਹੀ ਆਮ ਲੋਕਾਂ ਤੱਕ ਸੀ ਔਰ ਉਹਨਾਂ ਨੇ ਪਹੁੰਚਣਾ ਸੀ, ਅਤੇ ਜੇ ਤੁਹਾਡਾ ਮਕਸਦ ਹੀ ਨਹੀਂ ਲੋਕਾਂ ਤੱਕ ਪਹੁੰਚਣਾ, ਤਾਂ ਫਿਰ ਤੁਸੀਂ ਉਹੀ ਉਰਦੂ ਹੀ ਕਰਦੇ ਰਹੋਗੇ। ਫਿਰ ਦੂਸਰਾ, ਥੋੜ੍ਹੀ ਜਿਹੀ ਅੱਗੇ ਗੱਲ, ਅਸੀਂ ਉਰਦੂ ਨੂੰ ਔਰ ਪੰਜਾਬੀ ਨੂੰ ਕੰਪੇਅਰ ਵੀ ਨਹੀਂ ਕਰ ਸਕਦੇ। ਦੇਖੋ, ਉਰਦੂ ਜਿਹੜੀ ਜ਼ੁਬਾਨ ਹੈ ਨਾ, ਉਹਦਾ ਤਾਂ ਆਪਣਾ ਕੋਈ ਫੋਕ ਨਹੀਂ। ਕਿਹੜੀ ਜ਼ੁਬਾਨ ਹੈ ਦੁਨੀਆ ਦੀ ਕਿ ਜਿਹਦਾ ਆਪਣਾ ਕੋਈ ਫੋਕ ਹੀ ਨਾ ਹੋਵੇ? ਉਰਦੂ ਦਾ ਤਾਂ ਕੋਈ ਫੋਕ ਨਹੀਂ। ਹੁਣ ਮੀਰ ਖੁਸਰੋ ਦੀ ਸ਼ਾਇਰੀ ਨੂੰ ਤੁਸੀਂ ਉਰਦੂ ਦਾ ਫੋਕ ਬਣਾ ਲਓ ਤਾਂ ਉਹ ਤੁਹਾਡੀ ਮਰਜ਼ੀ, ਵੈਸੇ ਤਾਂ ਉਹਦਾ ਕੋਈ ਆਪਣਾ ਫੋਕ ਹੀ ਨਹੀਂ। ਅਤੇ ਜਿਹੜੇ ਸਾਡੇ ਲੈਫਟ ਦੇ ਲੋਕ ਵੀ ਸਨ, ਜਿਸ ਤਰ੍ਹਾਂ ਉਹ ਸਜਾਦ ਜ਼ਹੀਰ ਜਾਂ ਜਿਹੜੇ ਉੱਧਰੋਂ ਸਿਬਤੇ ਹਸਨ ਵਗੈਰਾ ਆਏ, ਉਹ ਤਾਂ ਬੇਸਿਕਲੀ ਅੰਜਮਨ ਤਰੱਕੀ ਪਸੰਦ ਮੁਸੰਨਫੀਨ ਉਰਦੂ ਨੂੰ ਪ੍ਰਮੋਟ ਕਰਨ ਆਏ ਸਨ। ਉਹਨਾਂ ਦਾ ਤਾਂ ਕੰਮ ਹੀ, ਮੇਜਰ ਇਸਾਕ ਹੀ ਉਹ ਪਹਿਲਾ ਬੰਦਾ ਸੀ ਜਿਹਨੇ ਅਹਿਮਦ ਖਾਂ ਖਰਲ ਦੀ ਵੀ ਗੱਲ ਕੀਤੀ। ਅਹਿਮਦ ਖਾਂ ਖਰਲ ਦੀ ਵੀ ਗੱਲ ਪਹਿਲੀ ਦਫਾ ਬਹੁਤ ਵੱਡੇ ਪੱਧਰ 'ਤੇ ਮੇਜਰ ਇਸਾਕ ਨੇ ਕੀਤੀ। ਫਿਰ ਹੜੱਪੇ ਦੀ ਗੱਲ ਈਵਨ ਪਹਿਲੀ ਦਫਾ ਲੋਕਾਂ ਤੱਕ ਜਿਹੜੀ ਪਹੁੰਚਾਈ ਉਹ ਮੇਜਰ, ਕਿਉਂਕਿ ਮੇਜਰ ਇਸਾਕ ਧਰਤੀ ਨਾਲ ਜੁੜਿਆ ਜੀ ਸੀ।
ਤੇ ਬਾਕੀ ਜਿਹੜੇ ਸਾਨੂੰ ਸੋਸ਼ਲਿਸਟ ਜਾਂ ਕਮਿਊਨਿਸਟ ਜਾਂ ਜਿਤਨੀਆਂ ਵੀ ਲੈਫਟ ਦੀਆਂ ਪਾਰਟੀਆਂ ਸਨ, ਉਹ ਉਂਝ ਲੋਕਾਂ ਦੇ ਨਾਲ ਜੁੜੀਆਂ ਹੀ ਨਹੀਂ ਸਨ। ਖਾਸ ਤੌਰ 'ਤੇ ਪੰਜਾਬ ਦੀ ਮੈਂ ਗੱਲ ਕਰਨਾ, ਬਾਕੀ ਸੂਬਿਆਂ ਦੇ ਵਿੱਚ ਤੇ ਉਹਨਾਂ ਦੇ ਅਸੀਂ ਵੇਖਦੇ ਹਾਂ ਕਿ ਆਪਣੀ ਆਪਣੀ ਧਰਤੀ ਦੇ ਨਾਲ ਜੁੜੇ। ਸਿੰਧ ਦੇ ਵਿੱਚ ਅਸੀਂ ਉਹ ਦੇਖਦੇ ਹਾਂ, ਬਲੋਚਾਂ ਦੇ ਵਿੱਚ ਦੇਖਦੇ ਹਾਂ, ਪਸ਼ਤੂਨਾਂ ਦੇ ਵਿੱਚ ਦੇਖਦੇ ਹਾਂ, ਪਰ ਸਾਡੇ ਇੱਥੇ ਆਪਣੀ ਧਰਤੀ ਨਾਲ ਜੁੜਿਆ ਲੈਫਟ ਦਾ ਜਿਹੜਾ ਬੰਦਾ ਸੀ ਉਹ ਮੇਜਰ ਇਸਾਕ ਸੀ। ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਵੀ ਹੁਣ ਐਡੀ ਕੋਈ ਮੈਨੂੰ ਨਹੀਂ ਲੈਫਟ 'ਚ ਨਜ਼ਰ ਆਉਂਦਾ। ਬਹੁਤ ਭਰਵਾਂ ਸੈਸ਼ਨ ਰਿਹਾ। फैज साहब ने लिखा सी कि हम खस्ता तनों से मुतसिबो क्या माल मनाल का पूछते हो, जो उम्र में हमने भर पाया सब सामने लाए देते हैं। दामन में है मुश्ते खाके जिगर, सागर में है खूने हसरत मैं, लो हमने दामन झाड़ दिया, लो जाम उल्टाए देते हैं। लो जे किसी को समझ आई होवे तो फिर कहना। हेतम बहुत शुक्रिया। एक दोड़ा पढ़ना है जी जी, फरमाइश है बड़ी ज़रूरी सज्जन जी। अल्ताफ बरवाना अजकल दौड़े का बहुत बड़ा नाम है, तो सांदलबाद का जिक्र भी किया है जी, और वो तकरीबन तुसी बयानिया ही आख लो सांदलबाद का कि अल्ताफ असी निखेड़ के जी नहीं सकते, ए जिगरेन होर कि ना दे। बल्कि दूसरा दौड़ा फरमाइश दूसरे दे सॉरी, मैं विकदे माल दा छेड़ू नहीं, मैं हर खुददार दा साइयां, अल्ताफ बचाइए सिर दे के मैं इस दस्तार दा साइयां। मैं विकदे माल दा छेड़ू नहीं, मैं हर खुददार दा साइयां, अल्ताफ बचाइए सिर दे के मैं इस दस्तार दा साइयां। दरिया दी लीग दा लेखा नहीं, मैं पार उरवार दा साइयां, तू हेकद शहर दा शाह हुसैन, मैं सांदा लबार दा साइयां। वाह 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 वाह, बहुत खूब बहुत खूब। ਤੇ ਇਹਦੇ ਨਾਲ ਹੀ ਸਾਡਾ ਇਹ ਅੱਜ ਦੇ ਦਿਨ ਦਾ ਪਹਿਲਾ ਸੈਸ਼ਨ ਮੁੱਕਦਾ ਹੈ। ਮੈਂ ਸਾਰੇ ਪੈਨਲਿਸਟਾਂ ਦਾ, ਡਾਕਟਰ ਰਾਬੀਆ ਸਰਫਰਾਜ਼ ਸਾਹਿਬਾ, ਡਾਕਟਰ ਸੁਮੈਰਾ ਅਕਬਰ ਸਾਹਿਬਾ ਔਰ ਨੈਣ ਸੁਖ ਜੀ ਔਰ ਡਾਕਟਰ ਫੈਸਲ ਹਯਾਤ ਜੱਪਾ ਹੋਰਾਂ ਦਾ ਸ਼ੁਕਰਗੁਜ਼ਾਰ ਆ। ਤੁਹਾਡਾ ਬਹੁਤ ਸਭ ਦਾ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ ਜਿਨ੍ਹਾਂ ਐਡੇ ਠਰਮੇ ਨਾਲ ਔਰ ਸਹਿਜ ਨਾਲ ਸੁਣਿਆ।